ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ ਫਿਲਮ ਤੇ ਰੰਗਮੰਚ ਤੇ ਅਦਾਕਾਰ ਮੈਡਮ ਗੁਰਪ੍ਰੀਤ ਭੰਗੂ ਜੀ, ਸਰਦਾਰ ਸਵਰਨ ਸਿੰਘ ਭੰਗੂ ਉਹਨਾਂ ਦੇ ਨਾਲ। ਗੁਰਪ੍ਰੀਤ ਭੰਗੂ ਜਦੋਂ ਡਾਇਲਾਗ ਬੋਲਦੇ ਨੇ ਨਾ, ਬੜਾ ਉਹਨਾਂ ਨੂੰ ਕਸੂਤੀ ਸਥਿਤੀਆਂ ਦੇ ਵਿੱਚ ਇਸ ਰਿਸ਼ਤੇ ਨੂੰ ਫਸਾਉਂਦੇ ਨੇ। ਨੀ ਤੂੰ ਇੱਥੇ ਵੀ ਆ ਗਈ, ਕੀ ਚਾਹੁੰਦੀ ਹੈ? 11000 ਵੋਲਟ ਵਾਂਗੂ ਕਰੰਟ ਨਾ ਮਾਰਾਂ। ਅੱਛਾ, ਤੁਸੀਂ ਕਸੂਤੇ ਰੋਲ ਕੇ ਹੈ, ਮੈਨੂੰ ਲੱਗਦਾ ਕਿ ਸਮਾਜ ਹੀ ਕਸੂਤੀ ਸਥਿਤੀ ਵਿੱਚ ਜਦੋਂ ਫਸਿਆ ਹੁੰਦਾ ਹੈ ਜੀ ਜੀ, ਤੇ ਉਦੋਂ ਜਿੱਥੇ ਅਸੀਂ ਫਸੇ ਹੁੰਦੇ ਹਾਂ, ਕੁਝ ਲੋਕ ਇਹੋ ਜਿਹੇ ਹੁੰਦੇ ਨੇ ਸੋਚ ਦੇ ਆਧਾਰ ਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਹੁਣ ਕਸੂਤੇ ਸਮਾਜ ਦੇ ਵਿੱਚ ਅਸੀਂ ਕਿਵੇਂ ਨਿਕਲਣਾ ਹੈ। ਜੀਵਨ ਸਾਥੀ ਦੇ ਤੌਰ ਤੇ ਸਵਰਨ ਸਿੰਘ ਹੁਣੀ ਤੁਹਾਨੂੰ ਮਿਲੇ ਆ, ਸਹੁਰੇ ਘਰ ਦੇ ਵਿੱਚ ਕਹਿੰਦੇ ਤੁਹਾਨੂੰ ਬਹੁਤ ਪੁੱਛ ਮਿਲਿਆ। ਹਮੇਸ਼ਾ ਸਾਡੇ ਪੰਜਾਬੀ ਭਾਈਚਾਰੇ 'ਚ ਇਹ ਨਾ ਔਰਤਾਂ ਦੀ ਕਹਿ ਲਓ ਵੀ ਟੀਕਾ ਟਿੱਪਣੀ ਹੁੰਦੀ ਹੈ, ਸਾਨੂੰ ਉਹ ਮੌਕੇ ਨਹੀਂ ਮਿਲੇ ਉਸ ਘਰ 'ਚ ਜਾ ਕੇ। ਦੇਖੋ, ਜਿਹੜੇ ਜਿੱਥੋਂ ਤੱਕ ਔਰਤਾਂ ਦਾ ਹੁੰਦਾ ਸੱਸ ਐ ਸਹੁਰਾ ਐ, ਉਹਦੇ ਵਿੱਚ ਪਿੱਛੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੀ ਮਾਂ-ਬਾਪ ਦੀ ਵੀ ਕਿਵੇਂ ਸੀਗੀ। ਅਸੀਂ ਉਹਨਾਂ ਦਾ ਤਾਂ ਮਾਫ ਕਰ ਦਿੰਦੇ ਹਾਂ ਕਿਉਂਕਿ ਸ਼ਬਦ ਹੀ ਇੰਨੇ ਇਹ ਮਾੜੇ ਬਣਾਤੇ, ਜਿਵੇਂ ਕਹਿੰਦੇ ਆ ਕਿ ਸੱਪ ਨੂੰ ਇੱਕ ਸੱਸਾ ਤੇ ਭਾਈ ਸੱਸ ਨੂੰ ਤਾਂ ਦੋ ਸੱਸੇ ਆ। ਜੀ ਜੀ, ਇਸ ਕਰਕੇ ਉਹ ਸ਼ਬਦ ਹੀ ਬੁਰਾ ਬਣਾਤਾ, ਪਰ ਰਿਸ਼ਤੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਹੋਰ ਵੀ ਪਿਆਰੇ ਹੁੰਦੇ ਨੇ ਤੇ ਮੈਨੂੰ ਇਹੋ ਜਿਹੀਆਂ ਦਿੱਕਤਾਂ ਨਹੀਂ ਆਈਆਂ। ਇਸੇ ਕਰਕੇ ਨਹੀਂ ਆਈਆਂ ਕਿ ਮੇਰੇ ਜੀਵਨ ਸਾਥੀ ਦੀ ਜਿਹੜੀ ਸੋਚ ਹੈ ਉਹ ਮੇਰੇ ਨਾਲ ਮਿਲਦੀ ਸੀ। ਜਿਹੜੇ ਸਮਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਇਹ ਸਹਿਯੋਗ ਦਿੱਤਾ ਕਿ ਕੋਈ ਗੱਲ ਨਹੀਂ, ਉਹ ਇੰਨਾ ਸੌਖਾ ਟਾਈਮ ਤਾਂ ਨਹੀਂ ਹੁੰਦਾ ਸੀਗਾ ਵੀ ਪਹਿਲੀ ਗੱਲ ਤਾਂ ਜਿਹੜਾ ਨਾਲ ਦਾ ਗੁਆਂਢੀ ਆ ਉਹਨੇ ਟੀਚਰ ਮਾਰ ਦੇਣੀ, ਲਵਾ ਕਿਹੜੇ ਕੁੱਤੇ ਕੰਮਾਂ 'ਚ ਪਿਆ ਹੋਇਆ, ਇਹੀ ਸ਼ਬਦ ਵਰਤਦੇ ਨਾ ਪਿੰਡਾਂ ਦੇ ਵਿੱਚ। ਅਸਲ ਦੇ ਵਿੱਚ ਮੈਂ ਉਹ ਬੰਦਾ ਹੈਗਾ ਕਿ ਜਿਹਨੂੰ ਇਹ ਲੱਗਦਾ ਜੇ ਤੁਹਾਡਾ ਰਸਤਾ ਸਹੀ ਹੈ ਤਾਂ ਕਿਸੇ ਦੀ ਪਰਵਾਹ ਨਾ ਕਰੋ, ਕਿਸੇ ਦੀ ਨਾ। ਖੁੱਬਦੇ ਤਾਂ ਜੀ ਫਿਰ ਇੰਨਾ ਜ਼ਿਆਦਾ ਨੇ ਨਾ, ਬੰਦਾ ਜਿਹੜਾ ਉਹ ਟੀਵੀ ਮੂਹਰੇ ਜਾਂ ਥੀਏਟਰ ਦੀ ਸਕਰੀਨ ਤੇ ਬੈਠਾ ਹੁੰਦਾ ਨਾ, ਉਹ ਆਪਣੇ ਆਪ ਨੂੰ ਦੇਖਦਾ ਕਿਤੇ ਹੁਣ ਮੇਰੇ ਵਿੱਚ ਨਾ ਜਾਏ, ਕਿਤੇ ਉਂਗਲਾਂ ਕੱਢੇ। ਕੁੜੇ ਮੇਲੋ, ਕੁੜੇ ਘਰੇ ਹੀ ਐ? ਨਹੀਂ, ਨਾਨਕੇ ਗਈ ਆ ਤਾਂ ਬੈਠੀ ਆ। ਫੇ ਪੁੱਛਦੀ ਕਾਹਨੂੰ ਆ? ਲੰਘ ਜਾ ਤੂੰ, ਨਾ ਮਿੱਠਾ ਬੋਲੀ ਕਰ। ਸਕੂਲਾਂ ਦੇ ਵਿੱਚ ਉੱਥੇ ਹਰ ਚੀਜ਼ 'ਚ ਪਾਰਟਿਸਿਪੇਟ ਕਰਨਾ, ਜਿਵੇਂ ਸਾਡੀ ਕਿਤਾਬ ਦੇ ਵਿੱਚ ਕੋਈ ਸਕਿੱਟ ਹੈ ਤਾਂ ਉਹ ਸਕਿੱਟ ਬੋਲ ਦੇਣੀ ਸਾਰਿਆਂ ਦੇ ਸਾਹਮਣੇ। ਪਰ ਵੱਡੇ ਹੋ ਕੇ ਜਿੱਥੇ ਔਲਖ ਸਾਹਿਬ ਨੂੰ ਦੇਖਿਆ ਮੈਂ, ਅਜਮੇਰ ਔਲਖ ਨੂੰ, ਨਾਟਕਾਂ ਦੇ ਬਾਬਾ ਬੋੜ, ਤੇ ਗੁਰਸ਼ਰਨ ਭਾਜੀ ਜਿਨ੍ਹਾਂ ਨੇ ਪੰਜਾਬ ਦਾ ਤਾਂ ਕੀ ਬਾਹਰਲੇ ਮੁਲਕਾਂ ਦਾ ਵੀ ਕੋਈ ਸ਼ਹਿਰ ਨਹੀਂ ਛੱਡਿਆ ਨਾਟਕ ਕੀਤੇ ਬਿਨਾਂ। ਤੇ ਜਦੋਂ ਉਹਨਾਂ ਦਾ ਨਾਟਕ ਵੀ ਲੋਕਾਂ ਦਾ ਨਾਟਕ ਸੀ ਕਿ ਲੋਕਾਂ 'ਚ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਉਹਨਾਂ ਨੂੰ ਲੈ ਕੇ, ਤੇ ਉਹ ਉਨੀ ਕੁ ਸਮਝ ਬਣੀ ਹੋਈ ਸੀ ਪੜ੍ਹਦੇ ਪੜ੍ਹਦੇ, ਤਾਂ ਮੈਂ ਆਪਣਾ ਗੁਰੂ ਉਹਨਾਂ ਨੂੰ ਹੀ ਸਮਝਦੀ ਹਾਂ। ਤੁਹਾਨੂੰ ਨਹੀਂ ਕਦੀ ਲੱਗਾ ਕਿ ਸਾਡੀਆਂ ਜਿਹੜੀਆਂ ਕਹਾਣੀਆਂ ਆ ਹਜੇ ਵੀ ਨਾ ਇੱਕ ਕੁੱਜੇ 'ਚ ਬੰਦ ਜਿਹੀਆਂ ਹੋਈਆਂ ਕਿ ਅਸੀਂ ਕੋਈ ਸੱਸ ਕੁੱਟਤੀ ਜਾਂ ਐਂ ਕੁੱਟਤਾ ਜਾਂ ਓਂ ਕੁੱਟਤਾ, ਜਾਂ ਵੱਧ ਤੋਂ ਵੱਧ ਅਸੀਂ ਆ ਮੁੰਡਾ ਇੰਗਲੈਂਡ ਚਲ ਗਿਆ ਜੀ, ਉਹਨੇ ਵਿਆਹ ਕਰ ਲਿਆ ਜੀ, ਆ ਗਿਆ, ਜ਼ਮੀਨਾਂ ਵੰਡ ਲਈਆਂ। ਮੈਨੂੰ ਇਹ ਲੱਗਦਾ ਕਿ ਜਿਹੜੇ ਸਾਊਥ ਦੇ ਦਰਸ਼ਕ ਆ ਉਹਨਾਂ ਨੂੰ ਸਿਨੇਮੇ ਦਾ ਪਤਾ ਹੈ। ਸਾਡੇ ਲੋਕ ਹਜੇ ਸਿਨੇਮੇ ਨੂੰ ਸਿਨੇਮੇ ਦੇ ਤੌਰ ਤੇ ਹੀ ਨਹੀਂ ਲੈ ਰਹੇ। ਜਿੱਥੇ ਮੈਂ ਮੰਨਦੀ ਹਾਂ ਤੁਹਾਡੇ, ਜਿੱਥੇ ਕਹਾਣੀਆਂ ਇੱਦਾਂ ਦੀਆਂ ਨਹੀਂ ਬਣ ਰਹੀਆਂ, ਉੱਥੇ ਦਰਸ਼ਕ ਵੀ ਜ਼ਿੰਮੇਵਾਰ ਹੈ। ਤੁਸੀਂ ਇਹ ਦੇਖੋ, ਕੁਛ ਫਿਲਮਾਂ ਦਾ ਆਈ ਨਹੀਂ ਪਤਾ ਵੀ ਆਹ ਫਿਲਮ ਨੇ ਚੱਲ ਜਾਣਾ, ਵੀ ਜਿਹੜਾ ਬੰਦਾ ਮਿਹਨਤ ਨਹੀਂ ਕਰਦਾ, ਜੇ ਉਹ ਰਾਤੋਂ ਰਾਤ ਸਟਾਰ ਬਣਿਆ, ਉਹਨੇ ਇੱਕ ਦਿਨ ਡਿੱਗ ਪੈਣਾ। ਜਿਹੜਾ ਬੰਦਾ ਮਿਹਨਤ ਕਰਦਾ ਜਾਂਦਾ, ਪੌੜੀ ਪੌੜੀ ਚੜ੍ਹਦਾ, ਉਹ ਖੜਾ ਹੈ ਜੀ, ਬਿਲਕੁਲ ਖੜੇ ਰਹਿਣਾ ਉਹਨੇ। ਸਤਿ ਸ਼੍ਰੀ ਅਕਾਲ ਜੀ, ਸਨਮੁਖ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇੰਡੋਸ ਟੀਵੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ ਫਿਲਮ ਤੇ ਰੰਗਮੰਚ ਦੇ ਮੰਨੇ ਹੋਏ ਕਲਾਕਾਰ। ਵੈਸੇ ਤਾਂ ਮੈਂ ਦੋਨਾਂ ਨੂੰ ਹੁਣ ਕਲਾਕਾਰ ਸ਼੍ਰੇਣੀ ਦੇ ਵਿੱਚ ਹੀ ਲੈ ਕੇ ਆਵਾਂਗਾ। ਸਾਡੇ ਕੋਲ ਅਦਾਕਾਰ ਮੈਡਮ ਗੁਰਪ੍ਰੀਤ ਭੰਗੂ ਜੀ, ਅਤੇ ਨਾਲ ਉਹਨਾਂ ਦੇ ਕਹਿ ਲਓ ਕਿ ਜੀਵਨ ਸਾਥੀ। ਕਹਿ ਲਓ ਇਸ ਕਰਕੇ ਆ ਕਿਉਂਕਿ ਮੈਂ ਫਿਲਮਾਂ ਦੇ ਵਿੱਚ ਦੇਖਿਆ ਕਿ ਸਾਡੇ ਨਾਲ ਜਦੋਂ ਗੁਰਪ੍ਰੀਤ ਭੰਗੂ ਜੀ ਜਦੋਂ ਡਾਇਲਾਗ ਬੋਲਦੇ ਨੇ ਨਾ, ਬੜਾ ਉਹਨਾਂ ਨੂੰ ਕਸੂਤੀ ਸਥਿਤੀਆਂ ਦੇ ਵਿੱਚ ਇਸ ਰਿਸ਼ਤੇ ਨੂੰ ਫਸਾਉਂਦੇ ਨੇ। ਉਹਦੀ ਸਫਾਈ ਮੈਂ ਇਹਨਾਂ ਦੇ ਕੋਲੋਂ ਹੁਣ ਸ਼ੁਰੂਆਤ ਦੇ ਵਿੱਚ ਹੀ ਲੈਂਦਾ ਚੱਲਾਂਗਾ। ਸੋ ਮੇਰੀ ਮੁਰਾਦ ਹੈ ਜੀ ਸਰਦਾਰ ਸਵਰਨ ਸਿੰਘ ਭੰਗੂ ਉਹਨਾਂ ਦੇ ਨਾਲ। ਜੀ ਆਇਆਂ ਜੀ, ਤੁਸੀਂ ਇਸ ਵਕਤ ਸਟੂਡੀਓ 'ਤੇ ਬੈਠੇ ਹੋ, ਧੰਨਵਾਦ ਤੁਹਾਡਾ। ਹਾਂਜੀ ਹਾਂਜੀ, ਸ਼ੁਕਰੀਆ ਸਾਰੇ ਦਰਸ਼ਕਾਂ ਦਾ ਜੀ। ਮੈਂ ਕਿਹਾ ਕਿ ਉਹਨਾਂ ਦੇ ਜੀਵਨ ਸਾਥੀ, ਇਸ ਕਰਕੇ ਸ਼ਬਦ ਵਰਤਿਆ ਸੀਗਾ ਕਿਉਂਕਿ ਮੈਂ ਜਿੰਨੀ ਕਿ ਮੈਂ ਸੁਰਤ ਸੰਭਾਲੀ ਆ ਜਦੋਂ ਦਾ ਪੰਜਾਬੀ ਸਿਨੇਮਾ ਨੂੰ ਮੈਂ ਦੇਖਦਾ ਆ ਰਿਹਾ ਹਾਂ, ਅਤੇ ਕਦੀ ਤਾਂ ਉਹ ਵੀ ਸਮਾਂ ਦੇਖਿਆ ਜਦੋਂ ਲੱਗਦਾ ਵੀ ਪੰਜਾਬੀ ਸਿਨੇਮਾ ਮਰ ਗਿਆ। ਫਿਰ ਚਲੋ ਮਾਨ ਸਾਹਿਬ ਹੋਣਾ ਨੇ ਥੋੜ੍ਹੇ ਜਿਹੇ ਰਿਸਕ ਉਠਾਏ ਜਾਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਅਤੇ ਉਹਨੂੰ ਫਿਰ ਦੁਬਾਰਾ ਥੋੜ੍ਹਾ ਸਥਿਰ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇਹ ਕਾਫਲਾ ਚੱਲਦਾ ਗਿਆ। ਬਹੁਤ ਵੱਡੀ ਦੇਣ ਹੈ ਜੀ। ਅਤੇ ਉਸ ਕਾਫਲੇ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਕਹਿ ਲਓ ਕਿ ਥੀਏਟਰ ਵਾਲੇ ਕਲਾਕਾਰ ਆਏ ਨੇ, ਔਰ ਉਹਨਾਂ ਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰਦੇ ਹੋ। ਕਸੂਤੇ ਜਿਹੜੇ ਰੋਲ ਫਸੇ ਪਏ ਹੁੰਦੇ ਆ, ਮੇਰਾ ਇੱਕ ਕਹਿ ਲਓ ਵੀ ਕਿਉਂਕਿ ਪੰਜਾਬੀ ਦੇ ਨਾਲ ਮੇਰਾ ਸੰਬੰਧ ਰਿਹਾ, ਆਪਾਂ ਪੰਜਾਬ ਦੀ ਧਰਤੀ ਤੋਂ ਆ ਸਾਰੇ। ਕਈ ਵਾਰ ਮੈਨੂੰ ਐਂ ਮਹਿਸੂਸ ਹੋਇਆ ਕਿ ਮੈਂ ਕਸੂਤੇ ਰੋਲ ਇਸ ਕਰਕੇ ਕਿਹਾ ਕਿ ਤੁਸੀਂ ਮਾਵਾਂ ਦੇ ਰੋਲ ਜਦੋਂ ਕੱਢਦੇ ਹੋ
ਕਈ ਵਾਰ ਮੈਨੂੰ ਐਂ ਲੱਗਦਾ ਕਿ ਜੇ 2-4 ਪਾਤਰ ਅਸੀਂ ਬਾਹਰ ਕੱਢ ਦਈਏ ਪੰਜਾਬੀ ਸਿਨੇਮਾ ਦੇ ਵਿੱਚੋਂ ਤਾਂ ਫਿਰ ਮਾਂ ਦਾ ਰੋਲ ਹੁਣ ਉੱਥੇ ਬਾਪ ਕਰਨ ਆਊਗਾ ਜਾਂ ਸਵਰਨ ਸਿੰਘ ਹੁਣੀ ਉੱਥੇ ਬੈਠਣਗੇ ਚੁੰਨੀ ਲੈ ਕੇ। ਤਾਂ ਇਸ ਕਰਕੇ ਮੈਂ ਕਿਹਾ ਸੀਗਾ ਕਿ ਬੜੇ ਕਹਿ ਲਓ ਕਿ ਜਿਹੜੇ ਫਸੇ ਹੋਏ ਕਸੂਤੇ ਰੋਲ ਹੁੰਦੇ ਨੇ ਉਹ ਤੁਸੀਂ ਨਿਭਾਉਂਦੇ ਨੇ। ਥੀਏਟਰ ਨੇ ਇਹ ਜਾਨ ਦੇ ਦਿੱਤੀ ਕਿ ਪਰਿਵਾਰ ਦੇ ਵਿੱਚ ਕੁਛ ਸੀ? ਨਹੀਂ, ਬਿਲਕੁਲ ਮੈਨੂੰ ਇਹ ਲੱਗਦਾ ਕਿ ਥੀਏਟਰ ਦੀ ਬਹੁਤ ਵੱਡੀ ਦੇਣ ਹੈ ਮੇਰੀ ਜ਼ਿੰਦਗੀ ਦੇ ਵਿੱਚ। ਜੀ। ਬਾਕੀ ਇੱਕ ਨਜ਼ਰੀਆ ਵੀ ਹੁੰਦਾ, ਕਿਉਂਕਿ ਤੁਸੀਂ ਕਸੂਤੇ ਰੋਲ ਕਿਹਾ ਹੈ, ਮੈਨੂੰ ਲੱਗਦਾ ਕਿ ਸਮਾਜ ਹੀ ਕਸੂਤੀ ਸਥਿਤੀ ਵਿੱਚ ਜਦੋਂ ਫਸਿਆ ਹੁੰਦਾ ਹੈ ਜੀ ਜੀ, ਤੇ ਉਦੋਂ ਜਿੱਥੇ ਅਸੀਂ ਫਸੇ ਹੁੰਦੇ ਹਾਂ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਸੋਚ ਦੇ ਆਧਾਰ ਤੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਹੁਣ ਕਸੂਤੇ ਸਮਾਜ ਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਹੈ ਤੇ ਲੋਕਾਂ ਨੂੰ ਇਹ ਕਸੂਤੀ ਜਿਹੜੀ ਸਥਿਤੀ ਹੈ ਉਹ ਕਿਵੇਂ ਅਹਿਸਾਸ ਕਰਵਾਉਣੀ ਹੈ। ਇਸ ਕਰਕੇ ਇਹ ਥੋੜ੍ਹੀ ਜਿਹੀ ਸਮਝ ਦੀ ਗੱਲ ਵੀ ਹੁੰਦੀ ਹੈ ਤੇ ਸਮਝ ਦੇ ਆਧਾਰ ਤੇ ਬੰਦਾ ਉਸ ਕਸੂਤੀ ਸਥਿਤੀ ਚੋਂ ਨਿਕਲਦਾ ਹੈ। ਤੇ ਖਾਸ ਕਰਕੇ ਜਿਹੜੀ ਫੀਮੇਲ ਹੈ, ਔਰਤ ਵਰਗ ਹੈ, ਤੇ ਜਿੰਨਾ ਇਹ ਕਸੂਤਾ ਫਸਿਆ ਹੋਇਆ ਸੀ ਉਹਦਾ ਜਿਹੜਾ ਸੰਤਾਪ ਹੈ ਉਹਨੂੰ ਮਹਿਸੂਸ ਕਰਨ ਦੀ ਲੋੜ ਹੁੰਦੀ ਹੈ। ਤੇ ਜਿਹਦੇ ਵਿੱਚੋਂ ਥੀਏਟਰ ਨੇ ਇਹ ਮੈਨੂੰ ਸਭ ਕੁਝ ਦਿੱਤਾ ਜਾਂ ਪੜ੍ਹਾਈ ਲਿਖਾਈ ਨੇ, ਤੇ ਉਹ ਰੋਲ ਤਾਂ ਹੀ ਮਹਿਸੂਸ ਕਰਕੇ ਨਿਭਾਏ ਜਾ ਸਕਦੇ ਜੀ। ਸੋ ਜਿਹਨਾਂ ਸਾਡੇ ਦਰਸ਼ਕਾਂ ਨੇ ਹੁਣੇ ਰੇਡੀਓ ਦੀ ਕਹਿੰਦੇ ਹੁੰਦੇ ਰੇਡੀਓ ਦੀ ਘੁੱਗੀ ਨੱਪੀ, ਤੇ ਮੈਂ ਕਹਿੰਦਾ ਜਦੋਂ ਟੀਵੀ ਦੀ ਵੀ ਅੱਜ ਕੱਲ੍ਹ ਘੁੱਗੀ ਨੱਪਣੀ ਪੈਂਦੀ ਕਿਉਂਕਿ ਬਹੁਤ ਕੁਛ ਆਲੇ ਦੁਆਲੇ ਚੱਲਣ ਡਿਆ ਹੁੰਦਾ ਆ। ਮੈਂ ਫਿਰ ਤੋਂ ਇੱਕ ਵਾਰ ਦੱਸ ਦੇਵਾਂ ਕਿ ਸਾਡੇ ਨਾਲ ਇਸ ਵਕਤ ਮਾਣਯੋਗ ਅਦਾਕਾਰ ਗੁਰਪ੍ਰੀਤ ਭੰਗੂ ਜੀ ਬੈਠੇ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਜੀਵਨ ਸਾਥੀ ਸਵਰਨ ਸਿੰਘ ਭੰਗੂ ਜੀ ਬੈਠੇ ਨੇ। ਸਵਰਨ ਸਿੰਘ ਜੀ ਤੁਹਾਡੇ ਵੱਲ ਵੀ ਆਉਣਾ, ਮੈਨੂੰ ਪਤਾ ਤੁਸੀਂ ਮੜਮੜੀ ਅੱਖਾਂ ਜਿਹੀਆਂ ਕੱਢ ਕੇ ਮੈਨੂੰ ਦੇਖ ਰਿਹਾ ਵੀ ਮੇਰੇ ਵੱਲ ਤਾਂ ਮਾਇਕ ਮੁੱਕ ਕਰਦੇ ਨਹੀਂ ਹੈਗੇ, ਉੱਧਰੋਂ ਹੀ ਸ਼ੁਰੂਆਤ ਕਰ ਲਈ। ਉਹ ਫਿਲਮਾਂ ਦੇ ਵਿੱਚ ਵੀ ਉਹੀ ਗੜਕਾਂ 'ਚ ਪਾ ਜਾਂਦੇ ਆ। ਨਹੀਂ, ਉਹ ਜਿਹੜੇ ਕਸੂਤੇ ਰੋਲ ਨਿਭਾਉਣ ਦਾ ਜਿਹੜਾ ਸਿਹਰਾ ਥੋੜਾ ਜਿਹਾ ਇਹਨਾਂ ਨੂੰ ਵੀ ਜਾਂਦਾ, ਕਿਉਂਕਿ ਇਹਨਾਂ ਨੇ ਜਿੰਨਾ ਪੁਸ਼ ਕੀਤਾ, ਜਿੰਨਾ ਮੇਰਾ ਸਹਿਯੋਗ ਦਿੱਤਾ। ਮੈਂ ਉਹਦੇ ਉੱਪਰ ਆਉਣਾ ਚਾਹੁੰਦਾ ਸੀਗਾ ਕਿਉਂਕਿ ਮੈਂ ਇਹਨਾਂ ਬਾਰੇ ਅੱਜ ਮੈਨੂੰ ਬਹੁਤ ਕਹਿ ਲਓ ਘੱਟ ਸ਼ਾਰਟ ਨੋਟਿਸ ਦੇ ਵਿੱਚ ਕਿਹਾ ਵੀ ਨਹੀਂ ਉਹ ਇਕੱਲੇ ਨਹੀਂ ਆ ਰਿਹਾ, ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਸਾਥੀ ਵੀ ਆ ਰਿਹਾ। ਮੈਂ ਕਿਹਾ ਚਲੋ ਥੋੜ੍ਹੀ ਜਿਹੀ ਉਹ 'ਤੇ ਗੌਰ ਦੇ ਨਾਲ ਝਾਤ ਪਾਉਂਦੇ ਆ। ਤੁਸੀਂ ਰਿਟਾਇਰਡ ਅਧਿਆਪਕ, ਉਹ ਕਹਿੰਦੇ ਹੁੰਦੇ ਨਾ ਵੀ ਇੱਕ ਕਿੱਤਾ ਇਹੋ ਜਿਹਾ ਹੁੰਦਾ ਜਾਂ ਪੇਸ਼ਾ ਇਹੋ ਜਿਹਾ ਹੁੰਦਾ ਅਤੇ ਉਹਦੇ ਨਾਲ ਜੇ ਕੋਈ ਚੀਜ਼ ਕਲੱਬ ਕਰ ਦਿੱਤੀ ਜਾਵੇ ਤਾਂ ਬੰਦਾ ਪਹਿਲਾਂ ਤਾਂ ਇਹ ਦੇਖਦਾ ਵੀ ਇਹ ਅਧਿਆਪਕ ਵਾਲਾ ਬੰਦਾ ਅਦਾਕਾਰੀਆਂ 'ਚ ਕਿੱਥੋਂ ਆ ਸਕਦਾ ਆ। ਪਰ ਮਿਸਾਲ ਸਾਡੇ ਸਾਹਮਣੇ ਪਈ ਆ। ਮੈਨੂੰ ਪਤਾ ਲੱਗਾ ਵੀ ਠੀਕ ਹੈ ਤੁਸੀਂ ਥੀਏਟਰ ਆਪਣੇ ਪੇਕੇ ਘਰ 'ਚੋਂ ਕਰਦੇ ਰਹੇ, ਹਲਕਾ ਹਲਕਾ ਚੱਲਦਾ ਰਿਹਾ ਆ, ਫਿਰ ਤੁਸੀਂ ਅਧਿਆਪਨ ਦੇ ਵਿੱਚ ਆ ਗਏ ਆ। ਲੇਕਿਨ ਜਦੋਂ ਜੀਵਨ ਸਾਥੀ ਦੇ ਤੌਰ 'ਤੇ ਸਵਰਨ ਸਿੰਘ ਹੁਣੀ ਤੁਹਾਨੂੰ ਮਿਲੇ ਆ, ਸਹੁਰੇ ਘਰ ਦੇ ਵਿੱਚ ਕਹਿੰਦੇ ਤੁਹਾਨੂੰ ਬਹੁਤ ਪੁਸ਼ ਮਿਲਿਆ। ਹਮੇਸ਼ਾ ਸਾਡੇ ਪੰਜਾਬੀ ਭਾਈਚਾਰੇ 'ਚ ਇਹ ਨਾ ਔਰਤਾਂ ਦੀ ਕਹਿ ਲਓ ਵੀ ਟੀਕਾ ਟਿੱਪਣੀ ਹੁੰਦੀ ਹੈ, ਸਾਨੂੰ ਉਹ ਮੌਕੇ ਨਹੀਂ ਮਿਲੇ ਉਸ ਘਰ 'ਚ ਜਾ ਕੇ। ਹਾਂ, ਇਹ ਤੁਹਾਡੀ ਸਮਝ ਦੇ ਆਧਾਰ 'ਤੇ ਵੀ ਹੁੰਦਾ ਜਾਂ ਤੁਹਾਡੇ ਜੀਵਨ ਸਾਥੀ ਕਿਹੋ ਜਿਹਾ। ਜੀ ਦੇਖੋ, ਜਿਹੜੇ ਜਿੱਥੋਂ ਤੱਕ ਔਰਤਾਂ ਦਾ ਹੁੰਦਾ ਸੱਸ ਹੈ, ਸਹੁਰਾ ਹੈ, ਉਹਦੇ ਵਿੱਚ ਪਿੱਛੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੀ ਮਾਂ-ਬਾਪ ਦੀ ਵੀ ਕਿਵੇਂ ਸੀਗੀ। ਅਸੀਂ ਉਹਨਾਂ ਦਾ ਤਾਂ ਮਾਫ਼ ਕਰ ਦਿੰਦੇ ਹਾਂ। ਜਿਹੜੇ ਅਗਲੇ ਕਿਸੇ ਮੇਲ ਮੈਂਬਰ ਦੇ ਮਾਂ-ਬਾਪ ਹੈ ਉਹਨੂੰ ਅਸੀਂ ਉਸ ਰੂਪ 'ਚ ਲੈਂਦੇ ਹਾਂ ਵੀ ਇਹ ਸੱਸ ਹੈ, ਸਹੁਰਾ ਹੈ, ਕਿਉਂਕਿ ਸ਼ਬਦ ਹੀ ਇੰਨੇ ਇਹ ਮਾੜੇ ਬਣਾਤੇ, ਜਿਵੇਂ ਕਹਿੰਦੇ ਆ ਕਿ ਸੱਪ ਨੂੰ ਇੱਕ ਸੱਸਾ ਤੇ ਭਾਈ ਸੱਸ ਨੂੰ ਤਾਂ ਦੋ ਸੱਸੇ ਆ। ਇਸ ਕਰਕੇ ਉਹ ਸ਼ਬਦ ਹੀ ਬੁਰਾ ਬਣਾਤਾ, ਪਰ ਰਿਸ਼ਤੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਹੋਰ ਵੀ ਪਿਆਰੇ ਹੁੰਦੇ ਨੇ। ਤੇ ਜਦੋਂ ਤੁਹਾਡੇ ਜੀਵਨ ਸਾਥੀ ਦੀ ਸਮਝ ਤੁਹਾਡੇ ਨਾਲ ਹੁੰਦੀ ਹੈ, ਫਿਰ ਜਿਹੜੇ ਬਾਕੀ ਰਿਸ਼ਤੇ ਹੈ ਉਹ ਚਲੋ ਸੋਚ ਦੇ ਆਧਾਰ 'ਤੇ ਪਿੱਛੇ ਹੋ ਸਕਦੇ ਆ, ਉਹਨਾਂ ਨੂੰ ਤੁਸੀਂ ਐਡਜਸਟ ਕਰ ਜਾਂਦੇ ਹੋ ਜੇ ਤੁਸੀਂ ਦੋਨੇ ਆਪਸ ਵਿੱਚ ਠੀਕ ਹੋ, ਫਿਰ ਉਹ ਇੰਨੇ ਮਹੀਨੇ ਨਹੀਂ ਰੱਖਦੇ। ਤੇ ਮੈਨੂੰ ਇਹੋ ਜਿਹੀਆਂ ਦਿੱਕਤਾਂ ਨਹੀਂ ਆਈਆਂ, ਇਸੇ ਕਰਕੇ ਨਹੀਂ ਆਈਆਂ ਕਿ ਮੇਰੇ ਜੀਵਨ ਸਾਥੀ ਦੀ ਜਿਹੜੀ ਸੋਚ ਹੈ ਉਹ ਮੇਰੇ ਨਾਲ ਮਿਲਦੀ ਸੀ। ਸਰਦਾਰ ਸਵਰਨ ਸਿੰਘ ਜੀ, ਬਹੁਤ ਨੰਬਰ ਬਣਾਤੇ ਤੁਹਾਡੇ ਉਹਨਾਂ ਨੇ। ਨਹੀਂ, ਚਲੋ ਜ਼ਿੰਦਗੀ ਨਿਕਲੀ ਤਾਂ ਹੈ ਨਾ, ਪਰ ਨੰਬਰ ਤਾਂ ਚਲੋ ਬਣਾਤੇ, ਚਲੋ ਹਾਸਾ ਠੱਠਾ ਹੋ ਗਿਆ। ਜਿਹੜੇ ਸਮਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਇਹ ਸਹਿਯੋਗ ਦਿੱਤਾ ਕਿ ਕੋਈ ਗੱਲ ਨਹੀਂ, ਫਿਰ ਕੀ ਹੋਇਆ ਜੇ ਔਰਤ ਆ ਜੀ ਆ, ਕੁਦਰਤ ਨੇ ਬਣਾਏ ਆ, ਫਿਰ ਕੀ ਆ ਜੇ ਫੀਮੇਲ ਦਾ ਉੱਪਰ ਟੈਗ ਲੱਗਾ ਹੋਇਆ। ਉਹ ਇੰਨਾ ਸੌਖਾ ਟਾਈਮ ਤਾਂ ਨਹੀਂ ਹੁੰਦਾ ਸੀਗਾ ਵੀ ਪਹਿਲੀ ਗੱਲ ਤਾਂ ਜਿਹੜਾ ਨਾਲ ਦਾ ਗੁਆਂਢੀ ਆ ਉਹਨੇ ਟੀਚਰ ਮਾਰ ਦੇਣੀ, ਲਿਆ ਕਿਹੜੇ ਕੁੱਤੇ ਕੰਮਾਂ 'ਚ ਪਿਆ ਹੋਇਆ, ਇਹੀ ਸ਼ਬਦ ਵਰਤਦੇ ਨਾ ਪਿੰਡਾਂ ਦੇ ਵਿੱਚ। ਉਹ ਇਹ ਤੂੰ ਕਰ ਲਾ ਯਾਰ, ਉਹਨੂੰ ਕਾਹਨੂੰ ਵਿੱਚ ਪਾਤਾ ਹੋਇਆ। ਉਹ ਮਤਲਬ ਕਿੱਦਾਂ ਨਜਿੱਠਿਆ ਫਿਰ ਉਹ ਟਾਈਮ? ਅਸਲ ਦੇ ਵਿੱਚ ਮੈਂ ਉਹ ਬੰਦਾ ਹੈਗਾ ਕਿ ਜਿਹਨੂੰ ਇਹ ਲੱਗਦਾ ਜੇ ਤੁਹਾਡਾ ਰਸਤਾ ਸਹੀ ਹੈ ਤਾਂ ਕਿਸੇ ਦੀ ਪਰਵਾਹ ਨਾ ਕਰੋ, ਕਿਸੇ ਦੀ ਨਾ ਸੁਣੋ ਜੀ। ਸੋ ਮੈਨੂੰ ਇਹ ਲੱਗਦਾ ਸੀ ਕਿ ਰਸਤਾ ਮੇਰਾ ਵੀ ਜ਼ਿੰਦਗੀ ਦੇ ਵਿੱਚ ਮੈਂ ਠੀਕ ਲਿਆ ਹੋਇਆ, ਤੇ ਜੇ ਗੁਰਪ੍ਰੀਤ ਦੇ ਵਿੱਚ ਇਹ ਹੁਨਰ ਹੈਗਾ ਤਾਂ ਇਹ ਐਕਸਪਲੋਰ ਹੋਣਾ ਚਾਹੀਦਾ ਹੈਗਾ, ਇਹ ਫੈਲਣਾ ਚਾਹੀਦਾ ਹੈ, ਤੇ ਜਿਹਦਾ ਸਮਾਜ ਨੂੰ ਕੋਈ ਨਾ ਕੋਈ ਫਾਇਦਾ ਮਿਲਣਾ ਚਾਹੀਦਾ, ਤੇ ਇਹਨੂੰ ਵੀ ਜਿਉਣ ਦਾ ਇੱਕ ਜ਼ਰੀਆ ਮਿਲਣਾ ਚਾਹੀਦਾ ਹੈਗਾ ਕਿ ਮੈਂ ਜੋ ਮੇਰੇ ਮਨ ਦੀ ਇੱਛਾ ਹੈਗੀ ਆ, ਜੋ ਮੇਰੇ 'ਚ ਗੁਣ ਹੈਗਾ, ਤੇ ਉਹਦੇ ਅਨੁਸਾਰ ਮੈਂ ਅੱਗੇ ਵਧਾਂ ਜ਼ਿੰਦਗੀ ਦੇ ਵਿੱਚ। ਸੋ ਇਹਨੇ ਥੀਏਟਰ, ਛੋਟਾ ਵੱਡਾ ਪਰਦਾ ਅਪਣਾਇਆ ਹੈਗਾ, ਤੇ ਉਹ ਜਿੰਨੀ ਪ੍ਰਤੀਬੱਧਤਾ ਦੇ ਨਾਲ ਉਹਦੇ 'ਚ ਇਹ ਸ਼ਾਮਲ ਹੋਈ ਹੈ, ਖੁੱਭ ਕੇ ਸ਼ਾਮਲ ਹੋਈ ਹੈ, ਉਹ ਤੁਹਾਡੇ ਸਾਹਮਣੇ ਹੀ ਹੈਗਾ।
ਖੁੱਬਦੇ ਤਾਂ ਜੀ ਫਿਰ ਇੰਨਾ ਜ਼ਿਆਦਾ ਨੇ ਨਾ, ਬੰਦਾ ਜਿਹੜਾ ਉਹ ਟੀਵੀ ਮੂਹਰੇ ਜਾਂ ਥੀਏਟਰ ਦੀ ਸਕਰੀਨ ਤੇ ਬੈਠਾ ਹੁੰਦਾ ਨਾ, ਉਹ ਆਪਣੇ ਆਪ ਨੂੰ ਦੇਖਦਾ ਕਿਤੇ ਹੁਣ ਮੇਰੇ ਵਿੱਚ ਨਾ ਜਾਏ, ਕਿਤੇ ਉਂਗਲਾਂ ਕੱਢੀ ਮਾਰ ਦੇਣ। ਸੋ ਇਹ ਥੀਏਟਰ ਦੀ ਦੇਣ ਆ ਜਾਂ ਉਹਨਾਂ ਗੁਰੂਆਂ ਦੀ ਦੇਣ ਆ, ਜਾਂ ਕਹਿ ਲਓ ਕਿ ਉਸ ਰੰਗਮੰਚ ਦਾ ਥੋੜ੍ਹਾ ਤਾਣਾ ਬਾਣਾ ਹੋ ਸਕਦਾ ਆ ਵੀ ਜਿਹਨੇ ਇਹਨਾਂ ਨੂੰ ਇਹ ਬਲ ਬਖਸ਼ਿਆ। ਗੁਰੂ ਵੀ ਨਾ ਕਹਿੰਦੇ ਗੱਤ ਨਹੀਂ ਹੁੰਦੀ, ਕੋਈ ਹੈ ਇਹੋ ਜਿਹਾ ਸ਼ਕਤ ਜਿਹਨੇ ਮਤਲਬ ਕਿ ਇਹ ਪ੍ਰੋਤਸਾਹਨ ਦਿੱਤਾ ਹੈ, ਤਾਕਤ ਦਿੱਤੀ ਹੈ ਕਿ ਨਹੀਂ ਕਰ ਸਕਦੀਆਂ ਤੂੰ? ਹਾਂ, ਨਹੀਂ ਥੋੜਾ ਜਿਹਾ ਤਾਂ ਨਾਟਕ ਪੜ੍ਹਦੀ ਰਹੀ ਪੜ੍ਹਨ ਵੇਲੇ ਜੀ, ਜਾਂ ਜਿਵੇਂ ਆਪਾਂ ਸਾਡੀ ਉਮਰ ਦੇ ਵਿੱਚ ਸਭਾਵਾਂ ਹੁੰਦੀਆਂ ਸੀ ਸ਼ਨੀਵਾਰ ਨੂੰ ਅਸੈਂਬਲੀਜ਼ ਸਕੂਲਾਂ ਦੇ ਵਿੱਚ, ਉੱਥੇ ਹਰ ਚੀਜ਼ 'ਚ ਪਾਰਟੀਸਪੇਟ ਕਰਨਾ। ਜਿਵੇਂ ਸਾਡੀ ਕਿਤਾਬ ਦੇ ਵਿੱਚ ਕੋਈ ਸਕਿੱਟ ਹੈ ਤਾਂ ਉਹ ਸਕਿੱਟ ਬੋਲ ਦੇਣੀ ਸਾਰਿਆਂ ਦੇ ਸਾਹਮਣੇ। ਪਰ ਵੱਡੇ ਹੋ ਕੇ ਜਿੱਥੇ ਔਲਖ ਸਾਹਿਬ ਨੂੰ ਦੇਖਿਆ ਮੈਂ, ਅਜਮੇਰ ਔਲਖ ਨੂੰ, ਨਾਟਕਾਂ ਦੇ ਬਾਬਾ ਬੋੜ, ਅਤੇ ਗੁਰਸ਼ਰਨ ਭਾਜੀ ਜਿਨ੍ਹਾਂ ਨੇ ਪੰਜਾਬ ਦਾ ਤਾਂ ਕੀ ਬਾਹਰਲੇ ਮੁਲਕਾਂ ਦਾ ਵੀ ਕੋਈ ਸ਼ਹਿਰ ਨਹੀਂ ਛੱਡਿਆ ਨਾਟਕ ਕੀਤੇ ਬਿਨਾਂ। ਅਤੇ ਜਦੋਂ ਉਹਨਾਂ ਦਾ ਨਾਟਕ ਵੀ ਲੋਕਾਂ ਦਾ ਨਾਟਕ ਸੀ ਕਿ ਲੋਕਾਂ 'ਚ ਜਿਹੜੀਆਂ ਸਮਾਜ ਦੇ ਵਿੱਚ ਬੁਰਾਈਆਂ ਉਹਨਾਂ ਨੂੰ ਲੈ ਕੇ, ਅਤੇ ਉਹ ਉਨੀ ਕੁ ਸਮਝ ਬਣੀ ਹੋਈ ਸੀ ਪੜ੍ਹਦੇ ਪੜ੍ਹਦੇ। ਤਾਂ ਮੈਂ ਆਪਣਾ ਗੁਰੂ ਉਹਨਾਂ ਨੂੰ ਹੀ ਸਮਝਦੀ ਹਾਂ ਕਿ ਉਹਨਾਂ ਤੋਂ ਇਹ ਸਿੱਖਣ ਦਾ ਮੌਕਾ ਮਿਲਿਆ। ਉਹਨਾਂ ਨੂੰ ਦੇਖ ਕੇ ਜਦੋਂ ਉਹ ਸਟੇਜ 'ਤੇ ਹੁੰਦੇ ਸੀ, ਜਦੋਂ ਕਿਸੇ ਔਰਤ ਦੇ ਸੁਪਨਿਆਂ ਦੀ ਗੱਲ ਕਰਦੇ ਜਾਂ ਕਿਸੇ ਇਨਸਾਨ ਦੇ ਸੁਪਨਿਆਂ ਦੀ ਗੱਲ ਕਰਦੇ ਜਾਂ ਦੱਬੇ ਕੁਚਲੇ ਲੋਕਾਂ ਦੀਆਂ ਗੱਲਾਂ ਕਰਦੇ, ਤਾਂ ਉਹਦੀ ਛਾਪ ਮੇਰੇ ਮਨ 'ਤੇ ਬਹੁਤ ਵੱਡੀ ਛਪੀ। ਅਤੇ ਮੈਨੂੰ ਇਹ ਲੱਗਦਾ ਸੀ ਕਿ ਕਾਸ਼ ਮੈਂ ਵੀ ਇੱਕ ਦਿਨ ਥੀਏਟਰ ਕਰਾਂ, ਅਤੇ ਉੱਥੋਂ ਉਹ ਚਿਣਗ ਲੱਗੀ। ਅਸੀਂ ਮੇਰੇ ਖਿਆਲ ਉਹ ਤੋਂ 10-12 ਕੁ ਸਾਲ ਦੇ ਸੀਗੇ ਉਹ ਟਾਈਮ, ਜਦੋਂ ਸਕੂਲਾਂ 'ਚੋਂ ਫੱਟੀ ਲੈ ਕੇ ਭੱਜ ਜਾਣਾ ਵੀ ਉਹ ਲੋਡੇ ਲਾਉਣ ਆ ਗਏ, ਉਹ ਭੱਜ ਲਓ ਹੋਏ। ਅਤੇ ਉਦੋਂ ਗੁਰਸ਼ਨ ਭਾਜੀ ਸਾਡੇ ਪ੍ਰੋਗਰਾਮ ਕਰਨ ਆਉਂਦੇ ਹੁੰਦੇ ਸੀਗੇ, ਸਾਡੀਆਂ ਫਿਰ ਡਿਊਟੀ ਲੱਗਣੀ, ਉਹ 2-4 ਮੰਜੇ ਟਾਈਮ ਨਾਲ ਲਾ ਦੇਣੇ, ਤਾਂ ਭੜਕਾਉਣੇ ਬਹੁਤ ਨੇ। ਉਹ ਟਾਈਮ ਦੇ ਬਹੁਤ ਪੰਕਚੁਅਲ ਸੀ ਜੀ, ਟਾਈਮ ਦੇ ਬਹੁਤ ਪਾਬੰਦ ਸੀ। ਮੈਂ ਖਾਸ ਕਰਕੇ ਜਦੋਂ ਨਾਟਕ ਸ਼ੁਰੂ ਕਰਦੇ ਸ਼ਾਮ ਦਾ ਵੇਲਾ ਹੁੰਦਾ ਤਾਂ ਉਹਨਾਂ ਨੇ ਬੀਬੀਆਂ ਭੈਣਾਂ ਮਾਵਾਂ ਲਈ ਅਨਾਊਂਸਮੈਂਟ ਕਰਵਾਉਣੀ। ਉਹਨਾਂ ਨੇ ਕਹਿਣਾ ਇਹ ਆਦਮੀਆਂ ਦਾ ਕੀ ਹੈ, ਇਹਨਾਂ ਨੇ ਤਾਂ ਜਲਦੀ ਇੱਕ 2 ਪੈਗ ਲਾ ਕੇ ਬਹਿ ਜਾਣਾ, ਤੁਸੀਂ ਜਲਦੀ ਆਪਦੇ ਕੰਮ ਸਮੇਟੋ, ਮੈਂ ਨਾਟਕ ਤੁਹਾਡੇ ਲਈ ਕਰਨਾ ਹੈ ਜੀ। ਕਿਉਂਕਿ ਖਾਸ ਕਰਕੇ ਜਾਂ ਸਾਡੀਆਂ ਬਸਤੀਆਂ ਵਾਲੇ ਲੋਕ, ਦੱਬੇ ਕੁਚਲੇ ਲੋਕ, ਉਹਨਾਂ ਦੇ ਸੁਪਨਿਆਂ ਦੀ ਬਾਤ ਪਾਉਂਦੇ ਸੀ, ਬਰਾਬਰਤਾ ਦੀ ਬਾਤ ਪਾਉਂਦੇ ਸੀ, ਔਰਤ ਮਰਦ ਦੇ ਬਰਾਬਰਤਾ ਦੀ ਬਾਤ ਪਾਉਂਦੇ ਸੀ। ਉਹੀ ਗੱਲਾਂ ਉਹਨਾਂ ਦੀਆਂ ਬਹੁਤ ਚੰਗੀਆਂ ਲੱਗਣੀਆਂ ਕਿ ਉਹ ਸਾਡੀ ਜ਼ਿੰਦਗੀ ਦੀਆਂ ਗੱਲਾਂ ਕਰਦੇ ਆ, ਅਤੇ ਜਿਹਦੇ ਵਿੱਚੋਂ ਇਹ ਚੰਗ ਲੱਗੀ। ਜੀ, ਤੁਸੀਂ ਇਹ ਗੱਲਬਾਤ ਕੀਤੀ ਵੀ ਮਰਦਾਂ ਦਾ ਕੀ ਆ, ਵੀ ਔਰਤਾਂ ਨੂੰ ਤਾਂ ਜ਼ਰੂਰ ਇਕੱਠਾ ਕਰਨਾ ਚਾਹੀਦਾ, ਕਿਉਂਕਿ ਇਹ ਉਹ ਵਰਗ ਆ, ਜੇ ਇਹੀ ਸੁਚੇਤ ਨਾ ਹੋਇਆ ਫਿਰ ਔਲਾਦ ਸੁਚੇਤ ਨਹੀਂ ਹੋਣੀ ਹੈਗੀ। ਮੈਨੂੰ ਤੁਹਾਡਾ ਇੱਕ ਡਾਇਲੋਗ ਚੇਤਾ ਆ ਗਿਆ, ਪਹਿਲਾਂ ਮੈਂ ਡਾਇਲੋਗ ਬੋਲ ਦੇਵਾਂ, ਥੋੜ੍ਹਾ ਆਪ ਵੀ ਸਵਾਦ ਜਿਹਾ ਲੈ ਲਵਾਂ, ਫਿਰ ਮੈਂ ਤੁਹਾਡੇ ਰੰਗਮੰਚ 'ਤੇ ਵੀ ਜਾਣਾ ਅਤੇ ਫਿਰ ਪੰਜਾਬੀ ਸਿਨੇਮੇ 'ਤੇ ਵੀ ਜਾਣਾ ਆ। ਹੁਣ ਮੈਨੂੰ ਫਿਲਮ ਤਾਂ ਯਾਦ ਨਹੀਂ ਹੈਗੀ, ਆਖੇ ਕਹਿੰਦੇ ਜੀ ਔਖਾ ਸਮਝਦਾ ਕੀ ਆਈ ਗਈ ਜੀ, ਜੋ ਪੈਸਾ ਨਹੀਂ ਜਾਣਾ ਚਾਹੀਦਾ ਹੱਥੋਂ। ਅਤੇ ਉਹ ਕਹਿਣ ਦਾ ਮਤਲਬ ਕਿ ਡਾਇਲੋਗ ਚਲੋ ਸਾਨੂੰ ਤਾਂ ਉਹ ਅਸੀਂ ਨਜ਼ਾਰਾ ਲੈ ਲਿਆ, ਸੁਣ ਲਿਆ, ਲੇਕਿਨ ਉਹਦੇ ਪਿੱਛੇ ਲੁਕੀ ਹੋਈ ਇੱਕ ਤਰਾਸ ਦੀ ਹੈ ਕਿ ਅਸੀਂ ਮਟੀਰੀਅਲਿਸਟਿਕ ਹੋ। ਸਾਡਾ ਸਮਾਜ ਜਿਹੜਾ ਪੰਜਾਬ ਸੀਗਾ ਇੱਕ ਦੂਸਰੇ ਨਾਲ ਖੜਦਾ ਸੀਗਾ, ਅੱਜ ਅਸੀਂ ਉੱਦਾਂ ਖੜਦੇ ਨਹੀਂ ਹੈਗੇ। ਤੁਹਾਡਾ ਸਵਰਨ ਸਿੰਘ ਜੀ ਪਰਿਵਾਰ, ਲੋਕੀ ਚਵਾਨੀ ਨਹੀਂ ਛੱਡਦੇ, ਤੁਸੀਂ ਟਰਸਟ ਬਣਾਈ ਬੈਠੇ ਆ ਕਿ ਅਸੀਂ ਲੈਣਾ ਕੱਖ ਨਹੀਂ। ਤੇ ਹਾਂ, ਕਾਰਨ ਇਹ ਹੈ ਜੀ, ਮੈਂ ਤਾਂ ਇਸ ਸੁਭਾਅ ਦਾ ਬੰਦਾ ਹੈਗਾ, ਮੈਨੂੰ ਪਤਾ ਲੱਗ ਗਿਆ ਵੀ ਇਹ ਬ੍ਰਹਿਮੰਡ ਕਿੱਡਾ ਵੱਡਾ ਹੈਗਾ ਤੇ ਇਹਦੇ 'ਚ ਸਾਡੀ ਹਸਤੀ ਕੀ ਹੈਗੀ ਹੈ। ਤੇ ਮੈਨੂੰ ਇਹ ਵੀ ਪਤਾ ਹੈ ਕਿ ਇਸ ਕੁਦਰਤ ਦੇ ਵਿੱਚ ਮਨੁੱਖ ਸਭ ਤੋਂ ਉੱਤਮ ਪ੍ਰਾਣੀ ਹੈ, ਤੇ ਉੱਤਮ ਪ੍ਰਾਣੀ ਹੋਣ ਦੇ ਨਾਤੇ ਉਹਦੇ ਬਹੁਤ ਸਾਰੇ ਸਮਾਜ ਪ੍ਰਤੀ, ਵਾਤਾਵਰਨ ਪ੍ਰਤੀ, ਹੈ ਨਾ, ਇਹ ਫਰਜ਼ ਹੈਗੇ ਨੇ। ਸੋ ਮੈਨੂੰ ਇਹ ਲੱਗਦਾ ਮੈਂ ਫਰਜ਼ ਅਦਾ ਕਰਨ ਵਾਲੀ ਉਹ ਗੱਲ ਹੈਗੀ ਆ। ਪੂੰਜੀ ਜਾਂ ਜਾਇਦਾਦ ਤਾਂ ਅਸੀਂ ਨਾਲ ਲੈ ਕੇ ਜੰਮੇ ਆ, ਤੇ ਨਾ ਕਿਸੇ ਨੇ ਜਿਹਦੇ ਕੋਲ ਕੋਈ ਬਹੁਤ ਸਾਰੀ ਪੂੰਜੀ ਉਹਨੇ ਲੈ ਕੇ ਜਾਣਾ ਹੈਗਾ। ਤੇ ਆਪਾਂ ਅਕਸਰ ਗੱਲ ਕਰਦੇ ਵੀ ਖਾਲੀ ਹੱਥੀਂ ਗਿਆ ਸਿਕੰਦਰ, ਤੇ ਮੈਨੂੰ ਹੁਣੇ ਥੋੜ੍ਹੀ ਦੇਰ ਅਹਿਸਾਸ ਹੋਇਆ ਵੀ ਨਾਲ ਉਹ ਇਹ ਵੀ ਕਹਿ ਕੇ ਗਿਆ ਸੀਗਾ ਵੀ ਤੁਸੀਂ ਮੇਰੀ ਕਬਰ ਦੇ ਉੱਤੇ ਆ 2 ਸ਼ਬਦ ਜ਼ਰੂਰ ਲਿਖ ਦਿਓ। 2 ਸ਼ਬਦ ਕੀ ਸੀਗੇ ਕਿ ਮੈਂ ਬੰਦਾ ਬੜਾ ਅਹਿਮ ਸੀ ਜੀ, ਪਰ ਇਹ ਮੇਰਾ ਵਹਿਮ ਸੀ। ਜੀ 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 ਉਹ ਗੱਲ ਸਮਝ ਪੈ ਗਈ, ਇਹ ਸਾਰੀਆਂ ਗੱਲਾਂ ਸਮਝ 'ਚ ਪੈ ਗਈਆਂ। ਸੋ ਮੈਨੂੰ ਤਾਂ ਇਹ ਲੱਗਦਾ ਹੀ ਨਹੀਂ ਮਤਲਬ ਵੀ ਇਹ ਪੂੰਜੀ ਕੀ ਹੁੰਦੀ ਹੈ। ਅਸਲ ਪੂੰਜੀ ਤਾਂ ਸਾਡਾ ਆਪਣਾ ਆਪ ਹੈ, ਸਾਡਾ ਸਰੀਰ ਹੈ, ਸਾਡਾ ਮਨ ਹੈਗਾ। ਤੇ ਜੇ ਇਹ ਸਾਡੇ ਸਮਾਜ ਦੇ ਕੰਮ ਆ ਸਕੇ, ਇਸ ਤੋਂ ਵੱਧ ਕੀ ਹੋ ਸਕਦਾ। ਨਾਲੇ ਐਂ ਲੱਗਦਾ ਰਾਜੇ ਵੀ ਅਸੀਂ ਕੋਈ ਐਡੀ ਵੀ ਗੱਲ ਨਹੀਂ, ਅਸੀਂ ਨਾ ਪਹਿਲੇ ਆ ਤੇ ਨਾ ਆਖਰੀ ਆ। ਬਹੁਤ ਲੋਕ ਸਾਨੂੰ ਐਂ ਲੱਗਦਾ ਵੀ ਹੋਰ ਵੀ ਵਧੀਆ ਲੋਕ ਵੀ ਬਹੁਤ ਨੇ। ਜਿੱਥੇ ਆਪਾਂ ਇਹ ਕਹਿੰਦੇ ਆ ਨਾ ਵੀ ਹੁਣ ਆਹ ਹੋ ਗਿਆ, ਜੇ ਉਹ ਲੋਕ ਨਾ ਹੋਣ, ਸਮਾਜ ਦੇ ਵਿੱਚ ਕੁਝ ਵਧੀਆ ਨਾ ਹੋਵੇ। ਅਜੇ ਵੀ ਲੋਕ ਸਾਡੇ ਤੋਂ ਵੀ ਵਧੀਆ ਪਏ ਨੇ, ਬਹੁਤ ਵਧੀਆ ਕਰ ਰਹੇ ਨੇ, ਪਰ ਉਹ ਥੋੜ੍ਹਾ ਜਿਹਾ ਆਪਣੇ ਹਿੱਸੇ ਦਾ ਜਿਹੜੀ ਚਿੰਗ ਹੈ, ਮਾੜੀ ਮੋਟੀ ਮਹਿੰਗਾਈ ਰੱਖੀ ਦੀ ਹੈ ਜੀ। ਪੰਜਾਬੀ ਥੀਏਟਰ ਵੱਲ ਨੂੰ ਥੋੜ੍ਹਾ ਜਿਹਾ ਰੁਖ ਕਰਦੇ ਹਾਂ ਆਪਾਂ। ਮੇਰੇ ਤੋਂ ਵੀ ਜ਼ਿਆਦਾ ਪੰਜਾਬੀ ਥੀਏਟਰ ਦੇਖਣ ਵਾਲੇ ਹੋਣਗੇ, ਸੁਣਨੇ ਵਾਲੇ ਹੋਣਗੇ, ਕਿਉਂਕਿ ਜਿੰਨੀ ਕੁ ਮੇਰੀ ਉਮਰ ਹੋਈ ਆ, ਮੈਂ ਉਹ
ਪੀਰੀਅਡ ਦੇਖ ਲਿਆ ਆ ਜਦੋਂ ਸਿਰਫ ਗੰਡਾਸਿਆਂ ਦੀ ਗੱਲ ਹੁੰਦੀ ਸੀ, ਉਦੋਂ ਲੁਧਿਆਣੇ ਆਰਤੀ 'ਚ ਲੱਗੀ ਉਹ ਜੀ ਜੱਟ ਦਾ ਗੰਡਾਸਾ ਐ ਆ ਜਿਉਂ ਆ, ਸਾਨੂੰ ਉਦੋਂ ਲੱਗਦਾ ਸੀਗਾ ਵੀ ਆਹ ਹੀ ਕੁਛ ਹੈਗਾ ਆ। ਫਿਰ ਜਿੱਦਾਂ ਜਿੱਦਾਂ ਪੜ੍ਹਾਈ ਕੀਤੀ ਕਾਲਜਾਂ ਦੇ ਵਿੱਚ ਤੇ ਫਿਰ ਲੱਗਾ ਕਿ ਨਹੀਂ ਇਹ ਉਹ ਚੀਜ਼ ਤਾਂ ਹੈ ਨਹੀਂ ਕਿ ਜਿਹੜੀ ਵੈਸੇ ਹੋਣੀ ਚਾਹੀਦੀ ਹੈ, ਕਿਉਂਕਿ ਬਾਹਰ ਕੁਛ ਹੋਰ ਲੋਕ ਬਣਾਉਂਦੇ ਸੀਗੇ, ਸਾਊਥ ਦੇ ਵਿੱਚ ਕੁਛ ਹੋਰ ਬਣਦਾ ਸੀਗਾ। ਫਿਰ ਕਿਸੇ ਟਾਈਮ ਲੱਗਾ ਡੈਡ ਹੋ ਗਿਆ ਸਿਨੇਮਾ, ਇਹ ਨਹੀਂ ਉੱਠ ਸਕਦਾ, ਚਲੋ ਉੱਠ ਗਿਆ, ਹੁਣ ਕਾਫਲਾ ਚੱਲਦਾ ਆ ਰਿਹਾ। ਪਰ ਹੁਣ ਇਸ ਪੰਜਾਬੀ ਜਿਹੜਾ ਸਿਨੇਮਾ ਆ ਉਹਦੇ ਵਿੱਚ ਨਵੇਂ ਕੁਛ ਹੋਰ ਸਵਾਲ ਵੀ ਵਿੱਚ ਪੈਣ ਡਏ ਆ। ਸਭ ਤੋਂ ਪਹਿਲਾ ਸਵਾਲ ਆ ਤਾਂ ਮੈਂ ਉਹਦੇ ਪੰਜਾਬੀ ਸਿਨੇਮੇ ਦੇ ਬਾਬਤ ਹੀ ਕਰੂੰਗਾ, ਤਿੱਖਾ ਹੋਏਗਾ ਥੋੜ੍ਹਾ ਜਿਹਾ ਪਰ ਨਿੱਜੀ ਨਹੀਂ ਹੋਏਗਾ। ਤੁਹਾਨੂੰ ਲੱਗਦਾ ਕਿ ਸ਼ਿਕਾਇਤ ਹੁੰਦੀ ਹੈ ਪੰਜਾਬੀ ਥੀਏਟਰ ਦੇ ਵਿੱਚ ਕਿ ਜਿਹੜੀ ਰੋਲ ਤਾਂ ਅਸੀਂ ਜਿਹੜਾ ਫੀਮੇਲ ਵਰਗ ਹੈ, ਔਰਤਾਂ ਵੀ ਕਾਫੀ ਕੱਢਦਾ ਹੀ ਦਾ ਤਕੜਾ, ਅਤੇ ਨੋ ਡਾਊਟ ਕਿ ਤੁਸੀਂ ਜਿਹੜੀਆਂ ਅੱਜ ਕੱਲ੍ਹ ਦੀਆਂ ਫਿਲਮਾਂ ਦੇਖਦੇ ਆ ਕਈ ਵਾਰ ਉਹਦੇ ਵਿੱਚ ਕਿਰਦਾਰ ਜਿਹੜੇ ਫੀਮੇਲ ਕਿਰਦਾਰ ਆ ਉਹਨਾਂ ਦੇ ਸਿਰ ਤੇ ਫਿਲਮ ਸਾਰੀ ਚੱਲ ਜਾਂਦੀ ਹੈ। ਕਈ ਵਾਰ ਕਹਾਣੀ ਦੀ ਉਹ ਕਹ ਲਓ ਵੀ ਸਕ੍ਰਿਪਟ ਵੀ ਇਸ ਹਿਸਾਬ ਨਾਲ ਲਿਖੀ ਹੁੰਦੀ ਹੈ, ਲੇਕਿਨ ਫਿਰ ਵੀ ਇਹ ਸ਼ਿਕਾਇਤ ਕਿਉਂ ਹੁੰਦੀ ਹੈ ਕਿ ਜਦੋਂ ਮਿਹਨਤਨਾਮਾ ਦੇਣ ਲੱਗਦੇ ਆ ਵੀ ਔਰਤਾਂ ਨੂੰ ਪਿੱਛੇ ਛੱਡ ਦਿੰਦੇ, ਮਰਦਾਂ ਨੂੰ ਮੂਹਰੇ ਲੈ ਜਾਂਦੇ ਆ। ਕਈ ਵਾਰ ਤਾਂ ਕਹਿੰਦੇ ਜੀ ਸਾਡੇ ਵਾਰ ਇਹਨਾਂ ਦਾ ਬਜਟ ਹੀ ਘੱਟ ਜਾਂਦਾ ਆ। ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਹਾਂ ਬਿਲਕੁਲ, ਇਹ ਠੀਕ ਹੈ, ਕੋਈ ਗਲਤ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਸਦੀਆਂ ਤੋਂ ਹੀ ਤੁਰਿਆ ਆ ਰਿਹਾ ਨਾ ਜੀ, ਔਰਤ ਮਰਦ ਵੀ ਜਿਵੇਂ ਕਦੇ ਬਰਾਬਰ ਹੋਏ ਹੀ ਨਹੀਂ, ਇੱਥੋਂ ਤੱਕ ਕਿ ਬਾਲੀਵੁੱਡ ਵਿੱਚ ਵੀ ਅਸੀਂ ਦੇਖਦੇ ਹਾਂ ਜਿਹੜੀਆਂ ਉੱਥੇ ਫੀਮੇਲ ਕਰੈਕਟਰ ਜਾਂ ਸਾਡੇ ਉਹ ਵੀ ਜਿਹੜਾ ਮੇਲ ਕਰੈਕਟਰ ਹੈ ਉਹਦੇ ਨੂੰ ਹਮੇਸ਼ਾ ਪਿੱਛੇ ਨੇ। ਉਵੇਂ ਜੇ ਇੱਕ ਸਾਡੇ ਵੀ ਚੱਲਿਆ ਆ ਰਿਹਾ, ਇਹਦੇ ਵਿੱਚ ਕੋਈ ਅਥਕਥਨੀ ਨਹੀਂ ਹੈ ਕਿ ਨਹੀਂ ਹੈਗਾ, ਇਹ ਹੈ। ਪਰ ਸਾਨੂੰ ਵੀ ਉੱਥੇ ਉਹੀ ਆਵਾਜ਼ ਸਾਨੂੰ ਵੀ ਉਠਾਉਣੀ ਪਊਗੀ। ਜੇ ਤੁਸੀਂ ਇਹ ਕਹੀਏ ਨਾ ਕਿ ਥਾਲੀ 'ਚ ਪਰੋਸ ਕੇ ਦਿੰਦਾ, ਥਾਲੀ 'ਚ ਪਰੋਸ ਕੇ ਕੋਈ ਨਹੀਂ ਦਿੰਦਾ, ਘਰ 'ਚ ਨਹੀਂ ਕੋਈ ਦਿੰਦਾ, ਬਾਹਰ ਕਿਵੇਂ ਮਿਲ ਜੂਗਾ? ਘਰ 'ਚ ਮਿਲ ਜੂਗਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਇੱਕ ਔਰਤ ਇੰਨੀ ਥੱਕੀ ਵੀ ਹੁੰਦੀ ਹੈ ਅਤੇ ਜੇ ਉਹ ਮਰਦ ਨੂੰ ਸ਼ਿਕਾਇਤ ਕਰੂਗੀ, ਉਹ ਕਹੂਗਾ ਵੀ ਭਾਈ ਮੈਂ ਕਿਹੜਾ ਤੈਨੂੰ ਕਿਹਾ ਘੜੀ ਆਰਾਮ ਕਰ ਲਾ, ਕਹਿ ਦਿੰਦਾ ਨਾ, ਮੈਂ ਤਾਂ ਤੈਨੂੰ ਕਿਹਾ ਹੀ ਨਹੀਂ। ਇਸ ਕਰਕੇ ਕੁਛ ਗੱਲਾਂ ਤਾਂ ਸਾਡੀ ਸਮਝ ਦੀਆਂ ਵੀ ਹੈਗੀਆਂ। ਉਹ ਸ਼ਿਕਾਇਤ ਮੈਨੂੰ ਐਂ ਲੱਗਦਾ ਕਈ ਵਾਰੀ ਬਦਮੀ ਸ਼ਿਕਾਇਤ ਵੀ ਹੁੰਦੀ ਹੈ, ਕਈ ਵਾਰੀ ਜਾਇਜ਼ ਸ਼ਿਕਾਇਤ ਵੀ ਹੁੰਦੀ ਹੈ। ਬਦਮੀ ਮੈਂ ਉੱਥੇ ਕਹੂੰਗੀ ਜਦੋਂ ਅਸੀਂ ਕੋਈ ਕੰਮ ਕਰਨਾ ਸ਼ੁਰੂ ਕਰਦੇ ਹਾਂ, ਜਾਂ ਤਾਂ ਅਸੀਂ ਉਦੋਂ ਬੋਲੋ ਅਤੇ ਜਾਂ ਫਿਰ ਬਾਅਦ 'ਚ ਗੱਲਾਂ ਕਹਿਣ ਦਾ ਤਾਂ ਕੋਈ ਮਤਲਬ ਨਹੀਂ ਬਣ ਜਾਂਦਾ। ਗੱਲਾਂ ਵੈਸੇ ਬਾਅਦ 'ਚ ਨਿਕਲ ਕੇ ਆਉਣੀਆਂ, ਉਦੋਂ ਐਟ ਏ ਟਾਈਮ ਸ਼ਾਇਦ ਨਹੀਂ ਬੋਲਦਾ, ਉਦੋਂ ਪਤਾ ਨਹੀਂ ਤਾਂ ਥੋੜ੍ਹਾ ਕੰਮ ਉਦੋਂ ਸਾਡਾ ਵੀ ਲਾਲਚ ਪਿਆ ਹੁੰਦਾ ਨਾ, ਸਾਡਾ ਵੀ ਆਪਣਾ ਲਾਲਚ ਪਿਆ ਹੁੰਦਾ ਕਿ ਅਸੀਂ ਧੜਾ ਧੜ ਜਦੋਂ ਕੰਮ ਕਰਦੇ ਹਾਂ ਤਾਂ ਉਦੋਂ ਅਸੀਂ ਬੋਲਦੇ ਨਹੀਂ, ਬਾਅਦ 'ਚ ਅਸੀਂ ਗੱਲਾਂ ਕਹਿੰਦੇ ਹਾਂ, ਫਿਰ ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਇਹਨਾਂ ਮੁਲਕਾਂ ਵਿੱਚ ਬੈਠੇ ਹੋ, ਕੋਈ ਵੀ ਬੰਦਾ ਸਾਡੇ ਮੁਲਕ ਦੇ ਵਿੱਚ ਬੈਠਾ ਹੈ, ਜੇ ਉਹਨੂੰ ਇਹ ਪਤਾ ਕਿ ਮੇਰੀ ਦਿਹਾੜੀ ਆਹ ਹੈ ਜੀ, ਉਹ ਬੰਦਾ ਉਦੋਂ ਬੋਲੇ ਨਾ ਜੀ। ਦੋਨਾਂ ਮਾਣਯੋਗਾਂ ਨੂੰ ਸਵਾਲ ਹੈ ਮੇਰਾ। ਸਵਾਲ ਹੈਗਾ ਤਿੱਖਾ। ਜਦੋਂ ਕਈ ਮੈਨੂੰ ਕਲਾਕਾਰਾਂ ਦੇ ਨਾਲ ਇੰਟਰਵਿਊ ਕਰਨ ਦਾ, ਕਿਉਂਕਿ ਮੈਂ ਰੇਡੀਓ ਵੀ ਕਰਦਾ ਨਾਲ, ਮੈਨੂੰ ਬੜਾ ਮੌਕਾ ਮਿਲਿਆ। ਮਾਨ ਸਾਹਿਬ ਤੱਕ ਦੀ ਇੰਟਰਵਿਊ ਕੀਤੀਆਂ, 2 ਵਾਰ ਵੀ ਕੀਤੀਆਂ। ਕਈ ਵਾਰ ਉਹਨਾਂ ਨੂੰ ਵੀ ਤਿੱਖੇ ਸਵਾਲ ਕਰਦੇ ਸੀ, ਪਰ ਐਪਰੀਸ਼ੀਏਟ ਕਰਕੇ ਵੀ ਨਹੀਂ ਇਹ ਸਵਾਲ ਵੈਸੇ ਜਾਇਜ਼ ਆ, ਵੀ ਸਾਨੂੰ ਗੌਰ ਕਰਨਾ ਚਾਹੀਦਾ। ਸਵਾਲ ਤੁਹਾਡੇ ਦੋਨਾਂ ਦੇ ਲਈ, ਪੰਜਾਬੀ ਸਿਨੇਮਾ ਮੈਂ ਨਹੀਂ ਕਹਿੰਦਾ ਉਹਦੇ ਵਿੱਚ ਚੰਗੀਆਂ ਕਹਾਣੀਆਂ ਲਿਖੀਆਂ ਜਾਂਦੀਆਂ, ਬੜੇ ਸੋਹਣੇ ਰਾਈਟਰ ਨੇ, ਬੜੇ ਵਧੀਆ ਲਿਖਦੇ ਨੇ, ਚਲੋ ਆਪਾਂ ਨਾਮ ਨਹੀਂ ਕਿਸੇ ਦਾ ਲੈਂਦੇ। ਅਦਾਕਾਰ ਸਾਨੂੰ ਰੰਗਮੰਚ ਤੋਂ ਮਿਲੇ ਨੇ, ਹੁਣ ਮਜ਼ਾ ਆਉਂਦਾ ਉਹਨਾਂ ਨੂੰ ਦੇਖਣ ਦਾ, ਲੱਗਦਾ ਕਿ ਵੀ ਆਹ ਹੁਣ ਜੇ ਕਰੈਕਟਰ ਆਇਆ ਨਾ ਵੀ ਇਹਨੇ ਅੱਤ ਕਰਾਉਣੀ ਹੈ, ਹਾਂ ਕੁਛ ਹੈ। ਲੇਕਿਨ ਫਿਰ ਜਦੋਂ ਆਪਾਂ ਆਪਣੇ ਸਿਨੇਮਾ ਨੂੰ ਸਾਊਥ ਦੇ ਨਾਲ ਕੰਪੇਅਰ ਕਰਦੇ ਹਾਂ, ਫਿਰ ਆਪਾਂ ਬਾਲੀਵੁੱਡ ਤੱਕ ਜਾਂਦੇ ਹਾਂ, ਚਲੋ ਆਪਾਂ ਇੱਕ ਛਾਲ ਵੱਡੀ ਮਾਰ ਲੈਂਦੇ ਹਾਲੀਵੁੱਡ ਤੱਕ। ਤੁਹਾਨੂੰ ਨਹੀਂ ਕਦੀ ਲੱਗਾ ਕਿ ਸਾਡੀਆਂ ਜਿਹੜੀਆਂ ਕਹਾਣੀਆਂ ਆ ਹਜੇ ਵੀ ਨਾ ਇੱਕ ਕੁੱਜੇ 'ਚ ਬੰਦ ਜਿਹੀਆਂ ਹੋਈਆਂ ਕਿ ਅਸੀਂ, ਮੈਂ ਇੱਥੇ ਕੁਛ ਨਾਂ ਲਊਂਗਾ ਉਹਦਾ ਮਤਲਬ ਇਹ ਨਾ ਸਮਝਣਾ ਕੋਈ, ਜਾਂ ਸਾਡੇ ਦਰਸ਼ਕ ਵੀ ਇਹ ਨਾ ਸਮਝਣ ਕਿ ਮੈਂ ਖਰੇ ਫਿਲਮ ਦਾ ਨਾਂ ਲੈ ਗਿਆ, ਪਤਾ ਨਹੀਂ ਮੈਂ ਉਹਨੂੰ ਟੀਜ਼ ਕਰਦਾ, ਕੋਈ ਸੱਸ ਕੁੱਟਤੀ ਜਾਂ ਐਂ ਕੁੱਟਤਾ ਜਾਂ ਓਂ ਕੁੱਟਤਾ, ਜਾਂ ਵੱਧ ਤੋਂ ਵੱਧ ਅਸੀਂ ਮੁੰਡਾ ਇੰਗਲੈਂਡ ਚਲ ਗਿਆ ਜੀ, ਉਹਨੇ ਵਿਆਹ ਕਰ ਲਿਆ ਜੀ, ਆ ਗਿਆ, ਜ਼ਮੀਨਾਂ ਵੰਡ ਲਈਆਂ। ਸਾਡੀਆਂ ਤੁਹਾਨੂੰ ਲੱਗਦਾ ਕਿ ਸਾਡੀਆਂ ਕਹਾਣੀਆਂ ਇਹ ਤੋਂ ਗਾਹਾਂ ਨਹੀਂ ਵੱਧ ਰਹੀਆਂ? ਕਿੱਥੇ ਨਹੀਂ ਵੱਧ ਰਹੀਆਂ? ਸਾਡੀ ਪੰਜਾਬੀ ਥੀਏਟਰ ਦੇ ਵਿੱਚ ਫਿਊਚਰ ਫੋਰਕਾਸਟਿੰਗ ਵਾਲੀਆਂ ਕਹਾਣੀਆਂ ਨਹੀਂ ਆ ਰਹੀਆਂ, ਸਾਇੰਸ ਦੀਆਂ ਚੀਜ਼ਾਂ ਨਹੀਂ ਆ ਰਹੀਆਂ ਹੈਗੀਆਂ। ਠੀਕ ਹੈ, ਅਸੀਂ ਧਾਰਮਿਕਤਾ ਵਿੱਚ ਦਿਖਾਉਂਦੇ ਹਾਂ, ਉਹ ਚਲੋ ਇੱਕ ਵੱਖਰਾ ਵਿਸ਼ਾ ਹੈ, ਜ਼ਰੂਰ ਦਿਖਾਓ, ਲੇਕਿਨ ਸਾਇੰਸ ਨੂੰ ਬਹੁਤ ਪਿੱਛੇ ਰੱਖ ਲਿਆ ਜਾਂਦਾ ਹੈ। ਜਾਂ ਵਿਸ਼ਵ ਦੇ ਵਿੱਚ ਨਵਾਂ ਕੀ ਹੋਣ ਡਿਆ, ਸਾਊਥ ਵਾਲੇ ਦਿਖਾ ਰਹੇ ਆ ਸਾਡੇ ਨਾਲ ਦੇ, ਅਸੀਂ ਨਹੀਂ ਦਿਖਾ ਪਾ ਰਹੇ। ਮੈਨੂੰ ਇਹ ਲੱਗਦਾ ਕਿ ਜਿਹੜੇ ਸਾਊਥ ਦੇ ਦਰਸ਼ਕ ਆ ਉਹਨਾਂ ਨੂੰ ਸਿਨੇਮੇ ਦਾ ਪਤਾ ਹੈ। ਸਾਡੇ ਲੋਕ ਹਜੇ ਸਿਨੇਮੇ ਨੂੰ ਸਿਨੇਮੇ ਦੇ ਤੌਰ 'ਤੇ ਹੀ ਨਹੀਂ ਲੈ ਰਹੇ, ਉਹਨਾਂ ਨੂੰ ਇਹੀ ਨਹੀਂ ਪਤਾ ਸਿਨੇਮਾ ਕੀ ਹੈ। ਦੇਖਿਓ ਕਿਤੇ ਡਾਂਗ ਨਾ ਚੱਕ ਲੈਣ ਸਾਰੇ ਜਣੇ। ਨਹੀਂ ਲੋਕ ਤਾਂ ਹੁਣ ਜੁੜਨ ਲੱਗੇ। ਸਾਡੇ ਸਿਨੇਮੇ ਨੇ ਬਹੁਤ ਪਿੱਛੇ ਆ ਕੇ ਹੁਣ ਤਰੱਕੀ ਕਰ ਰਿਹਾ ਸਾਡਾ ਸਿਨੇਮਾ। ਹੁਣ ਤੁਸੀਂ ਐਂ ਲਾ ਲਓ ਵੀ ਸਾਊਥ ਦੇ ਲੋਕ ਸਭ ਤੋਂ ਪਹਿਲਾਂ ਆਪਣੇ ਲੈਂਗੁਏਜ ਦੀ ਫਿਲਮ ਨੂੰ ਪਿਆਰ ਦਿੰਦੇ ਆ, ਕੋਈ ਫਿਲਮ ਲੱਗੇ ਉਹਨਾਂ ਨੇ ਐਜ ਏ ਸਿਨੇਮੇ ਦੇ ਤੌਰ 'ਤੇ ਦੇਖਣਾ। ਸਾਡੇ ਲੋਕ ਇਹ ਹੁੰਦਾ ਵੀ ਚਲੋ ਫਿਲਮ ਦੇਖ ਆਉਂਦੇ ਹਾਂ,
ਜਿੱਥੇ ਮੈਂ ਮੰਨਦੀ ਹਾਂ ਤੁਹਾਡੇ, ਜਿੱਥੇ ਕਹਾਣੀਆਂ ਇਦਾਂ ਦੀਆਂ ਨਹੀਂ ਬਣ ਰਹੀਆਂ, ਉੱਥੇ ਦਰਸ਼ਕ ਵੀ ਜ਼ਿੰਮੇਵਾਰ ਹੈ। ਤੁਸੀਂ ਇਹ ਦੇਖੋ, ਕੁਝ ਫਿਲਮਾਂ ਦਾ ਐਂ ਨਹੀਂ ਪਤਾ ਵੀ ਆਹ ਫਿਲਮ ਨੇ ਚੱਲ ਜਾਣਾ। ਜੀ ਉਹਨਾਂ ਨੂੰ ਲੋਕ ਬਹੁਤ ਐਪਰੀਸ਼ੀਏਟ ਕਰਦੇ ਆ। ਤੇ ਜਿਹੜੀ ਕੋਈ ਚੰਗੀ ਕਹਾਣੀ ਹੈ, ਮੈਨੂੰ ਇਹ ਪਤਾ ਕਿ ਹਰਜੀਤਾ ਬਾਇਓਪਿਕ ਬਣੀ ਸੀ। ਹਰਜੀਤਾ ਐਡੀ ਪਿਆਰੀ ਫਿਲਮ ਹੈ। ਓਏ ਹੋਏ ਓਏ, ਛੱਪੜ ਵਾਲਾ ਰੋਲ ਜੀ। ਮੇਰੇ ਦਿਲ ਦੇ ਨੇੜੇ ਆ ਉਹ ਫਿਲਮ। ਜਗਦੀਪ ਸਿੱਧੂ ਦੀ ਕਹਾਣੀ ਸੀ ਤੇ ਵਿਜੇ ਅਰੋੜਾ ਦਾਦੂ ਨੇ ਕੰਮ ਕੀਤਾ, ਤੇ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਉਸ ਫਿਲਮ ਦਾ ਹਿੱਸਾ। ਪਰ ਉਹ ਫਿਲਮ ਹਿੱਟ ਹੀ ਨਹੀਂ ਹੋਈ, ਚੱਲੀ ਨਹੀਂ। ਫਿਰ ਪ੍ਰੋਡਿਊਸਰ ਅਗਲੀ ਫਿਲਮ ਉਹ ਜਿਹੀ ਕਿਉਂ ਬਣਾਊਗਾ? ਉਹਨੇ ਤਾਂ ਦੇਖਣਾ ਹੈ ਨਾ। ਦਰਸ਼ਕ ਵੀ ਜ਼ਿੰਮੇਵਾਰ ਹੈ। ਜਦੋਂ ਅਸੀਂ ਹਾਂ, ਇਹ ਮੈਂ ਮੰਨਦੀ ਹਾਂ ਕਿ ਜਦੋਂ ਦਰਸ਼ਕਾਂ ਦੇ ਅੱਗੇ ਅਸੀਂ ਕੋਈ ਚੰਗੀ ਗੱਲ ਪਰੋਸਾਂਗੇ, ਉਹਨਾਂ ਨੂੰ ਆਦਤ ਬਣੂਗੀ। ਆਦਤ ਬਣਾਉਣੀ ਚਾਹੀਦੀ ਹੈ। ਅਗਲੀ ਗੱਲ, ਸੂਬੇਦਾਰ ਜੋਗਿੰਦਰ ਸਿੰਘ ਜੀ, ਕਿੱਡੀ ਪਿਆਰੀ ਫਿਲਮ ਸੀ, ਉਹ ਚੱਲੀ। ਸਨ ਆਫ ਮਨਜੀਤ ਸਿੰਘ, ਥੋੜੇ ਜਵਾਬ ਦਿੰਦੀ ਹਾਂ ਮੈਂ, ਉਹ ਚੱਲੀ। ਇਹ ਤਾਂ ਮੈਨੂੰ ਲੱਗਦਾ ਲੋਕਾਂ ਦੇ ਜ਼ਿਹਨ 'ਚ ਹੀ ਹੈ ਨਹੀਂ ਸਨ ਆਫ ਮਨਜੀਤ ਸਿੰਘ। ਉਹ ਇੰਨੀ ਪਿਆਰੀ ਫਿਲਮ ਹੈ, ਮੈਂ ਕਹਿੰਦੀ ਉਹ ਬੱਚਿਆਂ ਤੇ ਬਾਪ ਦੀ ਲੈ ਕੇ ਐਜੂਕੇਸ਼ਨ ਤੇ, ਉਹ ਏਡੀ ਪਿਆਰੀ ਫਿਲਮ ਹੈ, ਨਹੀਂ ਚੱਲੀ। ਹਰਜੀਤਾ ਮੈਂ ਥੀਏਟਰ 'ਚ ਖੁਦ ਜਾ ਕੇ ਦੇਖੀ। ਚਲੋ ਅਰਦਾਸ ਪਹਿਲੀ ਫਿਲਮ ਸੀਗੀ, ਬਹੁਤ ਚੱਲੀ, ਕਿਉਂਕਿ ਉਹਦੇ ਵਿੱਚ ਬਹੁਤ ਪਿਆਰੀ ਫਿਲਮ ਸੀ ਉਹ। ਉਹਦੇ ਵਿੱਚ ਇਹ ਨਹੀਂਗਾ ਕਿ ਮੈਂ ਇਕੱਲਾ ਉਹ ਧਾਰਮਿਕ ਪੱਖ ਹੈ, ਉਹਦੇ ਵਿੱਚ ਜ਼ਿੰਦਗੀ ਦੀਆਂ ਹਕੀਕਤਾਂ ਸੀ ਕਿ ਬੰਦਾ ਕਿਵੇਂ ਆਪਦੇ ਜ਼ਿੰਮੇਵਾਰੀ ਤੋਂ ਭੱਜਦਾ ਹੈ ਤੇ ਉਹ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ। ਬਿਲਕੁਲ ਜੀ। ਉਹ ਦੇਖੀ ਹੈ ਲੋਕਾਂ ਨੇ, ਉਹ ਵੀ ਮੈਨੂੰ ਲੱਗਦਾ ਲੋਕਾਂ ਨੂੰ ਇਹ ਆ ਗਿਆ ਕਿ ਵੀ ਸ਼ਬਦ ਆ ਜੁੜਿਆ ਹੋਇਆ, ਚਲੋ ਦੇਖਦੇ ਹਾਂ। ਹੁਣ ਪਿੱਛੇ ਜੇ ਫਿਲਮਾਂ ਆਈਆਂ ਨੇ, ਅਕਾਲ ਫਿਲਮ ਬਹੁਤ ਵਧੀਆ ਬਣੀ ਹੋਈ ਸੀ, ਉਹ ਨਹੀਂ ਜਿੰਨਾ ਪਿਆਰ ਮਿਲਣਾ ਚਾਹੀਦਾ ਸੀ ਨਹੀਂ ਮਿਲਦੀ। ਜੱਸੜ ਹੁਣਾਂ ਨੇ ਬਾਹਰਲੇ ਮੁਲਕ ਤੱਕ ਉੱਥੇ ਐਡਾ ਵੱਡਾ ਸੈੱਟ ਲਾ ਕੇ ਨਾ ਖਰਚਾ ਕਰਕੇ, ਇਹ ਵੀ ਇੱਕ ਸਵਾਲ ਹੈ। ਇਹ ਸਾਡੇ ਲੋਕਾਂ ਤੇ ਵੀ ਸਵਾਲ ਹੈ। ਮੇਰੇ ਖਿਆਲ ਇਹਦੇ ਵਿੱਚ ਤਾਂ ਫਿਰ ਮੈਂ ਵੀ ਫਿਰ ਆਪਣੇ ਵੱਲੋਂ ਇਹ ਕਹਿ ਦਿੰਦਾ, ਕਿਉਂਕਿ ਅਕਸਰ ਪ੍ਰੋਗਰਾਮਾਂ ਦੇ ਵਿੱਚ ਕਹਿ ਵੀ ਦਈਦਾ ਵੀ ਦੇਖੋ ਅਸੀਂ ਆਪਣੀ ਭਾਸ਼ਾ ਦੇ ਉੱਪਰ ਪਕੜ ਛੱਡ ਰਹੇ ਹਾਂ, ਠੀਕ ਹੈ ਜੀ। ਸਾਨੂੰ ਪੰਜਾਬੀ ਲਿਖਣੀ ਭੁੱਲਦੀ ਜਾ ਰਹੀ ਹੈ, ਈਵਨ ਕਿ ਪੜ੍ਹਨੀ ਵੀ ਅਸੀਂ ਸਾਡੇ ਵੱਸ ਦੀ ਗੱਲ ਨਹੀਂ ਰਹੀ ਹੈਗੀ। ਟੁੱਟ ਕੇ ਬੇਟਾ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਸਾਇੰਸ ਤੇ ਜਾਂ ਉਹਦੇ ਤੇ ਫਿਲਮਾਂ ਨਹੀਂ ਬਣਦੀਆਂ, ਲੋਕਾਂ ਨੂੰ ਨੌਲੇਜ ਕਿੰਨੇ, ਪੜ੍ਹਦੇ ਕਿੰਨਾ ਕੁ, ਪੜ੍ਹਦੇ ਹੀ ਨਹੀਂ। ਪੜ੍ਹੇ ਲਿਖੇ ਲੋਕਾਂ ਨੂੰ ਨਹੀਂ ਉਹ ਗੱਲ ਦਾ ਪਤਾ। ਉਹ ਕਿਤਾਬੀ ਮਤਲਬ ਇਕੱਲਾ ਸਿਲੇਬਸ ਗਿਆਨ ਹੈ, ਸਾਨੂੰ ਦੂਜਾ ਗਿਆਨ ਹੀ ਨਹੀਂ। ਅਸੀਂ ਖੁਦ ਆਰਟਿਸਟ ਵੀ ਉਸ ਹੱਦ ਤੱਕ ਨਹੀਂ ਜਾਂਦੇ, ਫਿਰ ਉਹ ਸਾਰਾ ਪ੍ਰੋਫੈਸ਼ਨਲ ਬਣ ਜਾਂਦਾ। ਫਿਰ ਐਂ ਲੱਗਦਾ ਵੀ ਲੋਕ ਜੋ ਚਾਹੁੰਦੇ ਆ ਉਹਨਾਂ ਨੂੰ, ਜਿਹੜਾ ਪ੍ਰੋਡਿਊਸਰ ਹੈ ਜਿਹਨੇ ਇੰਨਾ ਪੈਸਾ ਲਾਉਣਾ, ਉਹਨੂੰ ਇਹ ਤਾਂ ਹੈਗਾ ਨਾ ਵੀ ਮੇਰਾ ਜਿੰਨਾ ਲੱਗਿਆ ਉਹਨਾਂ ਤਾਂ ਮੈਨੂੰ ਮੁੜੇ। ਬਿਲਕੁਲ ਪ੍ਰੋਡਿਊਸਰ ਨੂੰ ਪੈਸਾ ਨਹੀਂ ਆਏਗਾ, ਉਹ ਨਿਰਾਸ਼ ਹੋ ਜਾਏਗਾ। ਵੈਸੇ ਤਾਂ ਇਹ ਤੁਹਾਡਾ ਸਵਾਲ ਬਹੁਤ ਵੱਡਾ ਸੀਗਾ ਤੇ ਸੱਚਮੁੱਚ ਜਿਵੇਂ ਤੁਸੀਂ ਕਰਨ ਵੇਲੇ ਕਿਹਾ ਸੀ ਉਹ ਹੀ ਹੈ, ਤੇ ਗੁਰਪ੍ਰੀਤ ਇਹਦੇ ਬਾਰੇ ਬੋਲੀ ਹੈ, ਤੇ ਮੈਨੂੰ ਤਾਂ ਇਹ ਲੱਗਦਾ ਮੈਂ ਇਸ ਸਵਾਲ ਤੋਂ ਬਹੁਤ ਪਿੱਛੇ ਹੈਗਾ। ਤੇ ਸੱਚਮੁੱਚ ਜਿਹੜੇ ਲੋਕ ਇਸ ਵਿਧਾ ਦੇ ਨਾਲ ਜੁੜੇ ਹੋਏ ਆ, ਇਹ ਸਵਾਲ ਉਹਨਾਂ ਦੇ ਹਿੱਸੇ ਦਾ ਸਾਤੋਂ ਵੀ ਬਾਹਰ ਪਿਆ, ਜਿਹਨੂੰ ਸੰਬੋਧਨ ਹੋਣ ਦੀ ਲੋੜ ਹੈ। ਹੁਣ ਕੀ ਹੈਗਾ, ਠੀਕ ਹੈ ਇਹਦੇ 'ਚ ਪ੍ਰੋਡਿਊਸਰ ਪੈਸੇ ਲਾਉਂਦੇ ਨੇ, ਪਰ ਦੇਖਿਆ ਇਹ ਜਾਂਦਾ ਹੈਗਾ ਕਿਉਂਕਿ ਗੀਤ ਸੰਗੀਤ ਬਹੁਤ ਵੱਡੀ ਇੰਡਸਟਰੀ ਹੈਗੀ ਆ। ਮਤਲਬ ਜਿਹੜੇ ਗੀਤਕਾਰ ਉੱਭਰ ਆਏ, ਤੁਸੀਂ ਉਹਨਾਂ ਨੂੰ ਹੀਰੋ ਲੈ ਲਿਆ। ਐਂ ਲੱਗਦਾ ਹੁੰਦਾ ਵੀ ਕੁਦਰਤ 'ਚੋਂ ਹੀਰੋ ਨਹੀਂ ਲੱਭਿਆ ਹੈਗਾ ਤੇ ਲੱਭ ਗਿਆ ਗਲੈਮਰ ਦੇ ਵਿੱਚੋਂ। ਉਸ ਤੋਂ ਬਾਅਦ ਮੰਨ ਲਓ ਕੋਈ ਇੱਕ ਫਿਲਮ ਦਾ ਕੋਈ ਟਾਈਟਲ ਹੈਗਾ, ਉਸ ਹੀਰੋ ਕਰਕੇ ਜਾਂ ਹੀਰੋਇਨ ਕਰਕੇ ਉਹ ਮਕਬੂਲ ਹੋ ਗਈ ਫਿਲਮ, ਹੈ ਨਾ, ਚੱਲ ਗਈ ਹੈਗੀ, ਤਾਂ ਕੀ ਹੈਗਾ ਉਸੇ ਟਾਈਟਲਸ ਲਈ ਉਹਦਾ ਦੂਜਾ ਵਰਸ਼ਨ, ਉਹਦਾ ਤੀਜਾ ਵਰਸ਼ਨ, ਜਿਹੜਾ ਹੈਗਾ ਕੰਟੈਂਟ ਹੈਗਾ, ਜਿਹੜਾ ਉਹਦੇ 'ਚ ਕੋਈ ਜਿਹੜੀ ਜਾਨ ਹੈਗੀ ਉਹ ਨਹੀਂ ਪਾਈ ਜਾਂਦੀ, ਜਾਂ ਇਹ ਕਹਿ ਲਓ ਕਿ ਉਸੇ ਟਾਈਟਲ ਨੂੰ ਲੈ ਕੇ ਕੁਛ ਅਗਲਾ ਬਣਾ ਦਿੱਤਾ ਜਾਂਦਾ। ਜੀ। ਸੋ ਇਸ ਤਰ੍ਹਾਂ ਦਾ ਬਹੁਤ ਕਚਾਈਆਂ ਹੈਗੀਆਂ। ਮੈਨੂੰ ਲੱਗਦਾ ਮੈਂ ਇਸ ਚੀਜ਼ ਨਾਲ ਤੁਹਾਡੇ ਨਾਲ ਵੈਸੇ ਸਹਿਮਤ ਹਾਂ ਜੀ, ਕਿ ਇਹ ਵੀ ਮੈਂ ਕਹਿੰਦਾ ਸਾਡੇ ਨਾ ਰੰਗਮੰਚ ਦੀ ਜਾਂ ਸਾਡੀ ਫਿਲਮ ਇੰਡਸਟਰੀ ਦੀ ਪੰਜਾਬੀ ਦੀ ਇਹ ਕਹਿ ਲਓ ਕਿ ਬਦਕਿਸਮਤੀ ਆ। ਸਾਡੇ ਹੀਰੋ, ਹੁਣ ਤਾਂ ਮੈਂ ਹੀਰੋਆਂ ਨਾਲ ਵੀ ਨਾਲੇ ਲੈ ਦੇਵਾਂ, ਉਹ ਗਾਇਕ ਨੇ। ਤੋ ਗਾਇਕ ਗੁੱਸਾ ਨਾ ਕਰਿਓ ਬਈ ਨਹੀਂ, ਚਲੋ ਜੇ ਕੋਈ ਚੰਗਾ ਚ ਵੀ ਆਉਂਦਾ ਹੈ, ਉਹ ਮਿਹਨਤ ਕਰ ਰਿਹਾ ਹੈ, ਉਹ ਮਿਹਨਤ ਕਰੇ। ਜ਼ਰੂਰੀ ਨਹੀਂ ਵੀ ਉਹਨੇ ਜੇ ਥੀਏਟਰ ਨਹੀਂ ਕੀਤਾ ਵੀ ਸਾਰੇ ਥੀਏਟਰ ਵਾਲੇ ਹੀਰੋ ਹੈ। ਮੈਨੂੰ ਇਹ ਲੱਗਦਾ ਕਿ ਜੇ ਸਾਨੂੰ ਮੌਕਾ ਮਿਲਿਆ ਅਸੀਂ ਉਹਦੇ ਤੇ ਮਿਹਨਤ ਕਰੀਏ। ਮੈਨੂੰ ਕੋਈ ਕਿਰਦਾਰ ਮਿਲ ਗਿਆ ਤੇ ਮੈਨੂੰ ਇਹ ਹੀ ਨਹੀਂ ਹੋਣਾ ਚਾਹੀਦਾ, ਉਹਦੇ ਤੇ ਬਹੁਤ ਐਨਰਜੀ ਲੱਗੀ ਹੁੰਦੀ ਹੈ, ਕਹਾਣੀ ਲਿਖੀ ਜਾਂਦੀ ਹੈ, ਡਾਇਰੈਕਟਰ ਸਪੋਰਟ ਬॉय ਤੋਂ ਲੈ ਕੇ ਟੈਕਨੀਕਲ ਟੀਮ ਤੱਕ ਸਾਰੀ ਹੁੰਦੀ ਹੈ। ਆ ਪਿੱਛੇ ਜੇ ਫਿਲਮ ਬਹੁਤ ਪਿਆਰੀ ਬਣੀ ਹੈ, ਫਿਲਮ ਬੀਬੀ ਰਜਨੀ, ਠੀਕ ਆ, ਉਹ ਗੱਲ ਜਿਹੜਾ ਉਹਦਾ ਧਾਰਮਿਕ ਪੱਖ ਹੈ ਉਹਨੂੰ ਛੱਡੋ, ਪਰ ਉਹਦੀ ਮੇਕਿੰਗ, ਉਹਦੇ ਡਾਇਲੌਗ, ਉਹ ਬਹੁਤ ਅੱਛੀ ਕਮਾਲ ਦੀ ਫਿਲਮ ਹੈ, ਵਧੀਆ ਫਿਲਮ ਚੱਲੀ ਆ ਉਹ, ਮੈਂ ਉਹਦਾ ਹਿੱਸਾ ਸੀ, ਮੈਨੂੰ ਵਧੀਆ ਲੱਗਿਆ। ਹੋਰ ਸਾਰੀਆਂ ਬਹੁਤ ਫਿਲਮਾਂ ਇਹੋ ਜਿਹੀਆਂ ਨਹੀਂ ਹੈਗੀਆਂ ਵੀ ਫਿਲਮਾਂ, ਜੇ ਉਹ ਫਿਲਮਾਂ ਇੰਨੀਆਂ ਚੱਲੀਆਂ ਵਧੀਆ ਬਣੀਆਂ ਤਾਂ ਹੀ ਪੰਜਾਬੀ ਇੰਡਸਟਰੀ ਨੇ ਗਰੋ ਕਰਿਆ ਨਾ ਜੀ, ਗਰੋ ਤਾਂ ਹੀ ਕਰਿਆ। ਇਹਦੇ ਵਿੱਚੋਂ ਮੈਂ 2-3 ਚੀਜ਼ਾਂ ਹੋਰ ਚੱਕ ਕੇ ਨਾ ਫਿਰ ਮੈਂ ਅਗਲੇ ਸਵਾਲ ਤੇ, ਉਹ ਵੀ ਥੋੜਾ ਤਿੱਖਾ ਸਵਾਲ ਪੈਣਾ, ਪਰ ਤੁਹਾਡੇ ਲਈ ਨਿੱਜੀ ਨਹੀਂ ਹੈਗਾ, ਇੰਡਸਟਰੀ ਨਾਲ ਰਿਲੇਟਡ ਆ। ਜੇ
ਆਪਾਂ ਅੱਜ ਤੁਸੀਂ ਬੈਠੇ ਆ ਇੰਡਸਟਰੀ ਤੇ ਵਾਢਾ ਧਰ ਲਿਆ ਵੀ ਸਾਡੀ ਤੇ ਨਹੀਂ ਮੈਨੂੰ ਤਾਂ ਆਪਾਂ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਾਂ ਕਿ ਜਦੋਂ- ਅਸੀਂ ਸਾਡੀ ਚਲੋ ਜਿਵੇਂ ਬਾਹਰਲੇ ਮੁਲਕ 'ਚ ਬੱਚੇ ਬੈਠੇ, ਅੱਜ ਮੈਂ ਇੱਥੇ ਆਈ ਹਾਂ, ਜੀ ਆਪਾਂ ਬ੍ਰਿਸਬਨ 'ਚ ਬੈਠੇ ਹਾਂ, ਆਸਟ੍ਰੇਲੀਆ ਦਾ ਚੱਕਰ ਕੱਟ ਰਹੇ ਹਾਂ, ਅਸੀਂ ਜੀ। ਨਿਊਜ਼ੀਲੈਂਡ ਜਾਣਾ ਹੈ। ਉੱਥੋਂ ਦੇ ਬੱਚਿਆਂ ਨੂੰ ਜੇ ਉਹ ਪੰਜਾਬੀ ਫਿਲਮਾਂ ਮਿਲੀਆਂ ਉਹ ਬਸ ਮੈਨੂੰ ਪਛਾਣ ਰਹੇ ਨੇ, ਜੀ ਅਸੀਂ ਤੁਹਾਡੀ ਉਹ ਫਲਾਨੀ ਫਿਲਮ ਦੇਖੀ, ਅਸੀਂ ਐਂ ਕੀਤਾ। ਉੱਥੇ ਥੋੜਾ ਮਾਣ ਹੁੰਦਾ ਹੈ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਬੱਚਿਆਂ 'ਚ ਵਿਜ਼ੂਅਲੀ ਇਸ ਤਰੀਕੇ ਨਾਲ ਜਾ ਰਹੀ ਹੈ। ਜੀ, ਇਹ ਜੀ। ਸਿਨੇਮੇ ਦੀ ਦੇਣ ਹੈ। ਇਹ ਸਿਨੇਮੇ 'ਚ ਤਾਕਤ ਹੈ, ਸ਼ਕਤੀ ਹੈ, ਕਰ ਸਕਦੇ ਆ, ਮੁਨਕਰ ਨਹੀਂ ਹੋ ਸਕਦੇ। ਉਹ ਦੋ ਤਿੰਨ ਚੀਜ਼ਾਂ 'ਚੋਂ ਮੈਂ ਫਿਰ ਅੱਗੇ ਨਿਕਲ ਕੇ ਫਿਰ ਅਗਲੇ ਸਵਾਲਾਂ 'ਤੇ ਜਾਂਦਾ ਆ। ਹਰਜੀਤਾ ਤੋਂ ਦੁਬਾਰਾ ਸਟਾਰਟ ਕਰਦੇ ਆ। ਮੈਂ ਥੋੜਾ ਰਿਵਿਊ ਦੇਖ ਲੈਂਦਾ ਹੁੰਦਾ ਕਿਤੇ ਆਪਣੇ ਪ੍ਰੋਗਰਾਮ 'ਚ ਕਰਨਾ ਆ, ਜਾਂ ਮੋਸਟਲੀ ਮੈਂ ਪੋਲੀਟੀਕਲ ਪ੍ਰੋਗਰਾਮ ਕਰਦਾ ਆ, ਉੱਤੇ ਉਹ ਕਈ ਵਾਰ ਇਹ ਚੀਜ਼ਾਂ ਨੂੰ ਮੈਂ ਦੇਖ ਲੈਂਦਾ। ਮੇਰਾ ਉਦੋਂ ਜੀ ਕੀਤਾ ਕਿ ਮੈਂ ਹਰਜੀਤਾ ਜਾ ਕੇ ਦੇਖਾਂ। ਮੇਰੇ ਖਿਆਲ ਥੀਏਟਰ ਦੇ ਵਿੱਚ 11-12 ਲੋਕ ਬੈਠੇ ਹੋਣੇ ਆ, ਸ਼ਾਇਦ ਮੈਂ ਹੀ ਲੇਟ ਦੇਖਣ ਗਿਆ ਸੀਗਾ। ਉਹਦਾ ਕਾਰਨ ਇਹ ਸੀ ਨਾ, ਹਰਜੀਤ ਬਾਰੇ ਵੀ ਲੋਕਾਂ ਨੇ ਪੜ੍ਹਿਆ ਹੀ ਨਹੀਂ, ਉਹ ਅਸੀਂ ਦੇਖੀ ਜਾਂਦੇ ਆ, ਉੱਪਰੋਂ ਜੀਤਾ ਲਾਤਾ ਮਗਰੋਂ ਨਹੀਂ। ਹਾਂ ਵੀ ਤੁਸੀਂ ਫਿਰ ਕੀ ਕਹੋਗੇ ਇਸ ਮਸਲੇ ਮੈਂ ਪਰਸਨਲੀ ਬਹੁਤ ਉਦਾਸ ਹੋਈ ਸੀ ਉਸ ਫਿਲਮ ਲਈ, ਤੇ ਕਿਉਂਕਿ ਫਿਲਮ ਬਹੁਤ ਵਧੀਆ ਬਣੀ ਸੀ। ਮੈਥੋਂ ਨਹੀਂ, ਅਸੀਂ ਡਾਇਰੈਕਟਰ ਨੂੰ ਫੋਨ ਕਰਦੇ ਆ, ਮੈਸੇਜ ਕਰੀਦਾ ਵੀ ਆਹ ਫਿਲਮ ਵਧੀਆ ਸੀ, ਥੈਂਕ ਯੂ, ਅਸੀਂ ਇਹਦਾ ਹਿੱਸਾ ਹੈ। ਮੇਰਾ ਦਿਲ ਨਾ ਕਰੇ ਵੀ ਯਾਰ ਇੰਨੀ ਮਿਹਨਤ ਕਰੀ ਪਰ ਮੈਂ ਐਪਰੀਸ਼ੀਏਟ ਕਰਦਾ ਉਸ ਮੂਵੀ ਨੂੰ। ਨਹੀਂ, ਬਾਅਦ 'ਚ ਤਾਂ ਨੈਸ਼ਨਲ ਅਵਾਰਡ ਲੈ ਗਈ। ਬਿਲਕੁਲ, ਤੁਸੀਂ ਇਹ ਦੇਖੋ ਫਿਲਮ ਨੈਸ਼ਨਲ ਅਵਾਰਡ ਲੈ ਰਹੀ ਹੈ ਤੇ ਫਿਲਮ ਤੇ ਅਸੀਂ ਦੇਖੀ ਨਹੀਂ। ਅਸੀਂ ਦੇਖੀ ਨਹੀਂ। ਮੇਰੇ ਦੇਖਣ ਦਾ ਮਕਸਦ ਇਹ ਸੀਗਾ ਕਿ ਇੱਕ ਤਾਂ ਮੇਰਾ ਜਿਹੜੀ ਪਿਛੋਕੜ ਰਿਹਾ, ਮੈਂ ਹਾਕੀ ਖੇਡਦਾ ਰਿਹਾ। ਮੇਰਾ ਕਿਤੇ ਸੁਪਨਾ ਸੀਗਾ ਕਿ ਮੈਂ ਜਿਹੜਾ ਹਰਜੀਤਾ ਦਿਖਾਇਆ ਕਿ ਮੈਂ ਉੱਥੇ ਜਾਵਾਂ। ਬਾਪੂ ਹੁਣ ਨੇ ਕਿਹਾ ਕਿ ਸ਼ੌਂਕੀਆ ਖੇਡ ਲਾ, ਪੜ੍ਹ ਲਾ, ਸਾਡੇ ਕੋਲ ਇੰਨੇ ਪੈਸੇ ਲੱਗਣੇ, ਉੱਥੇ ਜੈਕ ਲੱਗਦਾ ਹੁੰਦਾ, ਬਹੁਤ ਮੁਸ਼ਕਿਲ ਹੋ ਜਾਏਗਾ। ਉਹ ਜਦੋਂ ਫਿਲਮ 'ਚ ਦੇਖਿਆ ਮੈਂ, ਅੱਜ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਵੀ ਬਾਪੂ ਨਾਲ ਲੜੀ ਗਿਆ। ਤੁਹਾਡਾ ਹੁਣ ਇਹ ਨਹੀਂ ਜੀ ਕਰਦਾ ਵੀ ਜੇ ਮੈਂ ਵੀ ਗਾਉਣ ਲੱਗ ਜਾਂਦਾ, ਤੇ ਕਿਉਂਕਿ ਚਿਹਰਾ ਚੂਰਾ ਤੁਹਾਡਾ ਸੋਹਣਾ। ਨਹੀਂ ਜੀ, ਮੈਂ ਗਾ ਨਹੀਂ ਸਕਦਾ ਜੀ। ਤੁਸੀਂ ਹੀਰੋ ਆ ਜਾਣਾ। ਹਰ ਇੱਕ ਸਕਦਾ। ਦੇ ਹਿੱਸੇ ਨਹੀਂ ਆਉਂਦਾ। ਤੇ ਉਹ ਮੂਵੀ ਦੇਖੀ ਤੇ ਉਹਦੇ ਵਿੱਚ ਤੁਹਾਡਾ ਰੋਲ ਦੇਖਿਆ ਤੇ ਉਹ ਜੋ ਚ ਫਿਲਮਾਇਆ ਸੀ, ਬੜਾ ਸਵਾਦ ਆਇਆ। ਬਹੁਤ ਮਿਹਨਤ ਕੀਤੀ ਸੀ। ਹੁਣ ਉਹ ਸਿੰਗਰ ਹੈ ਨਾ, ਮੈਂ ਕਹਿੰਦੀ ਇੰਨੀ ਆਪਦੇ ਸਰੀਰ ਤੇ ਮਿਹਨਤ ਕੀਤੀ ਐਮੀ ਨੇ, ਤੇ ਮੈਂ ਉਹਨੂੰ ਪਛਾਣ ਨਹੀਂ ਸਕੀ। ਜਦੋਂ ਅਸੀਂ ਸਾਹਮਣੇ ਹੋਏ ਨਾ, ਮੇਰੇ ਅੱਖਾਂ 'ਚ ਹੰਝੂ ਆ ਗਏ। ਮੈਂ ਕਿਹਾ ਵੀ ਦੱਸ, ਕਿਉਂਕਿ ਇਹ ਡਾਇਰੈਕਟਰ ਦੀ ਵੀ ਦੇਣ ਹੈ, ਉਹਨੂੰ ਉਹ ਕਰੈਕਟਰ ਚਾਹੀਦਾ ਸੀ, ਕਹਾਣੀ ਵਾਲੇ ਨੇ ਉਹ ਕਹਾਣੀ ਲਿਖੀ, ਡਾਇਲੋਗ ਲਿਖੇ, ਵੀ ਉਹਦੇ ਤੇ ਕਿਤੇ ਮਿਹਨਤ ਨਹੀਂ ਲੱਗੀ। ਉਦੋਂ ਐਮੀ ਵੀ ਤਾਂ ਇੱਕ ਸਿੰਗਰ ਸੀ ਨਾ। ਮੈਂ ਜਿਹੜੀ ਗੱਲ ਕਹੀ ਹੈ ਵੀ ਕੋਈ ਵੀ ਆਉਂਦਾ ਇਸ ਲਾਈਨ 'ਚ, ਪਰ ਉਹਦੀ ਮਿਹਨਤ ਕਰਨੀ। ਮੈਂ ਉਹਨਾਂ ਗਾਇਕਾਂ ਨੂੰ ਐਪਰੀਸ਼ੀਏਟ ਕਰਦਾ ਜਿਹੜੇ ਕਰੈਕਟਰ 'ਚ ਵੜਦੇ ਨੇ, ਜਿਹੜੇ ਥੀਏਟਰ ਦਾ ਸਤਿਕਾਰ ਕਰਦੇ ਨੇ। ਪਰ ਸਾਡੀ ਤਰਾਸਦੀ ਇਹ ਹੈ ਕਿ ਜੇ 10 ਗਾਇਕ ਹੀਰੋ ਬਣਿਆ ਨਾ, 3-4 ਹੀ ਆ ਜਿਹੜਿਆਂ ਨੇ ਮਿਹਨਤ ਕੀਤੀ ਉਸ ਕਰੈਕਟਰ 'ਚ। ਬਾਕੀ ਤਾਂ ਮੂਹਰੇ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਵੀ ਧੱਕਾ ਹੋਣ ਡਿਆ ਆ। ਉਹ ਆਰਟਿਸਟਾਂ ਦੀ ਵੀ ਬਣਦੀ, ਉਹ ਸਾਡੀ ਵੀ ਬਣਦੀ ਹੈ। ਸਾਨੂੰ ਵੀ ਨਹੀਂ ਇਹ ਲੈਣਾ ਚਾਹੀਦਾ ਕਿ ਮੈਨੂੰ ਕੋਈ ਫਿਲਮ ਮਿਲ ਗਈ ਤੇ ਗੁਰਪ੍ਰੀਤ ਕੌਰ ਭੰਗੂ ਨੂੰ ਇਹ ਲੱਗੇ ਵੀ ਕਿ ਹੁਣ ਤਾਂ ਮੈਂ ਫੱਟੇ ਚੱਕ ਦੂੰ, ਮੈਂ ਤਾਂ ਹਾਂ ਹੀ ਵਧੀਆ ਆਰਟਿਸਟ। ਸਾਨੂੰ ਹਰ ਫਿਲਮ ਦੀ ਹਰ ਕਹਾਣੀ ਵੱਖਰੀ ਹੈ, ਉਹਦੇ ਤੇ ਹਰ ਤਰੀਕੇ ਨਾਲ ਮਿਹਨਤ ਕਰਨੀ ਪੈਂਦੀ ਹੈ। ਲਓ, ਮੈਂ ਇਸ ਸਵਾਲ ਤੇ ਵੀ ਤੁਹਾਨੂੰ ਲੈ ਕੇ ਆਉਣਾ ਆ। ਜਿਨ੍ਹਾਂ ਵੀ ਦਰਸ਼ਕਾਂ ਨੇ ਇਹ ਹਰਜੀਤਾ ਨਹੀਂ ਦੇਖੀ ਹੈਗੀ, ਮੈਂ ਕਹਿੰਦਾ ਦੇਖੋ ਯਾਰ ਇੱਕ ਵਾਰ ਦੇਖੋ। ਮੈਨੂੰ ਲੱਗਦਾ ਹੁਣ ਡਾਇਰੈਕਟਰ ਨੂੰ ਤਾਂ ਉਹਦੇ ਪੈਸੇ ਨਹੀਂ ਮਿਲਣੇ, ਕਿਉਂਕਿ YouTube 'ਤੇ ਤੁਸੀਂ ਦੇਖਣੀ ਆ। ਇੱਕ ਐਂ ਲੱਗਦਾ ਵੀ ਵਧੀਆ ਚੀਜ਼ ਬਣੀ, ਤੁਹਾਨੂੰ ਪਤਾ ਲੱਗੂਗਾ ਉਹਦੇ ਵਿੱਚ ਕਿੰਨੀ ਮਿਹਨਤ ਹੋਈ ਆ। ਭੰਗੂ ਜੀ ਉਹ ਜਦੋਂ ਚਪੇੜਾ ਛੱਡਦੇ ਨਾ ਛੱਪੜ 'ਚ, ਜਦੋਂ ਕਰਦਾ ਵੀ ਆਹ ਕੀ ਤੂੰ ਕੁੱਤਖਾਨਾ ਪਾਇਆ ਹੋਇਆ, ਤੇ ਫਿਰ ਜਦੋਂ ਮੈਡਲ ਲੈ ਕੇ ਆਉਂਦਾ, ਯਾਨੀ ਕੈਮਿਸਟਰੀ। ਉਹ ਵੀ ਜਵਾਬ ਦਿੰਦੀ ਆ ਮੈਂ, ਉਹ ਇੱਕ ਮਾਂ ਦੀ ਤਰਾਸਦੀ ਹੈ ਜਿਹਨੂੰ ਇਹੀ ਨਹੀਂ ਪਤਾ ਵੀ ਮੇਰਾ ਪੁੱਤ, ਕਿਉਂਕਿ ਗਰੀਬੀ ਦੇ ਵਿੱਚੋਂ ਉਹਨੂੰ ਤਾਂ ਇਹ ਲੱਗਦਾ ਨਾ ਕਿ ਪੜ੍ਹ ਲਿਖ ਕੇ ਬਸ ਪੈਸੇ ਕਮਾਵੇ। ਉਹਨੂੰ ਉਹਦੇ ਟੈਲੈਂਟ ਦਾ ਹੀ ਨਹੀਂ ਪਤਾ। ਤੇ ਜਦੋਂ ਲੋਕਾਂ ਦੇ ਢੋਲ ਢਮੱਕੇ ਵੱਜਦੇ ਆ ਤੇ ਫਿਰ ਉਹ ਕਿੰਨੀ ਇਮੋਸ਼ਨਲ ਹੁੰਦੀ ਹੈ। ਮੈਂ ਸੱਦ ਕੇ ਜਾਵਾਂ, ਉਹ ਜਿਹੜਾ ਸੀਨ ਜਿਹੜਾ ਉਹਨੇ ਉਹ ਇਮੇਜਿਨੇਸ਼ਨ ਵਰਤ ਕੇ ਇੱਥੋਂ ਦਿਖਾਉਣਾ ਉਹਦਾ ਮੈਡਲ ਆਪਾਂ ਨੇ, ਉਹ ਬਈ ਦੇਖ ਲਿਓ ਫਿਲਮ। ਚਲੋ ਆਪਾਂ ਹੁਣ ਅੱਗੇ ਚੱਲਦੇ ਹਾਂ। ਪੰਜਾਬੀ ਦੀ ਗੱਲ ਕੀਤੀ ਸੀ ਤੁਸੀਂ, ਤੁਹਾਡੇ 'ਤੇ ਕੋਈ ਦੋਸ਼ ਨਹੀਂ ਹੈਗਾ। ਤੁਹਾਡੀ ਡਾਇਲੋਗ ਜਦੋਂ ਤੁਸੀਂ ਬੋਲਦੇ ਹੋ, ਡਿਲੀਵਰੀ ਸੋਹਣਾ ਲੱਗਦਾ ਵੀ ਯਾਰ ਆਹ ਕਿੱਥੋਂ ਸ਼ਬਦ, ਇਹ ਤਾਂ ਲਿਖਣ ਵਾਲੇ ਦੀ ਪਹਿਲਾਂ ਕਰਾਮਾਤ ਹੈ ਤੇ ਬੋਲਣ ਵਾਲੇ ਦੀ ਕਰਾਮਾਤ ਹੈ ਕਿ ਉਹਨੇ ਕੱਢ ਕੇ ਮੂਹਰੇ ਉਹ ਚੀਜ਼ ਰੱਖ ਦਿੱਤੀ ਆ। ਤੁਸੀਂ ਕਦੀ ਖੁਦ ਇਹ ਗੌਰ ਕੀਤਾ? ਕਿਉਂਕਿ ਮੈਂ ਕੋਈ ਪੰਜਾਬੀ ਦਾ ਟੀਚਰ ਨਹੀਂ, ਮੈਂ ਤਾਂ ਕੰਪਿਊਟਰ ਦਾ ਟੀਚਰ ਰਿਹਾ। ਮੇਰਾ ਤਾਂ ਨਾ ਮਸ਼ੀਨਾਂ ਨਾਲ ਬਾਹ ਹੁੰਦਾ ਸੀ। ਪਰ ਉਹ ਭਾਜੀ ਸਾਡਾ ਵੱਡਾ ਭਾਈ, ਉਹਨੇ BEd MA ਵਗੈਰਾ ਕੀਤੀ, ਉਹ ਮੈਨੂੰ ਨਿੰਦੀ ਜਾਣਾ, ਉਹ ਯਾਰ ਆ ਕੀ ਪੰਜਾਬੀ ਜੇ ਪੜ੍ਹਦਾ ਨਹੀਂ ਤਾਂ ਮੈਨੂੰ ਤਾਂ ਸਮਝ ਨਹੀਂ ਲੱਗਦੀ। ਉਹਨੇ ਕਹਿਣਾ 2-4 ਕਿਤਾਬਾਂ ਤੂੰ ਵੀ ਪੜ੍ਹ ਲੈ, ਤੇਰੇ ਕਿਤੇ ਕੰਮ ਆ ਜਾਊਗੀਆਂ। ਉਹ ਕੰਮ ਆ ਗਈਆਂ। ਪੰਜਾਬੀ ਫਿਲਮਾਂ ਦੇ ਟ੍ਰੇਲਰ ਚੱਲਦਾ, ਪੰਜਾਬੀ ਉਹ 'ਚ ਵੀ ਗਲਤ ਲਿਖੀ ਹੋਈ, ਪਤਾ ਹੀ ਨਹੀਂ ਲੱਗਦਾ। ਬਿੰਦੀ ਪਾਉਣੀ ਆ, ਸਿਹਾਰੀ ਪਾਉਣੀ, ਗਿਹਾਰੀ ਪਾਉਣੀ ਆ, ਤੰਬਾਕੂ ਨੋਸ਼ੀ ਦਾ ਸ਼ਰਾਬ ਦਾ ਕੋਈ ਟਾਈਟਲ ਦੇਣਾ, 6 ਅੱਖਰ ਹੁੰਦੇ ਆ ਨਾ ਜੀ। ਮੋਸਟ ਆਫ ਦਾ ਟਾਈਮ ਉਹ 'ਚ ਪੰਜਾਬੀ ਗਲਤ ਲਿਖੀ ਹੁੰਦੀ ਆ, ਪੂਰੀ ਕਾਸਟਿੰਗ ਗਲਤ ਲਿਖੀ ਹੁੰਦੀ ਆ। ਤੁਸੀਂ ਕਦੀ ਇਸ ਚੀਜ਼ ਦੀ ਪਰਵਾਹ ਨਹੀਂ ਉਠਾਉਂਦੇ? ਨਹੀਂ, ਅਸੀਂ ਦੇਖੋ ਜਿਹੜਾ ਸਾਡਾ ਬਣਦਾ ਉਹ ਤਾਂ ਫਿਰ ਜਨਤਾ ਵੀ
ਬੋਲਦੀ ਹੈ ਨਾ, ਪਰ ਜੀ। ਇਹ ਜਿਹੜੀ ਕੁਐਸਚਨ ਤੁਸੀਂ ਕੀਤਾ ਇਹ ਮਾੜੀ ਗੱਲ ਹੈ, ਕਿਉਂਕਿ ਉੱਥੇ ਸਾਡੀ ਇੱਕ ਮਾਂ ਬੋਲੀ ਤੇ ਫਿਲਮ ਬਣ ਰਹੀ ਜੀ ਹੈ। ਬਿਲਕੁਲ। ਜੇ ਉਹ ਲਿਖਿਆ ਹੀ ਗਲਤ ਗਿਆ ਜਾਂ ਉਹਦੀ ਪ੍ਰੋਨਾਂਸੀਏਸ਼ਨ ਹੀ ਗਲਤ ਹੈ, ਸਾਨੂੰ ਉਹ ਬੋਲਣੀ ਨਹੀਂ ਇਹ ਆਉਂਦੀ। ਗਲਤੀ ਹੁੰਦੀ ਕਿਹਦੇ ਕੋਲ ਅਸਲ 'ਚ ਤੁਹਾਡੀ ਇੰਡਸਟਰੀ 'ਚ? ਕਿੱਥੋਂ ਇਹ ਸਟਾਰਟ ਹੋ ਜਾਂਦੀ ਆ ਵੀ ਉਹ ਲਾਈਨਾਂ ਹੀ ਗਲਤ ਲਿਖ ਦਿੱਤੀ, ਕੋਈ ਚੈੱਕ ਨਹੀਂ ਕਰਦਾ? ਨਹੀਂ, ਇਹ ਤਾਂ ਜਦੋਂ ਹੁਣ ਉਹ ਬਣਾਉਂਦੇ ਆ, ਮੇਕਰਾਂ ਨੂੰ ਦੇਖਣਾ ਬਣਦਾ ਨਾ। ਅਗਲੀ ਵਾਰ ਮੇਰਾ ਨਾਮ ਲੈ ਦਿਓ, ਮੈਂ ਘੱਟ ਰੇਟ ਤੇ ਕਰ ਦਿਆ ਕਰੂੰਗਾ। ਚਲੋ ਠੀਕ ਹੈ ਜੀ, ਅਗਲੇ ਸਵਾਲ ਤੇ ਜਾਂਦੇ ਆ। ਕਿਰਦਾਰਾਂ ਦੀ ਗੱਲ ਹੋਈ ਸੀ, ਮਹਿਲਾ ਕਿਰਦਾਰਾਂ ਦੇ ਉੱਪਰ ਆਉਂਦੇ ਆ, ਕਿਉਂਕਿ ਸ਼ੁਕਰ ਆ ਕਿ ਸਾਡੀਆਂ ਫਿਲਮਾਂ ਦੇ ਵਿੱਚ ਵੀ ਮਹਿਲਾ ਕਿਰਦਾਰਾਂ ਨੂੰ ਕੋਈ ਅਸਰ ਨਹੀਂ, ਰਸੂਖ ਸਾਨੂੰ ਮਿਲਿਆ। ਪ੍ਰਾਊਡ ਦੇ ਕਿੱਡਾ ਸਾਡੇ ਮੈਡਮ ਰਿਸ਼ੀ ਜੀ ਨੇ ਸਾਡਾ ਸਨਮਾਨ ਨਾਲ ਉੱਚਾ ਕਰਤਾ। ਪਦਮ ਸ਼੍ਰੀ ਉਹਨਾਂ ਨੂੰ ਮਿਲ ਗਿਆ, ਪਹਿਲੀ ਔਰਤ ਆ ਪੰਜਾਬੀ ਦੀ ਬਿਲਕੁਲ। ਜਿਨ੍ਹਾਂ ਨੂੰ ਮਿਲਿਆ, ਤੇ ਉਹਨਾਂ ਦੀ ਮਿਹਨਤ ਦੇਖੋ। ਫਿਰ ਮੈਂ ਉਹੀ ਗੱਲ ਆ ਗਈ ਉੱਥੇ ਵੀ ਜਿਹੜਾ ਬੰਦਾ ਮਿਹਨਤ ਨਹੀਂ ਕਰਦਾ, ਜੇ ਉਹ ਰਾਤੋਂ ਰਾਤ ਸਟਾਰ ਬਣਿਆ, ਉਹਨੇ ਇੱਕ ਦਿਨ ਡਿੱਗ ਪੈਣਾ। ਜਿਹੜਾ ਬੰਦਾ ਮਿਹਨਤ ਕਰਦਾ ਜਾਂਦਾ, ਪੌੜੀ ਪੌੜੀ ਚੜ੍ਹਦਾ, ਉਹ ਖੜਾ ਹੈ। ਜੀ ਬਿਲਕੁਲ, ਖੜੇ ਰਹਿਣਾ ਉਹਨੇ। ਤੁਹਾਡੀ ਮੈਂ ਇੱਕ ਫਿਲਮ ਵੱਲੋਂ ਲੈ ਕੇ ਚੱਲਾਂ ਤੁਹਾਨੂੰ। ਉਹ ਚਲੋ ਮੈਂ ਥੀਏਟਰ 'ਚ ਵੈਸੇ ਬਹੁਤ ਘੱਟ ਜਾਂਦਾ, ਪਰ ਜਦੋਂ ਮੇਰੇ ਵਾਈਫ ਕੋਈ ਨਹੀਂ, ਸਾਡੀ ਹੁਣ ਰੀਸੈਂਟਲੀ ਚੱਲ ਰਹੀ ਹੈ ਰੌਣਕ ਫਿਲਮ ਕੇਬਲ 1 ਤੇ, ਤੁਸੀਂ ਜ਼ਰੂਰ ਦੇਖੋ, ਤੁਹਾਨੂੰ ਵਧੀਆ ਲੱਗੂਗੀ। ਮੈਨੂੰ ਪਰਸਨਲੀ ਵਧੀਆ ਲੱਗਦੀ ਆ। ਬਾਕੀ ਹੁਣ ਆਉਣ ਵਾਲੀਆਂ ਫਿਲਮਾਂ ਦੀ ਵੀ ਆਪਾਂ ਗੱਲ ਕਰਦੇ ਹਾਂ। ਮੈਂ ਆਪਣੀ ਜਿੱਦਾਂ ਵਾਈਫ ਨੇ ਮੈਨੂੰ ਕਹਿਣਾ ਵੀ 3 ਕੁ ਹਿੰਦੀ ਆਈਆਂ, 2 ਕੁ ਪੰਜਾਬੀ ਵੀ ਆਈਆਂ। ਅੱਛਾ, ਮੈਂ ਕਹਿਣਾ ਵੀ ਮੈਂ ਉਹਨੂੰ ਜਾਣ ਕੇ ਕਹਿ ਦੇਣਾ, ਮੈਂ ਕਹਿਣਾ ਦੇਖ ਲੈ ਹਿੰਦੀ 'ਚ ਕੋਈ ਵਧੀਆ ਜੀ, ਆਪਾਂ ਉਹ ਦੇਖ ਲੈਂਦੇ ਹਾਂ। ਹਾਂ, ਉਹ ਛੱਡ, ਉਹ ਆਪਾਂ IP ਬਾਕਸ ਤੇ ਦੇਖ ਲਾਂਗੇ। ਪੰਜਾਬੀ ਲੱਗੀ ਹੋਈ ਆ, ਅੱਜ ਮੰਗਲਵਾਰ ਵਾਲਾ ਸ਼ੋਅ ਆਪਾਂ ਦੇਖਣਾ ਆ। ਬਹੁਤ ਬਹੁਤ ਪਿਆਰ ਦੇਣਾ ਮੇਰੇ ਵੱਲੋਂ। ਮੈਂ ਉਹਨੂੰ ਜਾਣ ਕੇ ਠੋਰੀ ਜਾਣਾ, ਮੈਂ ਕਹਿਣਾ ਕਿਹੜੀ ਲੱਗੀ ਹੋਆ? ਹਾਂ, ਗੋਡੇ ਗੋਡੇ ਚਾਹ ਕਹਿੰਦੀ ਦੇਖਣ ਜਾਣੀ। ਉਹ ਕੀ ਬਾਤ ਮੈਂ ਕਿਹਾ ਤੈਨੂੰ ਗੋਡੇ ਗੋਡੇ ਚਾਹ ਆ ਗਿਆ। ਉਹ ਵੀ ਸਾਡੀ ਨੈਸ਼ਨਲ ਅਵਾਰਡ ਲੈਗੀ ਪਹਿਲੀ ਫਿਲਮ। ਤੇ ਗੋਡੇ ਗੋਡੇ ਚਾਹ ਦੇਖੀ ਆ ਜੀ, ਨਾਲ ਸਾਡਾ ਛੋਟਾ ਜਵਾਕ ਵੀ ਸੀ। ਹੁਣ ਉਹਨੂੰ ਦੱਸ ਦਿਓ ਵੀ ਗੋਡੇ ਗੋਡੇ ਚਾਹ 2 ਆ ਰਹੀ ਹੈ। ਜੀ ਬਿਲਕੁਲ। ਤੇ ਮੈਂ ਇਸ ਫਿਲਮ ਦਾ ਕਿਉਂ ਨਾਂ ਇੱਥੇ ਲਿਆ ਆ, ਕਿਉਂਕਿ ਮੇਰੇ ਖਿਆਲ 'ਚ ਹੁਣ ਤੱਕ ਦੀ ਉਹ ਫਿਲਮ ਸੀਗੀ ਜਿਹਦੇ ਵਿੱਚ ਜਿਹੜੀ ਫੀਮੇਲ ਆਰਟਿਸਟ ਸੀਗੇ ਵੀ ਅੜ ਕੇ ਰੋਲ ਕੀਤੇ ਹੋ ਸੀ ਉਹਦੇ ਵਿੱਚ। ਤੁਹਾਡੇ ਨਾਲ ਰੁਪਿੰਦਰ ਜੀ ਸੀਗੇ ਨਾ? ਰੁਪਿੰਦਰ ਰੂਪੀ ਜੀ, ਰਿਸ਼ੀ ਮੈਂ ਕਿਹਾ ਤੁਸੀਂ ਤਾਂ ਨਾਲ ਉਹਨਾਂ ਨੂੰ ਭੈਣ ਜੀ ਕਹਿ ਦਿੰਦੇ ਹੁੰਦੇ ਆ ਨਾ। ਮੈਨੂੰ ਇਹ ਡਾਊਟ ਪੈ ਗਿਆ ਵੀ ਤੁਹਾਡੇ ਸਕੇ ਭੈਣ ਹੈ ਜਾਂ ਕਿੱਦਾਂ ਆ? ਅਸਲ ਉਹ ਸਾਡੇ ਬੋਲੀ ਇੱਕ ਮਲਵਈ ਹੈ, ਥੀਏਟਰ 'ਚੋਂ ਆ, ਉਹ ਵੀ ਮੈਂ ਵੀ ਥੀਏਟਰ 'ਚੋਂ ਆ। ਇਕੱਠੀਆਂ ਨੇ ਕੰਮ ਕਾਫੀ ਕੀਤਾ ਤੇ ਜਣੀ ਕੱਲਾ ਸਾਡੀ ਆਰਟਿਸਟਿਕ ਸਾਂਝ ਹੀ ਨਹੀਂ, ਸਾਡੀ ਪਰਿਵਾਰਕ ਸਾਂਝ ਵੀ ਹੈ ਉਹਦੇ ਵਿੱਚੋਂ। ਫਿਰ ਉਹ ਸਾਰਿਆਂ ਨੂੰ ਆਈ ਲੱਗਦਾ ਵੀ ਇਹ ਦੋਨੇ ਭੈਣਾਂ ਨੇ, ਪਰ ਉਹ ਤਾਂ ਸ਼ਕਲ ਪੱਖੋਂ ਮੇਰੇ ਤੋਂ ਬਹੁਤ ਸੁੰਦਰ ਹੈ, ਖੂਬਸੂਰਤ ਹੈ। ਚਲੋ ਖੂਬਸੂਰਤੀ ਤਾਂ ਉਹ ਵੱਖਰੀ ਗੱਲ ਹੁੰਦੀ ਹੈ, ਪਰ ਨਹੀਂ, ਉਹ ਬਹੁਤ ਸਤਿਕਾਰ ਕਰਦੀ ਹੈ। ਅਦਾਕਾਰੀ ਬਰਾਬਰ ਦੀਆਂ ਅਦਾਕਾਰੀ, ਮਤਲਬ ਕਿ ਇੱਕ ਤਾਂ ਅੜ ਕੇ ਰੋਲ ਸੀਗੇ ਉਹਦੇ ਵਿੱਚ। ਉਹ 'ਚ ਲੱਗਦਾ ਨਹੀਂ ਸੀਗਾ ਕਿ ਮੇਲ ਪਾਤਰ ਐ ਖੜੇ ਪਿੱਛੇ, ਉਹ ਸੋਈ ਹੋਣੀ ਬੰਦੂਕ ਲੈ ਖੜਾ ਵੀ ਚੱਲ ਕੋਈ ਨਹੀਂ ਤੇਰਾ ਵੀ ਰੋਲ ਆ ਜਾਊ। ਕਹਾਣੀ ਔਰਤਾਂ ਤੇ ਸੀਗੀ, ਤੇ ਹੁਣ ਮਰਦ ਤੇ ਔਰਤਾਂ ਬਰਾਬਰ ਅੜੀਆਂ ਹੋਈਆਂ ਦੂਜੀ 'ਚ। ਮੈਂ ਇਸ ਚੀਜ਼ ਦਾ ਜ਼ਿਕਰ ਇਸ ਕਰਕੇ ਕੀਤਾ ਕਿਉਂਕਿ ਵਿਸ਼ਾ ਜਿਹੜਾ ਉਹਦੇ ਵਿੱਚ ਚੱਕਿਆ ਸੀ ਨਾ, ਉਹ ਮੈਨੂੰ ਲੱਗਦਾ ਕਿ ਹਜੇ ਵੀ ਉਹ ਅਣਗੌਲਿਆ ਸੀਗਾ ਵੀ ਭਾਈ ਤੁਸੀਂ ਨਹੀਂ ਬਰਾਤੇ ਜਾਣਾ, ਉਹ ਮੀਟ ਨਹੀਂ ਖਾਣਾ, ਤੂੰ ਗੱਲ ਹੀ ਕਿੱਦਾਂ ਕਰ ਲਈ ਮੀਟ ਦੀ? ਉਹ ਔਰਤਾਂ ਦੇ, ਤੇ ਤੂੰ ਨੱਚਣਾ ਨਹੀਂ ਹੈਗਾ, ਇਹ ਨਹੀਂ ਕੀਤਾ। ਔਰਤਾਂ ਦੇ ਹੱਕਾਂ ਦੀ ਗੱਲ ਸੀ ਜੀ। ਹੁਣ ਮੇਰਾ ਸਵਾਲ ਇੱਥੋਂ ਸ਼ੁਰੂ ਹੁੰਦਾ ਆ। ਇੱਕ ਤਾਂ ਹੁੰਦਾ ਵੀ ਕਰੈਕਟਰ ਨੂੰ ਕਹਿਤਾ ਵੀ ਆਹ ਡਾਇਲੋਗ ਆ, ਆਹ ਸੀਨ ਆ, ਵੀ ਚੱਕ ਦੇ ਕੰਮ ਨੂੰ, ਜਿਹੜਾ ਹੰਡਿਆ ਆ ਉਹਨੇ ਚੱਕ ਦੇਣਾ। ਇੱਕ ਹੁੰਦਾ ਕਿ ਉਹ ਬਰਤਾਂਤ ਤੁਸੀਂ ਆਪਣੀ ਉਸ ਬਚਪਨ ਤੋਂ ਲੈ ਕੇ ਜਵਾਨੀ ਤੁਸੀਂ ਹੰਡਾਇਆ ਵੀ ਆ। ਉਹ ਤਾਂ ਮੈਨੂੰ ਹੁਣ ਮਾੜਾ ਤਾਲਮੇਲ ਬਣਾ ਕੇ ਦੱਸੋ ਕਿ ਜਦੋਂ ਉਹ ਚੀਜ਼ ਫਿਰ ਕਰਦੇ ਸੀਗੇ ਤਾਂ ਜ਼ਿਹਨ ਦੇ ਵਿੱਚ ਕੀ ਚੱਲਦਾ ਹੁੰਦਾ ਵੀ ਤਾਂ ਹੰਡਾ ਕੇ ਆਏ ਹੋਏ ਆ ਵੀ? ਬਿਲਕੁਲ ਲੱਗਦਾ ਸੀਗਾ, ਕਿਉਂਕਿ ਮੈਨੂੰ ਇਹ ਯਾਦ ਹੈ ਕਿ ਮੇਰੇ ਚਾਚਾ ਜੀ ਦੇ ਲੜਕੇ ਦੀ ਸ਼ਾਦੀ ਸੀ ਤੇ ਉਦੋਂ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਵੀ ਤੁਸੀਂ ਕੁੜੀਆਂ ਨੇ ਇੱਥੇ ਕੀ ਲੈਣ ਜਾਣਾ ਬਰਾਤ। ਜੀ। ਉਹ ਲੱਗਦਾ ਸੀਗਾ ਵੀ ਕਿੰਨਾ ਵਧੀਆ ਜਗਦੀਪ ਨੇ ਕਹਾਣੀ, ਕਿੰਨੀ ਵਧੀਆ ਵਿਸ਼ਾ ਛੋਇਆ। ਜੀ। ਤੇ ਉਹ ਸਾਰਾ ਤਾਲਮੇਲ ਸੀ ਨਾ ਜਿਹੜਾ, ਉਹ ਜਿੰਨੀਆਂ ਔਰਤਾਂ ਸੀ, ਜਿਵੇਂ ਰਿਸ਼ੀ ਭੈਣ ਜੀ ਹੈ ਜੀ, ਉਹ ਮੇਰੇ ਤੋਂ ਵੀ ਸੀਨੀਅਰ ਨੇ, ਉਹਨਾਂ ਨੇ ਉਹ ਸਮਾਂ ਵੇਖਿਆ ਸੀ। ਜਦੋਂ ਤੁਸੀਂ ਸਮਾਂ ਵੇਖਿਆ ਹੁੰਦਾ ਨਾ ਜੀ, ਉਦੋਂ ਤੁਹਾਡੇ ਸੁਪਨਿਆਂ 'ਚੋਂ ਸਾਰੀਆਂ ਗੱਲਾਂ ਆ ਜਾਂਦੀਆਂ। ਪਰ ਫਿਰ ਵੀ ਇਹ ਸਾਰੀ ਟੀਮ ਦੀ ਮਿਹਨਤ ਹੁੰਦੀ ਹੈ। ਕਹਾਣੀ ਦੇ ਇੱਕ ਸੀਨ ਤੇ ਕੰਮ ਕੀਤਾ ਜਾਂਦਾ ਜੀ, ਤੇ ਡਾਇਰੈਕਟਰ ਦਾ ਇੱਕ ਵਿਜ਼ਨ ਹੁੰਦਾ ਵੀ ਇਹਨੂੰ ਫਿਲਮਾਉਣਾ ਕਿਵੇਂ ਹੈ ਜੀ, ਉਹ ਸਾਰਾ ਰਲ ਮਿਲ ਕੇ ਹੁੰਦਾ ਜੀ। ਹਾਂ ਬਾਕੀ ਇਹ ਹੈ ਵੀ ਆਰਟਿਸਟ ਨੇ ਆਪਣੀ ਪ੍ਰੋਨਾਂਸੀਏਸ਼ਨ ਦਾ ਬਹੁਤ ਧਿਆਨ ਰੱਖਣਾ ਹੁੰਦਾ ਇਹਦੇ 'ਚ, ਕਿਉਂਕਿ ਉਹ ਪੁਰਾਣਾ ਸਾਰਾ ਕੁਝ ਦਿਖਾਇਆ ਸੀ, ਤੇ ਜੇ ਸਾਥੋਂ ਬੋਲਿਆ ਉਹ ਠੀਕ ਨਹੀਂ ਜਾਂਦਾ ਫਿਰ ਲੋਕਾਂ ਦੇ ਗਲਾਂ 'ਚੋਂ ਨਿਕਲਦੀ ਨਹੀਂ ਉਹ ਗੱਲ। ਜੀ ਬਿਲਕੁਲ। ਤੁਸੀਂ ਫਲਾਈਟ ਵੀ ਫੜਨੀ ਆ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਆਪਾਂ 30 ਮਿੰਟ ਦੀ ਗੱਲਬਾਤ ਲਈ ਕਿਹਾ ਸੀ, 30 ਦੇ ਆਪਾਂ ਲਾਗੇ ਬਹੁਤ ਚੱਲ ਗਏ ਆ। ਸਵਾਦ ਤਾਂ ਆਣ ਡਿਆ ਆ, ਮੈਂ ਤਾਂ ਬੈਠਾ ਰਹੂੰਗਾ, ਮੈਂ ਵੀ ਕੰਮ ਰੋਕ ਕੇ ਬੈਠਾਂਗਾ, ਚਲੋ ਪਬਲਿਕ ਹੌਲੀਡੇ 'ਤੇ ਖਿੱਚ ਦਿਓ ਕੰਮ ਨੂੰ। ਨਹੀਂ ਬਸ ਮੈਂ ਤਾਂ ਇਹੀ ਕਹੂੰ ਵੀ ਜੇ ਬਾਹਰ ਬੈਠੇ ਵੀ ਹੋ ਨਾ ਤੁਸੀਂ ਮੈਨੂੰ ਵਧੀਆ ਗੱਲ ਲੱਗੀ ਕਿ ਤੁਸੀਂ ਉਹਨੂੰ ਨਿਰੀਖਕ ਦੇ ਤੌਰ ਤੇ ਦੇਖਦੇ ਹੋ, ਚੰਗੀ ਗੱਲ ਹੈ। ਕਿਉਂਕਿ ਮੈਂ ਜਰਨਲਿਜ਼ਮ ਦੇ ਵਿੱਚ, ਮੈਂ ਪੰਜਾਬੀ ਟ੍ਰਿਬਿਊਨ ਦੇ ਲਈ ਇੱਥੋਂ ਪੱਤਰਕਾਰੀ ਕਰਦਾ, ਮੈਂ ਦੇਖਦਾ ਹੁੰਦਾ ਵੀ
ਜੇ ਕੋਈ ਚੰਗਾ ਹੋ ਰਿਹਾ ਐਪਰੀਸ਼ੀਏਟ ਕਰ ਦਿਓ, ਜੇ ਮਾੜਾ ਹੋ ਰਿਹਾ ਉਹਦਾ ਜਾਣੀ ਉਹਦਾ ਜਲੂਸ ਨਾ ਕੱਢੋ, ਹਾਂ, ਉਹਨੂੰ ਤੁਸੀਂ ਸੁਝਾਅ ਦੱਸੋ ਦੇ ਵੀ ਇਹ ਇਦਾਂ ਵੀ ਹੋ ਸੁਝਾਅ ਸਕਦਾ ਦਿਓ, ਉਹਦਾ ਸੁਝਾਅ ਜੀ। ਦਿਓ। ਹਾਂ, ਸੋ ਇਹ ਮਤਲਬ ਜਿਹੜਾ ਕ੍ਰਿਟੀਸਾਈਜ਼ ਕਰਨਾ ਹੈ ਨਾ, ਕ੍ਰਿਟੀਸਾਈਜ਼ ਨਹੀਂ ਹੋਣਾ ਚਾਹੀਦਾ, ਉਹਦਾ ਮੁਲਾਂਕਣ ਹੋਣਾ ਚਾਹੀਦਾ। ਹੈਲਥੀ ਕ੍ਰਿਟੀਸਾਈਜ਼ ਹੋ ਜਾਵੇ ਤਾਂ ਬਹੁਤ ਚੰਗਾ ਬਹੁਤ ਆ। ਚੰਗੀ ਗੱਲ ਹੈ। ਇੰਡਸਟਰੀ ਜਿਹੜੀ ਆ, ਚਾਹੇ ਉਹ ਹਾਲੀਵੁੱਡ ਦੀ ਚਾਹੇ ਬਾਲੀਵੁੱਡ, ਚਲੋ ਹਾਲੀਵੁੱਡ ਬਾਹਰ ਕੱਢ ਦਿੰਦੇ, ਉਹ ਥੋੜਾ ਹੋਰ ਲੈਵਲ ਤੇ ਚਲੇ ਜਾਂਦਾ ਹੈ, ਆਪਾਂ ਨਹੀਂ ਕੰਪੈਰੀਜ਼ਨ ਕਰਦੇ। ਆਪਾਂ ਆਪਣੇ ਸਾਊਥ ਨੂੰ ਵੀ ਬਾਹਰ ਕੱਢ ਦਿੰਦੇ, ਆਪਾਂ ਪੰਜਾਬੀ ਸਿਨੇਮਾ ਤੇ ਆਪਣਾ ਹਿੰਦੀ ਸਿਨੇਮੇ ਤੱਕ ਚਲੋ ਸੀਮਿਤ ਰਹਿੰਦੇ ਆ। ਪੰਜਾਬੀ ਸਿਨੇਮੇ ਦੇ ਵਿੱਚ ਅੱਜ ਵੀ ਐਂ ਲੱਗਦਾ ਆ ਕਿ ਖਾਸ ਕਰਕੇ ਲੜਕੀਆਂ ਦੇ ਲਈ, ਫੀਮੇਲ ਦੇ ਲਈ, ਕਿ ਉਹ ਕੁੜੀ ਕੀ ਕਰਨ ਜਾਣਾ, ਉੱਥੇ ਕੀ ਰੱਖਿਆ ਆ, ਤੇਰਾ ਵੀ ਸ਼ੋਸ਼ਣ ਹੀ ਹੋਣਾ ਆ, ਉੱਥੇ ਪੈਸੇ ਪੂਹੇ ਧੇਲੇ ਵਾਲਿਆਂ ਦੀ ਗੱਲ ਚੱਲਦੀ ਆ। ਚਲੋ ਆਪਣੇ ਵਿਚਾਰ ਹੋ ਸਕਦੇ ਆ। ਜਿਹੜੀਆਂ ਸਾਡੀਆਂ ਲੜਕੀਆਂ ਨੇ, ਮਾਣਯੋਗ ਭੈਣਾਂ ਨੇ, ਉਹਨਾਂ ਨੇ ਇਸ ਇੰਡਸਟਰੀ 'ਚ ਵੜਨਾ ਆ, ਥੋੜ੍ਹੇ ਜਿਹੇ ਸ਼ਬਦਾਂ ਦੱਸ ਸਕਦੇ ਹਾਂ ਕਿ ਅਸਲ ਤਰੀਕਾ ਹੈ ਕੀ ਬਣਨ ਦਾ, ਤਾਂ ਕਿ ਭਰਮ ਭੁਲੇਖਾ ਵੀ ਦੂਰ ਹੋ ਜਾਵੇ, ਤੁਹਾਨੂੰ ਇਹ ਵੀ ਸਮਝ ਲੱਗੇ ਕਿ ਜੇ ਮੇਰੇ 'ਚ ਕਾਬਲੀਅਤ ਹੈ ਨਹੀਂ ਤਾਂ ਐਵੇਂ ਪੰਗੇ ਲੈਣ ਦੀ ਵੀ ਲੋੜ ਨਹੀਂ। ਬਿਲਕੁਲ ਉਸੇ ਗੱਲ ਤੇ ਆਉਣੀ ਆ ਕਿ ਜੇ ਤੁਹਾਡੇ ਵਿੱਚ ਟੈਲੈਂਟ ਹੈ, ਤੁਹਾਨੂੰ ਆਪਦੇ ਕੰਮ ਤੇ ਤੁਸੀਂ ਫੋਕਸ ਹੋ, ਇਹ ਬਾਹਰ ਦੀਆਂ ਅਫਵਾਹਾਂ ਨੇ ਜੀ। ਟੈਲੈਂਟਡ ਬੰਦੇ ਨੂੰ ਭੱਜ ਕੇ ਲੈਣਗੇ, ਕਿਉਂ ਨਹੀਂ ਕੰਮ ਕਰਾਉਣਗੇ? ਜੀ, ਤੁਹਾਨੂੰ ਇੱਕ ਮੌਕਾ ਮਿਲ ਗਿਆ, ਇੱਕ ਮੌਕਾ ਮਿਲਿਆ, ਮੌਕੇ ਨੂੰ ਜਦੋਂ ਤੁਸੀਂ ਸਾਂਭ ਲਿਆ, ਪਰਦੇ ਤੇ ਤੁਸੀਂ ਆ ਗਏ, ਤੁਸੀਂ ਕੰਮ ਦਿਖਾ ਦੇ। ਮੇਰਾ ਤਾਂ ਨਾ ਕੋਈ ਫੈਮਿਲੀ 'ਚ ਸੀਗਾ ਇਸ ਲਾਈਨ 'ਚ, ਕਿਉਂਕਿ ਥੀਏਟਰ ਵੱਲੋਂ ਮਿਹਨਤ ਕਰਦੇ ਰਹੇ, ਥੋੜਾ ਜਿਹਾ ਸਕ੍ਰਿਪਟ ਦਾ ਤਾਂ ਪਤਾ ਸੀ ਨਾ। ਤੇ ਜੇ ਤੁਸੀਂ ਮਿਹਨਤ ਹੀ ਨਹੀਂ ਕਰਦੇ, ਪੜ੍ਹਦੇ ਹੀ ਨਹੀਂ, ਤੇ ਤੁਹਾਨੂੰ ਗਲੈਮਰ ਦੁਨੀਆ ਚੰਗੀ ਲੱਗਦੀ ਹੈ, ਤੇ ਫਿਰ ਇੱਕ ਦਿਨ ਡਿੱਗੋਗੇ ਹੀ ਡਿੱਗੋਗੇ। ਮੇਰਾ ਬਸ ਇਹੀ ਕਹਿਣਾ ਕਿ ਜੇ ਤੁਸੀਂ ਇਸ ਲਾਈਨ 'ਚ ਆਉਣਾ, ਪੂਰੀ ਤਿਆਰੀ ਨਾਲ ਆਓ, ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਕੀ ਕਰਨ ਜਾ ਰਿਹਾ। ਜੇ ਤੁਸੀਂ ਪੰਜਾਬੀ ਫਿਲਮ ਕਰਦੇ ਹੋ ਤਾਂ ਪੰਜਾਬੀ ਪੜ੍ਹੋ, ਪੰਜਾਬੀ ਤੇ ਪੂਰੀ ਪਕੜ ਰੱਖੋ। ਹਿੰਦੀ ਫਿਲਮ ਕਰਦੇ ਹੋ ਤਾਂ ਤੁਹਾਨੂੰ ਉਸੇ ਲੈਂਗੁਏਜ ਤੇ ਪੂਰੀ ਪਕੜ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਲੋਕਾਂ ਦਾ ਮਜ਼ਾਕ ਨਾ ਬਣੀਏ। ਤੁਹਾਨੂੰ ਗਿਆਨ ਹੋਣਾ ਚਾਹੀਦਾ ਉਸ ਕਹਾਣੀ ਦਾ, ਉਸ ਬੋਲੀ ਦਾ, ਤਾਂ ਹੀ ਤੁਸੀਂ ਉਹ ਕਰ ਪਾਉਂਦੇ ਹੋ। ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਵੀ ਤੁਹਾਨੂੰ ਹਟਾ ਦੂਗੀ। ਬਿਲਕੁਲ ਜੀ। ਜਾਂਦੇ ਜਾਂਦੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਆਗਿਆ ਦਈਏ ਕਿ ਹੁਣ ਤੁਸੀਂ ਚਲੇ ਜਾਓ, ਜਾਂਦੇ ਜਾਂਦੇ ਇੱਕ ਹੋਰ ਸਵਾਲ, ਜੇ ਆਪਾਂ ਇਸ ਸੰਦਰਭ ਦੇ ਵਿੱਚ ਗੱਲ ਕਰੀਏ ਵੀ ਪੰਜਾਬੀ ਦਾ ਜਿਹੜਾ ਭਵਿੱਖ ਤੁਹਾਡੀ ਨਿਗਾਹ ਦੇ ਵਿੱਚ ਹਜੇ ਸਾਡੇ ਨੂੰ ਬਹੁਤ ਕੁਝ ਕਰਨ ਨੂੰ ਹਜੇ ਪਿਆ ਆ, ਵੀ ਆਪਾਂ ਉਹਦੇ ਵਿੱਚ ਕੁਝ ਕਰ ਸਕਦੇ ਹਾਂ। ਭਾਸ਼ਾ ਦੇ ਤੌਰ 'ਤੇ ਜੇ ਦੁਬਾਰਾ ਪ੍ਰੇਰਨਾ ਦੇਣੀ ਹੋਵੇ ਆਪਣੀ ਯੂਥ ਨੂੰ, ਕਿਉਂਕਿ ਸਾਡੀ ਜਿਹੜੀ ਯੂਥ ਆ, ਜਿਹੜੀ ਹੁਣ ਦੀ ਯੂਥ ਆ, ਜਿਨ੍ਹਾਂ ਨੇ ਕਹਿ ਲਓ ਕਿ ਮਾਈਗ੍ਰੇਟ ਵੀ ਕੀਤਾ ਆ, ਉਹ 'ਚ ਅਸੀਂ ਵੀ ਆਉਂਦੇ ਆ, ਉਹ ਵਾਲਾ ਫੈਕਟਰ ਸੀਗਾ ਜਿਹਨੇ ਪੰਜਾਬੀ ਨੂੰ ਪੜ੍ਹਿਆ ਲਿਖਿਆ ਅਤੇ ਬੋਲਿਆ ਸਭ ਤੋਂ ਵਧੀਆ, ਘਰੋੜ ਕੇ ਜਿਹਨੂੰ ਆਪਾਂ ਕਹਿੰਦੇ ਹਾਂ। ਲੇਕਿਨ ਅੱਜ ਉਹਦੇ ਹੱਥੋਂ ਇਹ ਚੀਜ਼ ਖੁੱਸ ਗਈ ਆ। ਉਹ ਉਹਨਾਂ ਦੀ ਨਲਾਇਕੀ ਨਾਲ ਖੁੱਸ ਗਈ ਆ, ਜਾਂ ਮਾਈਗ੍ਰੇਸ਼ਨ ਨੇ ਖਿਸਾਤੀ ਆ, ਜਾਂ ਸਾਡੇ ਸਿਸਟਮ ਨੇ ਖਿਸਾਤੀ ਆ। ਮੈਂ ਉੱਤੇ ਨਹੀਂ ਬੋਲਦਾ ਹੈਗਾ। ਅਸੀਂ ਕਹਿੰਦੇ ਅਸੀਂ ਅਗਲੀ ਜਨਰੇਸ਼ਨ ਨੂੰ ਜੋੜਨਾ ਆ। ਅਸੀਂ ਤਾਂ ਆਪ ਅੱਧੇ ਤੋਂ ਪੌਣੇ ਹੋ ਕੇ ਥੱਲੇ ਤੱਕ ਪਾਈਆ ਤੱਕ ਰਹਿ ਗਏ ਆ, ਵੀ ਅਗਲੀ ਜਨਰੇਸ਼ਨ ਨੂੰ ਆਪਾਂ ਕਿੱਦਾਂ ਜੋੜ ਲਵਾਂਗੇ। ਉਸ ਮਾਂ ਬਾਪ ਲਈ, ਉਹਨਾਂ ਪਰਿਵਾਰਾਂ ਦੇ ਲਈ ਕੋਈ ਸੁਨੇਹਾ? ਬੋਲੋ ਭੰਗੂ ਸਾਹਿਬ ਹੁਣ, ਕਿਉਂ ਤੁਹਾਡਾ ਸਵਾਲ ਹੀ ਜਾਏ। ਉਹਦੇ 'ਚ ਇਹ ਹੈ ਜੀ, ਇਹ ਜਿਹੜਾ ਹੈਗਾ ਵੀ ਇੱਕ ਤਰਾਸਦੀ ਰਹੀ ਹੈ ਬੜੇ ਲੰਮੇ ਸਮੇਂ ਤੋਂ ਕਿ ਸਾਡੇ ਪੰਜਾਬੀਆਂ ਨੇ ਪੰਜਾਬ 'ਚ ਰਹਿੰਦਿਆਂ ਹੋਇਆਂ ਪੰਜਾਬੀ ਭਾਸ਼ਾ ਨੂੰ ਪੰਜਾਬੀ ਨਹੀਂ ਸਮਝਿਆ। ਹਾਲਾਂਕਿ ਤੁਹਾਡੀ ਮਾਤ ਭਾਸ਼ਾ ਜਿਹੜੀ ਹੁੰਦੀ ਹੈ ਉਹ ਇੱਕ ਇਹੋ ਜਿਹੀ ਹੁੰਦੀ ਹੈ ਕਿ ਜਦ ਤੱਕ ਤੁਹਾਡੀ ਉਹਦੇ ਉੱਤੇ ਪਕੜ ਨਹੀਂ ਹੈਗੀ ਤਾਂ ਤੁਸੀਂ ਕੁਝ ਹੋਰ ਨਹੀਂ ਸਿੱਖ ਸਕਦੇ। ਇਸ ਕਰਕੇ ਅਸੀਂ ਤਾਂ ਪੰਜਾਬ 'ਚ ਰਹਿੰਦੇ ਨੇ ਪੰਜਾਬੀ ਭਾਸ਼ਾ ਨੂੰ ਹੀ ਆਪਣੀ ਦੂਜੀ ਤੀਜੀ ਭਾਸ਼ਾ ਬਣਾਤਾ। ਜਿਹੜੇ ਹਿਸਾਬ ਦੇ ਨਾਲ ਕਾਰਨ ਇਹ ਹੈ ਕਿ ਇਹ ਜਿਹੜਾ ਬਾਹਰ ਜਾਣ ਦਾ ਇੱਕ ਗਲੈਮਰ ਸੀਗਾ, ਇਹਦੇ 'ਚ ਮਾਪਿਆਂ ਨੂੰ ਵੀ ਇਹ ਲੱਗਦਾ ਸੀ ਕਿ ਜੇ ਸਾਡਾ ਬੱਚਾ ਚੰਗੀ ਤਰ੍ਹਾਂ ਇੰਗਲਿਸ਼ ਬੋਲੂਗਾ, ਹੈ ਨਾ, ਊੜਾ ਸਿੱਖੇ ਭਾਵੇਂ ਨਾ ਸਿੱਖੇ, ਜੇ ਉਹ ABC ਹੈ ਨਾ, ਜੇ ਹੋਰ ਅੰਗਰੇਜ਼ੀ ਜੇ ਸ਼ਬਦ ਹੈਲੋ ਮੰਮੀ, ਹੈਲੋ ਡੈਡੀ ਕਹਿਣਾ ਸ਼ੁਰੂ ਕਰ ਗਿਆ ਤੇ ਅੰਗਰੇਜ਼ੀ ਚੰਗਾ ਪੜ੍ਹ ਗਿਆ, ਅੱਛੇ ਬੈਂਡ ਆ ਗਏ, ਤਾਂ ਇਹਦਾ ਜਹਾਜ਼ ਨੂੰ ਛੇਤੀ ਹੱਥ ਪੈ ਜਾਊਗਾ। ਯਾਨੀ ਕੁੱਲ ਮਿਲਾ ਕੇ ਸਾਡੇ ਮਾਪਿਆਂ ਨੇ ਹੀ ਇਹ ਬਹੁਤ ਵੱਡੀ ਗਲਤੀ ਕੀਤੀ ਹੈ, ਸਾਡੇ ਪ੍ਰਬੰਧ ਨੇ ਗਲਤੀ ਕੀਤੀ ਹੈ, ਸਾਡੇ ਬੱਚਿਆਂ ਦਾ ਉਹਦੇ 'ਚ ਕੋਈ ਕਸੂਰ ਨਹੀਂ ਹੈਗਾ। ਸੋ ਹੁਣ ਵੀ ਇਹ ਚਾਹੀਦਾ ਹੈ ਕਿ ਅੱਜ ਇਹ ਲੱਗਦਾ ਹੈਗਾ, ਅੱਜ ਜਿਹੜੇ ਬਾਹਰ ਬੈਠੇ ਆ ਖਾਸ ਕਰਕੇ, ਉਹ ਪੰਜਾਬੀ ਨਾਲ ਜੁੜਨਾ ਚਾਹੁੰਦੇ ਆ, ਆਪਣੇ ਬੱਚਿਆਂ ਨੂੰ ਜੋੜਨਾ ਚਾਹੁੰਦੇ ਹੈਗੇ ਆ, ਪਰ ਇਹ ਤਾਂ ਹੀ ਸੰਭਵ ਹੈ ਨਾ ਜੇ ਅਸੀਂ ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਾਂਗੇ, ਉਹਨਾਂ ਨੂੰ ਮੌਕਾ ਦੇਵਾਂਗੇ, ਹੈ ਨਾ, ਖੁਦ ਪੜ੍ਹਾਂਗੇ, ਘਰ ਦੇ ਵਿੱਚ ਪੁਸਤਕਾਂ ਰੱਖਾਂਗੇ, ਘਰ ਦੇ ਵਿੱਚ ਆਮ ਤੁਹਾਡੀ ਬੋਲਚਾਲ, ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਹੋ, ਪੰਜਾਬੀ 'ਚ ਗੱਲ ਕਰੋਗੇ, ਸਾਰਾ ਕੁਛ। ਤੇ ਜੇ ਇੰਨੀ ਤੁਸੀਂ ਅਮੀਰਤ ਦਿਖਾਓਗੇ, ਉਹਦਾ ਜਿਹੜਾ ਅਸਰ ਹੈਗਾ ਬੱਚਿਆਂ ਤੇ ਪਊਗਾ। ਸੋ ਇਹ ਬਹੁਤ ਜ਼ਰੂਰੀ ਹੈਗਾ ਤੇ ਕਿ ਅਸੀਂ ਇਸ ਰੂਪ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਨਾਲ, ਭਾਸ਼ਾ ਦੇ ਨਾਲ ਜੋੜੀਏ, ਪਰ ਜੋੜਨ ਤੋਂ ਪਹਿਲਾਂ ਆਪ ਜੁੜੀਏ। ਜੀ, ਜੋੜਨ ਤੋਂ ਪਹਿਲਾਂ ਆਪ ਜੁੜੀਏ ਪੰਜਾਬੀ ਪਰਿਵਾਰੋ।
ਕਈ ਵਾਰੀ ਅਸੀਂ ਬੇਇੱਜ਼ਤੀ ਵੀ ਸਮਝਣ ਲੱਗ ਜਾਂਦੇ ਆ ਜੀ ਵੀ ਯਾਰ ਆ ਬੰਦਾ ਦੇਖੋ ਕਿਵੇਂ ਲੱਗਦਾ ਸੀ, ਉਹ ਜੱਡ ਦੱਸਦੇ ਆ ਪੰਜਾਬੀਆਂ ਨੂੰ, ਜੱਡ ਬੋਲੀ ਵੀ ਤੁਸੀਂ ਮਾਣ ਮਹਿਸੂਸ ਕਰੋ ਜਿਹਦੇ ਵਿੱਚ ਜਿਹੜੀ ਮਾਂ ਦੀ ਗੋਦ 'ਚੋਂ ਅਸੀਂ ਲੋਰੀਆਂ ਲੈ ਲੈ ਕੇ ਵੱਡੇ ਹੋਏ ਆ, ਤੇ ਅਸੀਂ ਅੱਜ ਉਹਨੂੰ ਇਹ ਕਹਿੰਦੇ ਆ। ਵੈਸੇ ਵੀ ਉਹ ਇੱਕ ਗੋਰਾ ਰਾਈਟਰ ਆ, ਮੈਨੂੰ ਨਾਮ ਭੁੱਲ ਗਿਆ, ਮਾਫੀ ਚਾਹੁੰਦਾ ਆ, ਉਹਨੇ ਇਹ ਕਥਨ ਲਿਖੇ ਸੀਗੇ ਵੀ ਭਾਈ ਲੈਂਗੁਏਜਾਂ ਸਿੱਖ ਲਓ ਜਿੰਨੀਆਂ ਮਰਜ਼ੀ, ਇਹ 'ਚ ਕੋਈ ਹੱਦ ਨਹੀਂ ਹੈਗਾ, ਪਰ ਜਦੋਂ ਕਹਿੰਦਾ ਤੁਹਾਨੂੰ ਰੋਣਾ ਤੇ ਹੱਸਣਾ ਪਿਆ ਨਾ, ਜਿਹੜੀ ਮਾਂ ਬੋਲੀ ਆ ਉਹ 'ਚ ਇਹ ਚੀਜ਼ਾਂ ਦੋ ਹੋਣੀਆਂ ਆ। ਕੀ ਬਾਤ ਹੈ। ਤੋ ਹੁਣ ਰੋਣਾ ਤੇ ਹੱਸਣਾ ਇਹੀ ਤਾਂ ਦੋ ਜ਼ਿੰਦਗੀ ਦੇ ਫੈਕਟਰ ਆ ਜਿੱਥੇ ਸਾਰਿਆਂ ਨੇ ਇਕੱਠੇ ਹੋ ਜਾਣਾ ਦੁੱਖ ਬਿਆਰ ਭੁਲਾ ਕੇ, ਤੇ ਜੇ ਇਹਦੇ ਵਿੱਚ ਸਾਨੂੰ ਐਕਟ ਨਾ ਕਰਨਾ ਆ ਫਿਰ ਤਾਂ ਲੱਖ ਲਾਹਨਤ ਹੀ ਹੋ ਗਈ ਨਾ ਸਾਡੇ ਜੀਵਨ ਦੇ ਉੱਪਰ। ਤੇ ਇਹਨਾਂ ਨੇ ਪਰਿਵਾਰਾਂ ਦੀ ਗੱਲ ਕੀਤੀ ਆ ਵੀ ਪਰਿਵਾਰੋਂ ਪੰਜਾਬੀਓ ਇੱਦਾਂ ਕਰੋ, ਕੋਠੀਆਂ ਕਾਠੀਆਂ ਤਾਂ ਆਪਾਂ ਬਣਾ ਲਈਆਂ, ਗੱਡੀਆਂ ਵੀ ਖੜੀਆਂ ਕਰ ਲਈਆਂ। ਅਸੀਂ ਮੋਸਟਲੀ ਮੈਂ ਦੇਖਿਆ ਵੱਡੇ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ ਉਹ ਦਾਰੂ ਦਾ ਪੂਰਾ ਬਣਾਇਆ ਹੁੰਦਾ ਇੱਕ ਕੈਬਨ ਜਿਹਾ, ਮੈਂ ਜਾਣ ਕੇ ਬਾਹਰ ਨਹੀਂ ਕਹਿ ਰਿਹਾ ਸੀਗਾ, ਕੋਈ ਨਹੀਂ, ਇੱਕ ਕਿਤਾਬਾਂ ਦਾ ਵੀ ਬਣਾ ਲਿਆ ਕਰੋ। ਚਲੋ ਅੱਜ 10 ਰੱਖੂਗੇ ਤਾਂ ਕੱਲ ਨੂੰ ਉਹ 20 ਹੋ ਜਾਣਗੀਆਂ, 50 ਹੋ ਜਾਣਗੀਆਂ, 100 ਹੋ ਜਾਣਗੀਆਂ। ਬੱਚਾ ਹੀ ਤਾਂ ਪੁੱਛੂਗਾ ਵੀ ਇਹ ਕੀ ਹੈ। ਜੀ ਬਿਲਕੁਲ, ਜੇ ਉਹਨੇ ਕੀ ਹੈ ਪੁੱਛ ਲਿਆ ਇਹਦਾ ਮਤਲਬ ਸ਼ੁਰੂ ਹੋ ਗਿਆ। ਜੀ ਮੈਨੂੰ ਬਹੁਤ ਚੰਗਾ ਲੱਗਿਆ ਇੱਥੇ ਬ੍ਰਿਸਬਨ ਲਾਇਬ੍ਰੇਰੀ 'ਚ ਆ ਕੇ। ਬਿਲਕੁਲ ਜੀ, ਉੱਤੇ ਗੁਰੂ ਮਹਾਰਾਜ ਦੀ ਸਵਾਰੀ ਰੱਖੀ ਹੋਈ ਹੈ ਤੇ ਹੇਠਾਂ ਐਡੀ ਵੱਡੀ ਲਾਇਬ੍ਰੇਰੀ। ਮੈਂ ਕਈ ਮੁਲਕਾਂ 'ਚ ਗਈ ਹਾਂ, ਮੈਨੂੰ ਲੱਗਿਆ ਨਹੀਂ ਕਿ ਇੰਨੀ ਚੋਣ ਵਧੀਆ, ਇੰਨੀ ਵਧੀਆ ਕਿਤਾਬਾਂ ਉੱਥੇ। ਕੱਲ੍ਹ ਮੈਨੂੰ ਕਾਫੀ ਲੋਕ ਮਿਲੇ, ਮੈਂ ਉਹਨਾਂ ਨੂੰ ਕਿਹਾ ਵੀ ਬੱਚੇ ਫੋਟੋਆਂ ਕਰਾਉਣ ਲੱਗ ਗਏ। ਮੈਂ ਕਿਹਾ ਤੁਸੀਂ ਬੱਚਿਆਂ ਨੂੰ ਅੰਦਰ ਵੀ ਲੈ ਕੇ ਜਾਇਆ ਕਰੋ। ਮੈਂ ਕਿਹਾ ਜਿਹੜੀ ਆਪਾਂ ਮੰਨਦੇ ਹਾਂ ਜਦੋਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਆਏ ਹੋ, ਤੁਸੀਂ ਇਹ ਇੱਥੇ ਮੱਥਾ ਟੇਕਦੇ ਆ, ਉਹ ਬਾਣੀ ਵੀ ਤਾਂ ਹੀ ਸਿੱਖਣਗੇ ਜਿਹੜੀ ਬਾਣੀ ਦੀ ਤੁਸੀਂ ਗੱਲ ਕਰਦੇ ਹੋ, ਜੇ ਉਹਨਾਂ ਨੂੰ ਪੰਜਾਬੀ ਆਉਂਦੀ ਹੋ। ਜੇ ਉਹਨਾਂ ਨੂੰ ਪੰਜਾਬੀ ਨਹੀਂ ਪਤਾ ਉਹ ਕੀ ਸਿੱਖਣਗੇ। ਇਹ ਇਹੋ ਜਿਹਾ ਵਿਸ਼ਾ ਤੁਸੀਂ ਉਹ ਚਿਣਕ ਪਾਤੀ ਆ, ਮੈਨੂੰ ਲੱਗਦਾ ਲਈ ਕਈ ਘੰਟੇ ਚਾਹੀਦੇ ਨੇ ਆ। ਮਤਲਬ ਘਰਾਂ ਦੇ ਵਿੱਚ ਜੇ ਤੁਸੀਂ ਕਿਤਾਬਾਂ ਰੱਖ ਵੀ ਲਈਆਂ ਨਾ ਇੱਕ ਰੈਕ ਤੇ ਸਜਾ ਕੇ, ਉਹ ਪਈਆਂ ਵੀ ਬੋਲਣਗੀਆਂ। ਕਦੇ ਤਾਂ ਕੋਈ ਮਿੱਟੀ ਝਾੜੂਗਾ ਨਾ, ਕਦੇ ਬੋਲਣਗੇ, ਕਦੇ ਨਾ ਕਦੇ ਤਾਂ ਜੀ ਕਰੂਗਾ ਕਿ ਚੱਲ ਆ ਦਾਰੂ ਦੀ ਬੋਤਲ ਵੀ ਤਾਂ ਗਿਫਟ ਦਿੰਨੇ ਯਾਰ, ਕਿਤਾਬ ਨਾ ਗਿਫਟ ਦੇ ਦੀ ਉਹਨੂੰ, ਕਿਤੇ ਪੜ੍ਹ ਹੀ ਲਊਗਾ ਉਹ। ਤੇ ਚਲੋ ਅਸੀਂ ਤਾਂ ਆਪਣੀ ਗੱਡੀ ਦੇ ਉੱਪਰ ਵੀ ਮੋਹਰੇ ਕੰਮ ਤੇ ਵੇਲੇ ਵੀ ਉਹੀ ਰੱਖੀ ਹੁੰਦੀ ਹੈ ਵੀ ਸੋਸ਼ਲ ਮੀਡੀਆ ਫਾਲਤੂ ਨਾ ਫਰੋਲਣਾ ਪਵੇ ਯਾਰ, 4 ਅੱਖਰ ਪੜ੍ਹ ਲਈਏ ਕੁਝ ਵਿੱਚੋਂ ਚੈਨਲ ਮਿਲ ਜਾਏਗੀ। ਕਿਸੇ ਬੱਚੇ ਦਾ ਜਨਮ ਦਿਨ ਆਉਂਦਾ, ਭੰਗੂ ਸਾਹਿਬ ਦਿੰਦੇ ਕਿਤਾਬ ਹੈ ਜੀ। ਸਾਡੇ ਇੱਥੇ ਹੈ ਪਿਰਤ ਵੈਸੇ, ਚਲੋ ਘਰਾਂ ਦੇ ਵਿੱਚ ਕਿ ਲਾਇਬ੍ਰੇਰੀਆਂ ਬਣੀਆਂ ਹੋਈਆਂ, ਚੰਗਾ ਸੁਨੇਹਾ ਆ। ਜਾਂਦੇ ਜਾਂਦੇ ਕਹਿੰਦੇ ਹੁੰਦੇ ਆ ਪੰਜਾਬੀ ਸਿਨੇਮੇ ਤੋਂ ਬਾਅਦ ਨਾ ਦਿੱਲੀ ਬੰਬੇ ਜਾ ਕੇ ਛਾਲ ਮਾਰਨੀ ਹੁੰਦੀ ਆ। ਅੰਸ਼ੁਮਨ ਖੁਰਾਨਾ ਉਹਨਾਂ ਦੇ ਨਾਲ ਤਾਂ ਮੈਂ ਦੇਖ ਲਈ ਤੁਹਾਡੀ ਕੈਮਿਸਟਰੀਆਂ ਜੇ ਹੈਗੇ ਬਣਦੀ ਹੈ ਗੱਲ, ਵੱਧ ਰਹੀ ਹੈ ਜ਼ਿਆਦਾ ਕਿ ਨਹੀਂ? ਹਾਂ ਆਏ ਹੈ 1-2 ਫੋਨ, ਹੁਣ ਇੱਕ ਮੈਂ ਮਿਸ ਕਰ ਗਈ ਕਿਉਂਕਿ ਅਸੀਂ ਫੈਮਿਲੀ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਜੀ, ਤੇ ਹੁਣ ਵੀ ਜਾ ਕੇ ਹੈ 1-2 ਮੀਟਿੰਗਸ। ਤੇ ਬਸ ਉਹ ਐਡੀ ਐਂ ਨਹੀਂ ਮੈਨੂੰ ਲੱਗਦਾ ਕਿ ਮੇਰੇ ਜਿਹਨ 'ਚ ਐਂ ਪਈ ਹੋਵੇ ਵੀ ਮੈਂ ਆਹ ਕਰ ਲਾਂ ਆਹ ਕਰ ਲਾਂ। ਮੈਨੂੰ ਹੁਣ ਐਂ ਲੱਗਦਾ ਕਿ ਜੋ ਆਰਾਮ ਨਾਲ ਕੰਮ ਤੁਹਾਡੇ ਹਿੱਸੇ ਆ ਰਿਹਾ ਉਹਨੂੰ ਵਧੀਆ ਆਰਾਮ ਨਾਲ ਕਰੋ, ਪਰ ਉੱਥੇ ਜਾਣਾ ਵੀ ਕੋਈ ਮਾੜੀ ਗੱਲ ਨਹੀਂ। ਉਹ ਇੱਕ ਸਾਡੀ ਲੈਂਗੁਏਜ ਹੈ, ਤੁਹਾਨੂੰ ਮੌਕਾ ਮਿਲਦਾ ਉਹ ਕੰਮ ਕਰਨੇ ਚਾਹੀਦੇ ਨੇ। ਕਿਉਂਕਿ ਹੁਣ ਸਾਡੀ ਫਿਲਮ 10 ਅਕਤੂਬਰ ਨੂੰ ਆ ਰਹੀ ਹੈ, ਰਾਵੀ ਦੇ ਕੰਢੇ ਪੰਕਜ ਜੀ ਉਹਦੇ ਮੇਨ ਸਮਝੋ ਹੀਰੋ ਹੈ। ਸਾਡੇ ਪੰਜਾਬ ਦੇ ਥੀਏਟਰ ਦੇ ਆਰਟਿਸਟ ਸਾਰਿਆਂ ਦਾ ਬਹੁਤ ਅੱਛਾ ਕੰਮ ਹੈ। ਜਸ ਗਰੇਵਾਲ ਦੀ ਕਹਾਣੀ ਹੈ, ਤੁਸੀਂ ਕਹਾਣੀ ਦੇਖਿਓ। ਅਤੇ ਨਵੇਂ ਪ੍ਰੋਡਿਊਸਰ ਨੇ ਸਾਡੇ, ਉਹਨਾਂ ਨੇ ਇੱਕ ਵਧੀਆ ਸਿਨੇਮੈਟੋਗ੍ਰਾਫੀ ਉਹਦੇ ਵਿੱਚ ਫਿਲਮ 'ਚ ਬਹੁਤ ਵਧੀਆ ਅੱਛੀ ਫਿਲਮ ਹੈ। ਮੈਨੂੰ ਇਹ ਲੱਗਦਾ ਕਿ ਜਦੋਂ ਇਹੋ ਜਿਹੀਆਂ ਫਿਲਮਾਂ ਨੂੰ ਪਿਆਰ ਮਿਲੂਗਾ, ਹੋਰ ਕਹਾਣੀਆਂ ਫਿਰ ਉੱਦਾਂ ਦੀਆਂ ਬਣਨਗੀਆਂ। ਜਸ ਨੇ ਅੱਗੇ ਤੁਸੀਂ ਦੇਖ ਲਓ ਦਾਣਾ ਪਾਣੀ, ਰੱਬ ਦਾ ਰੇਡੀਓ, ਹੈ ਨਾ, ਅਤੇ ਹੁਣ ਰੌਣਕ ਜਿਹਦੀ ਮੈਂ ਗੱਲ ਕੀਤੀ ਹੈ। ਅਤੇ ਅਗਲੀ ਫਿਲਮ ਜਿਹੜੀ ਤੁਸੀਂ ਗੋਡੇ ਗੋਡੇ ਚਾਹ ਨੂੰ ਪਹਿਲਾਂ ਇੰਨਾ ਪਿਆਰ ਦਿੱਤਾ, ਉਹ ਵੀ ਸਾਡੀ ਫਿਲਮ ਆ ਰਹੀ ਹੈ 21-22 ਨੂੰ, ਇਹਦਾ ਦੂਜਾ ਹਿੱਸਾ। ਉਹ ਵੀ ਫਿਲਮ ਬਹੁਤ ਅੱਛੀ ਬਣੀ ਹੈ। ਜਗਦੀਪ ਦੀ ਉਹ ਕਹਾਣੀ ਹੈ, ਉਹੀ ਡਾਇਰੈਕਟਰ ਨੇ ਸਾਡੇ ਵਿਜੇ ਅਰੋੜਾ ਦਾਦੂ। ਅਤੇ ਅਗਲੀ ਸਾਡੀ ਜਿਹੜੀ ਫਿਲਮ ਹੈ ਉਹ ਥੋੜ੍ਹੀ ਕਾਮੇਡੀ ਫਿਲਮ ਹੈ। ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਉਹਦੇ ਵਿੱਚ ਮੈਂ ਹੀਰੋ ਨਾ। ਲਓ ਜੀ, ਮੈਂ ਉੱਠ ਜਾਣਾ ਜੀ ਫਿਰ ਟਾਈਮ ਨਾਲ ਹੀ, ਮੈਂ ਟਾਈਮ ਨਾਲ ਹੀ ਉੱਠ ਜਾਵਾਂ ਫਿਰ। ਨਹੀਂ, ਉਹ ਕਾਮੇਡੀ ਫਿਲਮ ਹੈ। ਮੈਨੂੰ ਇਹ ਲੱਗਦਾ ਕਿ ਹਰ ਰੰਗ ਬੰਦੇ ਨੂੰ ਮਾਰਨਾ ਚਾਹੀਦਾ, ਅਤੇ ਉਹਦਾ ਕੰਸੈਪਟ ਵਧੀਆ, ਉਹਦਾ ਵੀ ਲੋਕ ਹੱਸਣਗੇ, ਇੰਜੋਏ ਕਰਨਗੇ, ਕਿਉਂਕਿ ਹੱਸਦੇ ਹੱਸਦੇ ਉਹਦੇ ਵਿੱਚ ਬਹੁਤ ਕੁਝ ਸਿੱਖ ਵੀ ਜਾਣਗੇ। ਕਿਉਂਕਿ ਨਹੀਂ, ਬਹੁਤ ਵਧੀਆ ਗੱਲ ਹੈ ਜੀ ਕਿ ਤੁਹਾਨੂੰ ਲੱਗਦਾ ਵੀ ਵਧੀਆ ਰੋਲ ਮਿਲਿਆ ਕਿ ਮੈਂ ਵੀ ਹੀਰੋ ਨੇ। ਹਾਂ, ਵਧੀਆ ਲੱਗਦਾ। ਅਤੇ ਉਹ ਸਾਡੇ ਨਾਲ ਕਈ ਵਾਰ ਸਾਡੇ ਅਜ਼ੀਜ਼ ਬੈਠੇ ਹੁੰਦੇ ਨਾ, ਵੱਡੇ ਪੈਸੇ ਹੁੰਦੇ, ਉਹ ਕਹਿੰਦੇ ਜਦੋਂ ਕਿਸੇ ਦੂਸਰੇ ਦੀ ਸਿਫਤ ਕਰੀ ਜਾਣੀ ਨਾ, ਕਹਿਣਾ ਯਾਰ ਵੀ ਸੱਦ ਕੇ ਤਾਂ ਬੇਇੱਜ਼ਤੀ ਨਾ ਕਰਿਆ ਕਰ, ਸਾਡੇ ਬਾਰੇ ਵੀ ਕੁਝ ਬੋਲ। ਹੁਣ ਮੈਨੂੰ ਇਹ ਲੱਗਦਾ ਨਾ ਕਿ ਮੈਂ ਹੁਣ ਬੈਠੀ ਹਾਂ ਤਾਂ ਮੈਂ ਇਹ ਵੀ ਦੱਸਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਫਿਲਮਾਂ, ਖਾਸ ਕਰਕੇ ਬਾਹਰਲੇ ਲੋਕਾਂ ਨੇ ਵੀ ਸਾਨੂੰ ਬਹੁਤ ਹੱਥਾਂ 'ਤੇ ਚੱਕਿਆ। ਅਸੀਂ ਆਰਟਿਸਟ ਉਹਨਾਂ ਦੇ ਸਦਾ ਹੀ ਰਿਣੀ ਰਵਾਂਗੇ, ਕਿਉਂਕਿ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਤੁਸੀਂ ਵੱਧ ਦੇਖਦੇ ਹੋ, ਅਤੇ ਖਾਸ ਕਰਕੇ ਇੱਥੋਂ ਦੇ ਬੱਚੇ ਜਦੋਂ ਦੇਖਦੇ ਆ ਉਦੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਘੱਟੋ ਘੱਟ ਇਹ ਪੰਜਾਬੀ ਸਿੱਖ ਰਹੇ ਨੇ, ਪੰਜਾਬੀ ਸਮਝ ਰਹੇ ਨੇ। ਮੈਂ ਇੱਕ ਹੋਰ ਗੱਲ ਕਹਾਂ ਜੀ, ਜਾਂਦੇ ਜਾਂਦੇ ਸਵਾਲ ਨਹੀਂ ਹੈਗਾ ਜੀ। ਹਾਂ, ਫਿਲਮਾਂ ਦੇ ਵਿੱਚ ਤਾਂ ਤੁਸੀਂ ਆਰਟਿਸਟ ਪੂਰੇ ਲੱਗਦੇ, ਹੁਣ ਮਾਈਕ ਦੇ ਉੱਪਰ ਤੁਸੀਂ ਆਰਟਿਸਟ ਨਹੀਂ ਲੱਗਦੇ ਹੈਗੇ, ਮਤਲਬ ਕਿ ਸਿੱਧਾ ਹੀ ਚੱਲਦਾ ਕੰਮ ਜੀ।
ਨਹੀਂ ਉਹ ਨਹੀਂ ਉਹ ਜਿਹੜੇ ਆਰਟਿਸਟ ਨਾਲ ਜਦੋਂ ਬੈਠੀ ਦਾ ਤਾਂ ਬੜੀ ਫਾਰਮੈਲਿਟੀਆਂ ਕਰਦੇ ਹੁੰਦੇ ਆ ਵੀ ਚਲੋ ਜੀ ਆਹ ਫਿਰ ਸਵਾਲ ਇਦਾਂ ਰਹਿਣ ਦਿਓ ਆਪਾਂ ਇੰਨਾ ਕੁ ਦੇ ਦਿੰਦੇ ਆ ਤੁਹਾਨੂੰ ਕੋਈ ਫਰਕ ਹੀ ਨਹੀਂ ਮੈਨੂੰ ਇਹ ਲੱਗਦਾ ਕਿ ਮੈਂ ਆਪਦੀ ਜ਼ਿੰਦਗੀ 'ਚ ਹੀ ਇਹੋ ਜਿਹੀ ਹਾਂ। ਅਜੇ ਤਾਂ ਤੁਸੀਂ ਇੱਥੇ ਹੀ ਦੇਖਿਆ ਘਰ ਦੇ ਵਿੱਚ ਜੇ ਕਿਤੇ ਪੋਚਾ ਰੜਕਾ ਸਾਰਾ ਕੁਝ ਮੇਰਾ ਕੰਮ ਮੈਨੂੰ ਚੰਗਾ ਲੱਗਦਾ। ਜਾਣੀ ਮੰਜਾ ਕਿੱਕਰ ਥੱਲੇ ਹੀ ਹੁੰਦਾ। ਹਾਂ ਨਹੀਂ ਮੈਨੂੰ ਇਹ ਵੀ ਲੱਗਦਾ ਕਿ ਜਿਵੇਂ ਮੈਂ ਬਾਹਰਲੇ ਬੱਚਿਆਂ ਨੂੰ ਕਹਿਣੀ ਹੁੰਦੀ ਆ, ਮੈਂ ਕਿਹਾ ਤੁਸੀਂ ਇੱਥੇ ਆ ਕੇ ਵੀ ਤਾਂ ਕੰਮ ਕਰਦੇ ਹੋ ਨਾ, ਤੇ ਤੁਸੀਂ ਉੱਥੇ ਕੰਮ ਨਹੀਂ ਕੀਤਾ। ਮੈਂ ਇਹ ਕੁੜੀਆਂ ਨੂੰ ਵੀ ਕਹਿੰਦੀ ਹੁੰਦੀ ਹਾਂ ਜੋ ਟੀਚਰ ਰਹੀ ਹਾਂ ਵੀ ਤੁਸੀਂ ਵਰਕ ਕਲਚਰ ਨਾਲ ਜੁੜੀਆਂ ਹੀ ਨਹੀਂ, ਰੋ ਪਿੱਟ ਕੇ ਕੰਮ ਕਰਦੇ ਹੋ। ਕੰਮ ਜਿਹੜਾ ਘਰ ਦਾ ਕੰਮ ਵੀ ਹੈ ਨਾ, ਉਹ ਮੇਰਾ ਆਨੰਦ ਹੈ। ਮੈਨੂੰ ਇਹ ਲੱਗਦਾ ਕਿ ਇੱਕ ਔਰਤ ਨੂੰ ਤਾਂ ਸਗੋਂ ਮਾਣ ਹੋਣਾ ਚਾਹੀਦਾ ਵੀ ਘਰ ਦੀ ਖੂਬਸੂਰਤੀ ਮੇਰੇ ਕਰਕੇ ਹੈ। ਤੇ ਇੱਥੇ ਹੁਣ ਬਾਹਰ ਇਹ ਸਿਆਪਾ ਪਿਆ ਹੋਇਆ ਕਿ ਤੂੰ ਤਾਂ ਕੁਝ ਕਰਦਾ ਹੀ ਨਹੀਂ ਹੈਗਾ, ਮੈਂ ਕਿਉਂ ਕਰਾਂ, ਘਰ ਇੱਥੋਂ ਹੀ ਖਰਾਬ ਹੋਈ ਜਾਂਦੇ ਆ। ਜੇ ਤਾਂ ਉਹ ਜਾਣ ਬੁੱਝ ਕੇ ਨਹੀਂ ਕਰਦਾ ਫਿਰ ਤਾਂ ਮਾੜੀ ਗੱਲ ਹੈ, ਤੇ ਜੇ ਬੰਦਾ ਬਿਜੀ ਆ ਤਾਂ ਔਰਤ ਨੂੰ ਵੀ ਐ ਨਹੀਂ ਲੈਣਾ ਚਾਹੀਦਾ। ਜੇ ਔਰਤ ਕੰਮ ਕਰਦੀ ਹੈ ਤਾਂ ਬਰਾਬਰ ਦੇ ਆਪਾਂ ਹਿੱਸੇਦਾਰ ਹਾਂ। ਸੋ ਆਉਣ ਵਾਲੀਆਂ ਫਿਲਮਾਂ ਨੂੰ ਤੁਸੀਂ ਮੈਨੂੰ ਪੂਰੀ ਉਮੀਦ ਹੈ ਬਹੁਤ ਪਿਆਰ ਦਿਓਗੇ। ਮੈਂ ਆਪਦੀ ਅਨਾਉਂਸਮੈਂਟ ਵੀ ਕਰ ਚੱਲੀ ਹਾਂ। ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ, ਤੇ ਇਹੋ ਜਿਹੀ ਗੱਲ ਨਹੀਂ, ਮੈਂ ਆਮ ਜ਼ਿੰਦਗੀ 'ਚ ਵੀ ਇਹੋ ਜਿਹੀ ਹੋਈ ਹਾਂ ਕਿਉਂਕਿ ਉਹ ਤੁਸੀਂ ਮੁੱਦੇ ਇਹੋ ਜਿਹੇ ਸ਼ੋਏ ਨੇ। ਪਹਿਲਾਂ ਥੀਏਟਰ ਕੀਤਾ, ਇੱਕ ਸਮਝ ਵੀ ਥੋੜ੍ਹੀ ਜਿਹੀ ਸਮਾਜ 'ਚ ਬਣੀ। ਇੱਕ ਐਕਟਰਸ ਦੇ ਨਾਲ ਮੈਂ ਇੱਕ ਸੋਸ਼ਲ ਐਕਟਿਵਿਸਟ ਵੀ ਹਾਂ, ਤੇ ਉਹ ਮੈਨੂੰ ਬਹੁਤ ਚੰਗਾ ਲੱਗਿਆ। ਅੱਜ ਥੀਏਟਰ ਨਾਲ ਮੇਰਾ ਸੰਬੰਧ ਰਿਹਾ ਸੀ, ਇੱਥੇ ਲਾਈਵ ਸ਼ੋਅ ਵੀ ਹੁਣ ਨਹੀਂ ਕਰਦੇ ਰਹੇ ਹਾਂ ਪਹਿਲਾਂ, ਤੇ ਉਹਦੇ ਕਰਕੇ ਥੋੜ੍ਹੀ ਜਿਹੀ ਸਮਝ ਸੀਗੀ ਵੀ ਜਿਹੜਾ ਥੀਏਟਰ ਦਾ ਮੰਝਿਆ ਕਲਾਕਾਰ ਹੈ ਵੀ ਉਹਨੇ ਸਿੱਧੀ ਗੱਲ ਵਾਲੇ ਬਹੁਤ ਬੱਚੇ ਆ ਰਹੇ ਨੇ ਸਾਡੇ ਯੰਗ ਮੁੰਡੇ, ਧੀਰਜ ਹੋਣੇ ਸਾਰੇ ਇਸ ਫਿਲਮ 'ਚ ਵੀ, ਜਿਹੜੇ ਕਲੇਰ ਹੋਣੇ ਨੇ, ਜਾਂ ਸਾਡਾ ਉਹ ਬਰਮਾ ਹੈ ਬੇਟਾ, ਉਹਨੇ ਬਹੁਤ ਥੀਏਟਰ 'ਚੋਂ ਕੰਮ ਕੀਤਾ। ਇਹ ਸਾਡੇ ਬਨੀ ਹੋਣੇ, ਕਾਪੇ ਹੋਣੇ, ਥੀਏਟਰ 'ਚੋਂ ਬਹੁਤ ਮੁੰਡੇ ਆ ਰਹੇ ਨੇ ਹੁਣ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ। ਮੈਂ ਹੁਣ ਫੇਰ ਇਹੀ ਕਹਿ ਦੇਣਾ ਵੀ ਜਾਂਦੇ ਇੱਕ ਹੋਰ ਤੁਹਾਡਾ ਨਾਲ ਉਹ ਨਿੱਜੀ ਸਵਾਲ ਨਹੀਂ ਹੈਗਾ, ਬਟ ਤੁਸੀਂ ਉਹ ਜਦੋਂ ਸੈੱਟ 'ਤੇ ਹੁੰਦੇ ਤੁਸੀਂ ਦੇਖਦੇ ਹੋਣੇ, ਕਦੀ ਤੁਹਾਡੇ ਵੀ ਜਿਹਨ 'ਚ ਆਇਆ ਹੋਊਗਾ, ਹਾਲੀਵੁੱਡ ਫਿਲਮਾਂ ਦੇਖੋ, ਸਾਊਦੀਆਂ ਦੇਖੋ, ਕੁੜੀਆਂ ਕੈਮਰਾਮੈਨ ਨੇ। ਹਾਂ ਹੈ ਸਾਡੀਆਂ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਕਦੀ ਕੋਈ ਕੁੜੀ ਕੈਮਰਾਮੈਨ ਦਿਸੀ ਨਹੀਂ। ਕਿਉਂ ਪ੍ਰੋਬਲਮ ਹੈ? ਉਹ ਕੋਰਸ ਨਹੀਂ ਕਰਦੇ ਜਾਂ ਕੋਈ ਜਗ੍ਹਾ ਹੀ ਨਹੀਂ ਕਿ ਕੋਈ ਵੀ? ਹਾਂ ਇਹ ਵਧੀਆ ਸਵਾਲ ਹੈ ਤੁਹਾਡਾ। ਹੁਣ ਟੈਕਨੀਕਲ ਫੀਲਡ ਦੇ ਵਿੱਚ ਹੈ ਹੀ ਨਹੀਂ ਕੁੜੀਆਂ ਡਾਇਰੈਕਸ਼ਨ 'ਚ ਆ ਰਹੀਆਂ ਨੇ ਹੁਣ ਆ ਰਹੀਆਂ, ਪਰ ਬਹੁਤ ਘੱਟ ਹੈ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ। ਮੈਨੂੰ ਇਹ ਲੱਗਦਾ ਪਤਾ ਨਹੀਂ ਫਰਕ ਕਿੱਥੇ ਪਿਆ, ਜਾਂ ਯੂਨੀਵਰਸਿਟੀਆਂ 'ਚੋਂ ਬੱਚੇ ਉਸ ਤਰੀਕੇ ਨਾਲ ਨਹੀਂ ਨਿਕਲ ਰਹੇ, ਤੇ ਇਹ ਥੋੜ੍ਹਾ ਸਵਾਲ ਜਾਇਜ਼ ਹੈ, ਤੇ ਮੈਨੂੰ ਲੱਗਦਾ ਕਿ ਆਉਣਾ ਚਾਹੀਦਾ। ਚਲੋ ਅੱਜ ਲਈ ਫਿਰ ਇੰਨਾ ਹੀ ਬਹੁਤ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਚੰਗਾ ਲੱਗਿਆ ਅੱਜ ਗੱਲਾਂ ਕਰਕੇ ਇੰਡੋਜ਼ TV 'ਤੇ, ਤੇ ਮੈਨੂੰ ਇਹ ਲੱਗਦਾ ਕਿ ਜਦੋਂ ਦੁਬਾਰਾ ਆਏ ਉਦੋਂ ਫਿਰ ਲੰਬੀਆਂ ਗੱਲਾਂ ਛੇੜਾਂਗੇ ਜੀ। ਮੈਂ ਕਿਤੇ ਉਦੋਂ ਹੀਰੋ ਬਣ ਗਿਆ, ਮੈਂ ਨਹੀਂ ਕਰਨੀ ਗੱਲਬਾਤ ਤੁਹਾਡੇ ਨਾਲ। ਮੈਂ ਉਦੋਂ ਕਹਿਣਾ ਭੈਣ ਜੀ ਮੇਰੇ ਆ ਕੇ ਇੰਟਰਵਿਊ ਕਰਨ। ਧੰਨਵਾਦ ਜੀ। ਜਾਂਦੇ ਜਾਂਦੇ ਕੋਈ ਵਿੱਚ ਭੁੱਲ ਚੁੱਕ ਹੋ ਗਈ ਹੋਵੇ, ਸ਼ਬਦ ਇੱਧਰ ਉੱਧਰ ਰੱਖ ਹੋ ਗਿਆ ਹੋਵੇ ਤਾਂ ਛੋਟਾ ਸਮਝ ਕੇ ਮਾਫ਼ ਕਰਨਾ। ਇਹ ਸਨ ਸਾਡੇ ਮਾਣਯੋਗ ਭੈਣ ਜੀ ਅਦਾਕਾਰ ਰੰਗਮੰਚ ਦੇ ਗੁਰਪ੍ਰੀਤ ਭੰਗੂ ਜੀ, ਅਤੇ ਸਾਡੇ ਨਾਲ ਉਹਨਾਂ ਦੇ ਜੀਵਨ ਸਾਥੀ ਸਰਦਾਰ ਸਵਰਨ ਸਿੰਘ ਭੰਗੂ ਜੀ। ਸ਼ੁਕਰੀਆ ਤੁਹਾਡਾ, ਤੁਸੀਂ ਸਮਾਂ ਦਿੱਤਾ। ਕੁਝ ਸਾਰਥਕ ਅਤੇ ਸਾਰੂ ਸਵਾਲ ਹੋਏ, ਫਿਰ ਮੌਕਾ ਮਿਲਿਆ ਜ਼ਰੂਰ ਰਾਬਤਾ ਬਣਾਵਾਂਗੇ। ਧੰਨਵਾਦ ਜੀ।